ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਖੁਰਤਮਾ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਫੀ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 14 मार्च 2024 पहली चेत नानकशाही संमत 556 का दिन है ते डॉक्टर साहब प्रोग्राम शुरू करने तो पहला अपन दर्शकों ते श्रोतिਆਂ ਨੂੰ हमेशा तरह दासी व्यूअर्स जे ਤੁਸੀਂ हक सच इंसाफ ते पैरा दिन ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 वाले प्रोग्राम सचो सच नाल फेसबुक राਹੀਂ जुड़े हो तां लाइक करो ते शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ रूस अमरीका चीन विचाले ਜਿਹੜੇ ਫਸ ਰਹੇ ਭਾਰਤ ਦੀ ਅਗਲੀ ਨੀਤੀ ਕੀ ਹੋਵੇਗੀ ਔਰ ਲੱਗਦਾ ਹੈ ਕਿ ਭਾਰਤ ਕਸੂਤੀ ਸਥਿਤੀ ਵਿੱਚ ਫਸ ਰਿਹਾ ਹੈ ਜਿੱਥੇ ਇੱਕ ਪਾਸਾ ਕਰੇ ਬਿਨਾ ਸਰਨਾ ਨਹੀਂ ਅਤੇ ਇੱਕ ਪਾਸਾ ਕਰਨਾ ਭਾਰਤ ਨੂੰ ਮਹਿੰਗਾ ਪਵੇਗਾ। ਸੋ ਵਿਦੇਸ਼ ਨੀਤੀ ਭਾਰਤ ਦੀ ਕਿਸ ਦਿਸ਼ਾ ਵੱਲ ਵਧੇਗੀ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਜਿਹੜਾ ਸਿੱਖ ਕੌਮ ਦਾ ਨਵਾਂ ਵਰਾਏ ਔਰ ਨਵੇਂ ਵਰੇ ਦੀਆਂ ਆਪਾਂ ਸਿੱਖ ਕੌਮ ਨੂੰ ਔਰ ਆਪਣੇ ਟੀਵੀ 84 ਦੇ ਵਿਊਅਰਸ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਜਿਹੜਾ ਵਰਾਏ ਬਹੁਤ ਹੀ ਖੁਸ਼ੀਆਂ ਭਰਪੂਰ ਸਾਰਿਆਂ ਤੇ ਸਾਡੇ ਤੇ ਗੁਜ਼ਰੇ ਔਰ ਸਿੱਖ ਕੌਮ ਨੂੰ ਜਿਹੜਾ ਆਪਣਾ ਕੌਮੀ ਘਰ ਹੈ ਖਾਲਿਸਤਾਨ ਉਹ ਜਲਦ ਤੋਂ ਜਲਦ ਮਿਲੇ ਔਰ ਇਸ ਲਈ ਸਾਨੂੰ ਮਿਲ ਕੇ ਇਕਜੁੱਟ ਹੋ ਕੇ ਆਪਣੇ ਸਿੱਖਾਂ ਨੂੰ ਜਿਹੜੀ ਹੈ ਯਤਨ ਕਰਨੇ ਚਾਹੀਦੀਆਂ ਨੇ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ। ਸਿੱਖ ਕੌਮ ਜਿਹੜਾ ਆਪਣੇ ਘਰ ਦੀ ਪ੍ਰਾਪਤੀ ਲਈ ਜਿੱਥੇ ਵੀ ਜਿਹੜਾ ਵੀ ਕੋਈ ਆਪਣਾ ਯਤਨ ਹੈ ਕਰ ਸਕੇ ਉਹ ਕਰਨੇ ਚਾਹੀਦੇ ਨੇ ਆਪਣੇ ਖਾਲਿਸਤਾਨ ਜਿਹੜੇ ਆਪਣੇ ਕੌਮੀ ਘਰ ਦੇ ਲਈ। ਸੋ ਸਭ ਨੂੰ ਫਿਰ ਇੱਕ ਵਾਰ ਫਿਰ ਆਪਾਂ ਨਵੇਂ ਵਰੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਇਸ ਦੇ ਬਾਬਤ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਪੁੱਛਦੇ ਹਾਂ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਵੇਂ ਵਰੇ ਦੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਬਹੁਤ ਸ਼ੁਕਰੀਆ ਤੁਹਾਨੂੰ ਵੀ ਮੁਬਾਰਕ ਜੀ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਦੀਪ ਸਿੰਘ ਟੋਰਾਂਟੋ ਨਿਵਾਸੀ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪੋਰਟਰ ਨੇ, ਰੈਗੂਲਰ ਸਪਾਂਸਰ ਵੀ ਨੇ ਔਰ ਇੰਟੈਲੀਜੈਂਟ ਯੰਗ ਮੈਨ ਔਰ ਹਮੇਸ਼ਾ ਜੋ ਲੇਟੈਸਟ ਚੱਲ ਰਿਹਾ ਹੁੰਦਾ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਉਸ ਚੋਂ ਫਰਦਰ ਪੜਚੋਲਾਤਮਕ ਜਿਹਨੂੰ ਅਸੀਂ ਕਹਿੰਦੇ ਹਾਂ ਐਨਾਲਿਟੀਕਲ ਮਾਈਂਡ ਨਾਲ ਉਹ ਇਹ ਸਾਰਿਆਂ ਨੂੰ ਦੇਖਦੇ ਨੇ, ਇਸ਼ੂ ਨੂੰ ਨੀਤੀ ਨੂੰ ਸਮਝਦੇ ਨੇ। ਸੋ ਜ਼ਾਹਰ ਹੈ ਕਿ ਵੀ ਜਿਹੜਾ ਦੋ ਪਾਸੇ ਜਾ ਰਿਹਾ ਹੋਏ ਹਾਲਾਂ ਸਾਡੇ ਕਾਮਨ ਫੋਕਲੋਰ ਦੇ ਵਿੱਚ ਲੋਕਾਂ ਦੇ ਵਿੱਚ ਵਿਜ਼ਡਮ ਹੈ ਔਰ ਉਸ ਵਿਜ਼ਡਮ ਚੋਂ ਇਹ ਨਿਕਲਿਆ ਹੋਇਆ ਅਖਾਣ ਹੈ ਕਿ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਡੁੱਬਦਾ ਹੈ। ਬਿਲਕੁਲ। ਹੁਣ ਤੁਸੀਂ ਇਸ 'ਚ ਹਜ਼ਾਰਾਂ ਸਾਲਾਂ ਦੀ ਵਿਜ਼ਡਮ ਲੁਕੀ ਹੋਈ ਹੈ ਕਿ ਜਿਹੜਾ ਬੰਦਾ ਔਰ ਹਾਲਾਂ ਆਮ ਸੁਸਾਇਟੀ ਦੇ ਵਿੱਚ ਜਿਹਨੂੰ ਸਭ ਤੋਂ ਮਾੜਾ ਮੰਨਿਆ ਜਾਂਦਾ ਹੈ ਉਹ ਦੋਗਲਾ ਹੁੰਦਾ ਹੈ। ਦੋਗਲੇ ਤਾਂ ਕੋਈ ਇਤਬਾਰ ਨਹੀਂ ਕਰਦਾ ਔਰ ਜਿਹੜਾ ਈਵਨ ਭਾਵੇਂ ਤੁਹਾਡਾ ਦੁਸ਼ਮਣ ਹੈ ਉਹ ਇੱਕ ਸਫ਼ ਦੇ ਵਿੱਚ ਖੜਾ ਹੈ ਤੁਸੀਂ ਉਸ ਦੀ ਵੀ ਕਿਤੇ ਨਾ ਕਿਤੇ ਕਦੇ ਇੱਜ਼ਤ ਕਰੋਗੇ ਕਿ ਵੀ ਬੰਦਾ ਭਾਵੇਂ ਇਸ ਖਿਲਾਫ ਕਰਦਾ ਹੈ, ਗਲਤ ਲਾਈਨ ਉਹਨੇ ਲਈ ਹੈ ਪਰ ਜਿੱਥੇ ਸੀ ਉਹਦੇ ਤੇ ਖੜਾ ਹੈ ਉਹਨੇ। ਔਰ ਲੇਕਿਨ ਜਿਹੜੇ ਦੋਗਲੇ ਹੁੰਦੇ ਨੇ ਉਹਨਾਂ ਦਾ ਕੰਮ ਦੋਨੋਂ ਪਾਸੇ
ਦੋਵਾਂ ਨੂੰ ਹੀ ਗੱਲਾਂ ਨਾਲ ਲਾਣ ਦਾ ਹੁੰਦਾ ਹੈ, ਉਹਨਾਂ ਨੂੰ ਭਿੜਾ ਵੀ ਰਹੇ ਹੁੰਦੇ ਨੇ ਔਰ ਦੋਨਾਂ ਦੇ ਨਾਲ ਰਾਬਤਾ ਵੀ ਰੱਖਿਆ ਹੁੰਦਾ ਹੈ। ਇਸ ਲਈ ਦੋਗਲਾ ਹੋਏ। ਔਰ ਇਸੇ ਤਰ੍ਹਾਂ ਜੇ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਵੀ ਦੇਖੀਏ, ਇਹਨੂੰ ਭਾਵੇਂ ਉਹਦੀ ਨੁਆਂਸ ਇੱਕ ਵੱਖਰੀ ਨੁਆਂਸ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਦੋ ਚਿੱਤੀ ਹੈ, ਔਰ ਇਸ ਨੂੰ ਕਬੀਰ ਬੀਚਕ ਗ੍ਰੰਥ ਦੇ ਵਿੱਚ ਇੱਕ ਥਾਂ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਇੱਕ ਪਾਸੇ ਜ਼ਿੰਦਗੀ ਪੈਸੇ ਦੇ ਕਮਾਉਣ 'ਚ ਲੱਗ ਗਈ, ਉਹਦੇ 'ਚ ਵੀ ਅੱਧਾ ਧਿਆਨ ਦੂਜੇ ਪਾਸੇ ਜਾਂਦਾ ਸੀ, ਪਰ ਨਾ ਚੱਜ ਨਾਲ ਪੈਸਾ ਕਮਾਇਆ ਗਿਆ, ਨਾ ਚੱਜ ਨਾਲ ਰੱਬ ਦਾ ਪਾਸਾ ਚੁਣਿਆ ਗਿਆ। ਔਰ ਦੁਬਿਧਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ, ਕਿ ਨਾ ਚੱਜ ਨਾਲ ਧਨਵਾਨ ਹੋ ਸਕਿਆ ਤੇ ਨਾ ਕੋਈ ਰੱਬ ਦਾ ਰਸਤਾ ਹੋਇਆ। ਔਰ ਇਸ ਨੂੰ ਗੁਰਬਾਣੀ ਦੇ ਵਿੱਚ ਜਿਹੜਾ ਕਬੀਰ ਸਾਹਿਬ ਦਾ ਫਰਮਾਨ ਹੈ ਕਿ ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ, ਤੇ ਇਹ ਜਿਹੜੀ ਦੁਬਿਧਾ ਹੈ, ਦੁਬਿਧਾ ਵੀ ਅਸਲ 'ਚ ਦੋਗਲਾਪਨ ਹੈ ਜਾਂ ਤੁਹਾਡਾ ਦੋ ਚਿੱਤੀ ਹੈ। ਚਿੱਤ ਅਸੀਂ ਮਨ ਨੂੰ ਕਹਿੰਦੇ ਹਾਂ, ਜਦੋਂ ਮਨ ਤੁਹਾਡਾ ਸਪਲਿਟ ਹੁੰਦਾ ਹੈ, ਦੋ ਪਾਸੇ ਜਾ ਰਿਹਾ ਹੁੰਦਾ ਹੈ, ਉਹਨੂੰ ਅਸੀਂ ਦੋ ਚਿੱਤੀ ਕਹਿੰਦੇ ਹਾਂ। ਪੋਲੀਟੀਕਲ ਅਰੀਨਾ ਦੇ ਵਿੱਚ ਇੱਕ ਸਟੇਜ ਤੇ ਤਾਂ ਇਹ ਇਸ ਕਿਸਮ ਦੀ ਨੀਤੀ ਸ਼ੁਰੂ 'ਚ ਫਾਇਦੇਮੰਦ ਲੱਗਦੀ ਹੁੰਦੀ ਹੈ ਕਿ ਵੀ ਤੁਸੀਂ ਦੋਨੋਂ ਧਿਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਜਦੋਂ ਇਸ ਕਿਸਮ ਦੀ ਔਰ ਇਸ 'ਚ ਅਸੀਂ 20ਵੀਂ ਸਦੀ ਦੇ ਵਿੱਚ ਵਰਲਡ ਵਾਰਸ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਦੀਆਂ ਮੁਲਕਾਂ ਦੀਆਂ ਸਥਿਤੀਆਂ ਨੂੰ ਦੇਖ ਸਕਦੇ ਹਾਂ ਕਿ ਕੁਛ ਨੇ ਕੋਸ਼ਿਸ਼ ਕੀਤੀ ਨਿਊਟਰਲ ਰਹਿਣ ਦੀ। ਇੱਕ ਉਹ ਨੇ ਜਿਹੜੇ ਦੋਵਾਂ ਦੇ ਨਾਲ ਰੱਖਦੇ ਨੇ, ਇੱਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੀ ਨਹੀਂ ਅਸੀਂ ਕਿਸੇ ਦੇ ਨਾਲ ਵੀ ਨਹੀਂ, ਅਸੀਂ ਤਾਂ ਨਿਊਟਰਲ ਹੈ। ਦੋਨੋਂ ਹੀ ਹਾਲਤ ਦੇ ਵਿੱਚ ਪਹਿਲੀ ਗੱਲ ਤਾਂ ਨਿਊਟਰਲ ਕੋਈ ਹੁੰਦਾ ਹੀ ਨਹੀਂ ਹੈ। ਜਿਹੜਾ ਨਿਊਟਰਲ ਦਾ ਮਤਲਬ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਬੰਦਾ ਠੀਕ ਔਰ ਗਲਤ ਦੇ ਵਿੱਚ ਫੈਸਲਾ ਨਹੀਂ ਲੈ ਸਕਦਾ, ਉਹ ਆਪਣੇ ਆਪ ਨੂੰ ਨਿਊਟਰਲ ਬਣਾ ਲੈਂਦਾ ਹੈ ਔਰ ਉਹ ਵੀ ਉਨੇ ਕੀ ਹੱਦ ਤੱਕ ਚਲਾ ਜਾਂਦਾ ਹੈ ਜਿਵੇਂ ਅਲਟੀਮੇਟਲੀ ਦੋਗਲਾ ਹੁੰਦਾ ਹੈ ਕਿ ਤੁਸੀਂ ਦੇਖ ਰਹੇ ਹੁੰਦੇ ਹੋ, ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ। ਔਰ ਇਹ ਜੇ ਅਸੀਂ ਦੇਖੀਏ ਕਿ ਇਹ ਜਿਹੜੀ ਨੀਤੀ ਭਾਰਤ ਇਸ ਵੇਲੇ ਟੋ ਕਰ ਰਿਹਾ ਹੈ ਔਰ ਜਿਸ ਖਤਰਨਾਕ ਰਸਤੇ ਤੇ ਭਾਰਤ ਤੁਰਿਆ ਹੋਇਆ, ਹਾਲਾਂ ਇਸ ਤੋਂ ਪਹਿਲਾਂ ਵੀ ਜਿਹੜਾ ਪੋਸਟ 47 ਭਾਰਤ ਸੀ, ਉਹਨਾਂ ਨੇ ਆਪਣੇ ਆਪ ਨੂੰ ਨੌਨ ਅਲਾਈਨਮੈਂਟ ਦੇ ਨਾਂ ਥੱਲੇ, ਕਿਉਂਕਿ ਉਸ ਵੇਲੇ ਹੀ ਦੋ ਬਲਾਕ ਬਣ ਗਏ ਸੀ, ਸੈਕੰਡ ਵਰਲਡ ਵਾਰ ਦੇ ਐਂਡ ਤੱਕ ਪਹੁੰਚਦੇ ਆਂ ਦੋਨਾਂ ਦੀ ਜਿਹੜੀ ਹੈ ਹੌਸਟਿਲਿਟੀ ਭਾਵੇਂ ਐਲਾਈ ਸੀ ਅਮਰੀਕਾ ਔਰ ਸੋਵੀਅਤ ਯੂਨੀਅਨ, ਪਰ ਉਦੋਂ ਹੀ ਇਹ ਰੂਜ਼ਵੈਲਟ ਨੇ ਵੀ ਔਰ ਬਾਅਦ ਦੇ ਵਿੱਚ ਟਰੂਮੈਨ ਨੇ ਵੀ ਔਰ ਇੱਧਰ ਯੂਕੇ ਦੇ ਵਿੱਚ ਚਰਚਲ ਨੇ, ਉਹਨਾਂ ਨੇ ਦੇਖ ਲਿਆ ਸੀ ਕਿ ਵੀ ਇੱਕ ਐਨਮੀ ਤੋਂ ਜਾਨ ਛੁੱਟੀ ਹੈ ਨਾਜ਼ੀਆਂ ਤੋਂ, ਪਰ ਦੂਸਰਾ ਜ਼ਿਆਦਾ ਪਾਵਰਫੁਲ ਹੋ ਕੇ ਕਮਿਊਨਿਸਟ ਜਿਹੜੇ ਨੇ USSR ਦੇ ਥੱਲੇ ਜਿਹੜੇ ਨੇ ਉਹ ਆਣਗੇ ਔਰ ਨੈਕਸਟ ਐਨਮੀ ਜਿਹੜਾ ਹੈ ਉਹ ਕਮਿਊਨਿਜ਼ਮ ਹੈ। ਔਰ ਇਹੀ ਕਾਰਨ ਸੀ ਕਿ ਈਵਨ ਜਦੋਂ ਅਸੀਂ ਜਰਮਨ ਦੀ ਵੰਡ ਦੇਖਦੇ ਹਾਂ ਕਿ ਕਿਵੇਂ ਈਸਟ ਜਰਮਨ ਔਰ ਵੈਸਟ ਜਰਮਨ ਬਣਿਆ ਔਰ ਕਿਵੇਂ ਜਿਹੜੀ ਉਸ ਵੇਲੇ ਦੀ ਕਮਿਊਨਿਸਟਾਂ ਦੀ ਲੀਡਰਸ਼ਿਪ ਸੀ, ਉਹਨਾਂ ਦੇ ਖਾਸ ਤੌਰ ਤੇ ਸਟਾਲਿਨ, ਉਹਦਾ ਕੀ ਐਂਬੀਸ਼ਨ ਸੀ ਔਰ ਕਿਵੇਂ ਫਿਰ ਉਸ ਨੂੰ ਐਂਬੀਸ਼ਨ ਨੂੰ ਉਹਨੇ ਰੂਥਲੈਸਲੀ ਲਾਗੂ ਕਰਨ ਦੇ ਲਈ ਪਹਿਲਾਂ ਆਪਣੇ ਮੁਲਕ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਆਪਣੇ ਲੋਕਾਂ ਦੀ ਨਸਲਕੁਸ਼ੀ ਕੀਤੀ ਔਰ ਫਿਰ ਅਸੀਂ ਦੇਖਦੇ ਹਾਂ ਕਿ ਈਸਟਰਨ ਯੂਰਪ ਦੇ ਵਿੱਚ ਸੋਵੀਅਤ ਯੂਨੀਅਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪੂਰਬੀ ਈਸਟ ਜਰਮਨੀ ਹੋਏ, ਚੈਕੋਸਲੋਵਾਕੀਆ ਹੋਏ, ਹੰਗਰੀ ਹੋਏ, ਰੋਮਾਨੀਆ ਹੋਏ, ਪੋਲੈਂਡ ਹੋਏ, ਜਿਹੜੇ ਈਸਟਰਨ ਯੂਰਪ ਦੇ ਮੁਲਕ ਸੀ ਜਿਹੜੇ ਰਸ਼ੀਆ ਦੀ ਜਿਹੜੀ ਹੈ ਉਹ ਬੈਲਟ ਦੇ ਥੱਲੇ ਆਏ ਔਰ ਉਹਨਾਂ ਨੂੰ ਰਸ਼ੀਆ ਨੇ ਜਿਹੜਾ ਆਪਣੇ ਨਾਲ ਮਿਲਾਇਆ। ਦੂਸਰੇ ਪਾਸੇ ਜਿਹੜਾ ਵੈਸਟਰਨ ਯੂਰਪ ਸੀ ਉਸ ਨੂੰ ਨੈਟੋ ਦੇ ਥੱਲੇ ਜਿਹੜਾ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਥੱਲੇ ਜਿਹੜਾ ਬਲਾਕ ਅਮਰੀਕਾ ਨੇ ਬਣਾਇਆ, ਉਹ ਹੌਸਟਿਲਿਟੀ ਅਸੀਂ ਅੱਜ ਤੱਕ ਵੀ ਦੇਖ ਰਹੇ ਹਾਂ ਕਿ ਵੀ ਸੋਵੀਅਤ ਯੂਨੀਅਨ ਦਾ ਤਾਂ ਟੁੱਟ ਗਿਆ ਜਦੋਂ 15 ਹਿੱਸਿਆਂ 'ਚ ਟੁੱਟਿਆ ਤੇ ਉਹ ਜਿਹੜੇ 15 ਹਿੱਸੇ ਉਹਦੇ ਆਪਣੇ ਵੀ ਸੈਪਰੇਟ ਹੋਏ ਤੇ ਜਿਹੜੇ ਮੈਂ ਈਸਟਰਨ ਯੂਰਪ ਦੇ ਮੁਲਕਾਂ ਦੇ ਨਾਂ ਲਏ ਨੇ ਉਹ ਵੀ ਉਹਦੇ ਜਿਹੜਾ ਪ੍ਰਭਾਵ ਚੋਂ ਨਿਕਲੇ। ਔਰ ਇਹੀ ਕਾਰਨ ਸੀ ਕਿ ਵੀ ਉਹ ਭਾਵੇਂ ਜਿਹੜਾ ਮਿਸਟਰ ਵੈਲਸੇ ਸੀ ਪੋਲੈਂਡ ਦਾ ਸਭ ਤੋਂ ਪਹਿਲਾਂ ਜਿੱਥੇ ਤਬਦੀਲੀ ਹੋਈ ਔਰ ਫਿਰ ਚੈਕੋਸਲੋਵਾਕੀਆ ਜਿਹੜਾ ਅਲਟੀਮੇਟਲੀ ਦੋ ਹਿੱਸਿਆਂ 'ਚ ਵੰਡਿਆ ਗਿਆ, ਚੈਕੋਸਲੋਵਾਕੀਆ ਉਹ ਵੀ ਰਸ਼ੀਅਨ ਇਨਫਲੂਐਂਸ ਤੋਂ ਨਿਕਲਿਆ ਔਰ ਇਸ ਦੇ ਨਾਲ ਨਾਲ ਫਿਰ ਰੋਮਾਨੀਆ ਵੀ ਔਰ ਹੰਗਰੀ ਵੀ ਔਰ ਇਹ ਸਾਰੇ ਔਰ ਅਮਰੀਕਾ ਦਾ ਇਨਫਲੂਐਂਸ ਵਧਿਆ। ਇਹੀ ਨੈਟੋ ਨੂੰ ਯੂਕਰੇਨ ਤੱਕ ਪੁਸ਼ ਕਰਦੇ ਕਰਦੇ ਅਮਰੀਕਾ ਨੇ ਫਿਰ ਰਸ਼ੀਆ ਦੀ ਲੜਾਈ ਆਪਣੇ ਗਲ ਪਵਾ ਲਈ ਔਰ 2 ਸਾਲ ਤੋਂ ਜੋ ਚੱਲ ਰਿਹਾ ਹੈ ਉਹ ਸਾਡੇ ਸਾਹਮਣੇ।
ਪਰ ਭਾਰਤ ਦੀ ਨੀਤੀ ਇਨ ਸਪਾਈਟ ਆਫ ਕਿ ਨਹਿਰੂ ਦਾ ਪਹਿਲੇ ਹਿੱਸੇ ਦੇ ਵਿੱਚ 50s ਦੇ ਵਿੱਚ, ਕਿਉਂਕਿ ਨਹਿਰੂ ਦੀ ਲੀਨਿੰਗ ਤਾਂ ਟੁਵਰਡ ਸੋਵੀਅਤ ਯੂਨੀਅਨ ਹੀ ਸੀ, ਬਿਲਕੁਲ ਸੋਸ਼ਲਿਸਟ ਮਾਈਂਡਸੈਟ ਦੇ ਥੱਲੇ ਵੀ, ਔਰ ਵੈਸੇ ਵੀ ਉਸ ਵੇਲੇ ਜਿਹੜਾ ਹੈ ਜੇ ਹੁਣ ਅਸੀਂ ਈਵਨ ਪਾਕਿਸਤਾਨ ਦੀ ਕਾਇਮੀ ਦੇ ਡਿਫਰੈਂਟ ਐਂਗਲ ਦੇਖਦੇ ਹਾਂ, ਉਹਨਾਂ ਦੇ ਵਿੱਚ ਇੱਕ ਐਂਗਲ ਜਿਹੜਾ ਪਿਛਲੇ ਦਿਨਾਂ 'ਚ ਇਹਨਾਂ ਦੇ ਇੱਕ ਨੇ ਸਕਾਲਰ ਡਾਕਟਰ ਇਸ਼ਤਿਆਕ ਅਹਿਮਦ, ਉਹਨਾਂ ਦੀ ਕਿਤਾਬ ਪਾਕਿਸਤਾਨ ਏ ਗੈਰੀਜ਼ਨ ਸਟੇਟ ਦੇ ਥੱਲੇ ਉਹਨਾਂ ਦੀ ਕਿਤਾਬ ਹੈ, ਔਰ ਹਾਲਾਂ ਅਸੀਂ ਉਹਨਾਂ ਦੇ ਹਰ ਵਿਚਾਰ ਨਾਲ ਤਾਂ ਸਹਿਮਤ ਨਹੀਂ ਹੈ, ਪਰ ਉਸ ਨੇ ਇਹ ਕਿਹਾ ਕਿ ਵੀ ਜਿਹੜਾ ਇੱਕਦਮ ਪਾਕਿਸਤਾਨ ਦੀ ਮੰਗ ਨੂੰ ਮੰਨ ਲੈਣਾ ਸੀ ਜਾਂ ਸਬ ਕੰਟੀਨੈਂਟ ਨੂੰ ਡਿਵਾਈਡ ਕਰਨ ਦੀ ਲਾਈਨ ਸੀ, ਉਹਦੇ ਪਿੱਛੇ ਵੀ ਇਹ ਸੋਚ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕਮਿਊਨਿਜ਼ਮ ਦਾ ਦੈਂਤ ਜਿਹੜਾ ਹੈ ਇਹ ਹੁਣ ਸਾਰੇ ਪਾਸੇ ਫੈਲੇਗਾ ਔਰ ਹਰ ਇੱਕ ਨੂੰ ਐਨਗਲਫ ਕਰੇਗਾ ਜਾਂ ਨਿਗਲੇਗਾ। ਔਰ ਇਸ ਲਈ ਕਿਉਂਕਿ ਹਮੇਸ਼ਾ ਹੀ ਜਦੋਂ ਅਸੀਂ 18th ਸੈਂਚਰੀ ਜਾਂ 19th ਸੈਂਚਰੀ ਦੀ ਪਾਰਟਿਕੂਲਰਲੀ ਗ੍ਰੇਟ ਗੇਮ ਦੇਖਦੇ ਹਾਂ ਕਿ ਵੀ ਇਹ ਜਿਹੜਾ ਜ਼ਾਰਸ ਦਾ ਡ੍ਰੀਮ ਸੀ, ਰਸ਼ੀਅਨ ਰੂਲਰ ਜਿਹੜੇ ਸੀ ਜਿਹਨਾਂ ਨੂੰ ਜ਼ਾਰ ਕਿਹਾ ਜਾਂਦਾ ਸੀ, ਕਿ ਅਸੀਂ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਤੱਕ ਆਉਣਾ। ਸੋ ਜੇ ਤੁਸੀਂ ਜਿਓਗ੍ਰਾਫਿਕਲੀ ਦੇਖੋ ਤੇ ਰਸ਼ੀਆ ਬੇਸ਼ੱਕ ਯੂਰਪ ਦਾ ਹਿੱਸਾ ਹੈ, ਪਰ ਵੱਡਾ ਹਿੱਸਾ ਤਾਂ ਉਹਦਾ ਏਸ਼ੀਆ ਦੇ ਨਾਲ ਹੀ ਵਾਸਤਾ ਹੈ। ਇਹੀ ਕਾਰਨ ਹੈ ਕਿ ਮਿਡਲ ਈਸਟ ਦਾ ਜਾਂ ਸੈਂਟਰਲ ਏਸ਼ੀਆ ਦੇ ਜਿਹੜੇ 6 ਰਿਪਬਲਿਕ ਉਹਨਾਂ ਨੇ ਆਪਣਾ ਬਣਾਇਆ ਹੋਇਆ ਸੀ, ਆਪਣਾ ਜਦੋਂ ਉਹਨਾਂ ਨੇ ਐਕਸਪੈਂਡ ਕੀਤਾ ਸੋਵੀਅਤ ਯੂਨੀਅਨ ਨੂੰ, ਜਿਨ੍ਹਾਂ 'ਚ ਬਾਅਦ ਦੇ ਵਿੱਚ ਜਦੋਂ 1990 ਤੱਕ ਪਹੁੰਚਦਿਆਂ ਸੋਵੀਅਤ ਯੂਨੀਅਨ ਟੁੱਟਿਆ ਤੇ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ, ਅਜ਼ਰਬਾਈਜਾਨ, ਇਹ ਸਾਰੇ ਸੈਂਟਰਲ ਏਸ਼ੀਅਨ ਮੁਸਲਿਮ ਰਿਪਬਲਿਕ ਸੀ ਜਿਨ੍ਹਾਂ ਨੂੰ ਉਹਨਾਂ ਨੇ ਕੀਤਾ ਸੀ। ਸੋ ਇਹ ਸਾਰਾ ਹੀ ਰਾਊਟ ਜੇ ਤੁਸੀਂ ਰਸ਼ੀਆ 'ਚੋਂ ਨਿਕਲ ਕੇ ਇਹਨਾਂ ਸਥਾਨਾਂ ਤੱਕ ਆਉਂਦੇ ਹੋ ਤਾਂ ਅਸੀਂ ਦੇਖਦੇ ਹਾਂ ਕਿ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਦਾ ਜਿਹੜਾ ਸਰਹੱਦ ਹੈ ਅਫਗਾਨਿਸਤਾਨ ਨਾਲ ਲੱਗਦੀ ਹੈ, ਔਰ ਅਫਗਾਨਿਸਤਾਨ ਨਾਲ ਦੀ ਨਾਲ ਹੀ ਜਿਉਂ ਹੀ ਤੁਸੀਂ ਇੰਡਸ ਟੱਪਦੇ ਹੋ ਸਾਡਾ ਪੰਜਾਬ ਆ ਜਾਂਦਾ ਹੈ, ਲਹਿੰਦਾ ਪੰਜਾਬ, ਫਿਰ ਚੜ੍ਹਦਾ ਪੰਜਾਬ। ਔਰ ਇਹੀ ਫਿਰ ਜਿਹੜਾ ਇੰਡੀਅਨ ਸਿਸਟਮ ਦੇ ਵਿੱਚ ਜਿੰਨੇ ਹਮਲਾਵਰ ਵੀ ਆਇਆ ਜਾਂ ਦੂਜਾ, ਸੋ ਜਿਹੜਾ ਸੋਵੀਅਤਸ ਦਾ ਐਂਬੀਸ਼ਨ ਸੀ ਔਰ ਇਹਨੂੰ ਕਿ ਕਮਿਊਨਿਜ਼ਮ ਨੂੰ ਜਿਹੜਾ ਸਪਰੈਡ ਕਰਨਾ ਅਲਟੀਮੇਟਲੀ, ਅਫਗਾਨਿਸਤਾਨ ਵੀ ਉਹਨਾਂ ਦੀ ਸਪੈਲ 'ਚ ਜਾ ਚੁੱਕਾ ਸੀ। ਔਰ ਇਹ ਜਦੋਂ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਪੂਰਾ ਆਪਣਾ ਕਬਜ਼ਾ ਜਮਾ ਲਿਆ ਫੌਜ ਭੇਜ ਕੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਡ੍ਰੀਮ ਪਾਕਿਸਤਾਨ ਦੇ ਹਵਾਲੇ ਨਾਲ ਗੈਰੀਜ਼ਨ ਸਟੇਟ ਜਾਂ ਫੌਜੀ ਸਟੇਟ ਜਿਹੜੀ ਹੈ ਉਸ ਦਾ ਉਹਨਾਂ ਨੇ ਦੇਖਿਆ ਸੀ, ਉਹ ਬਿਲਕੁਲ ਠੀਕ ਨਿਕਲਿਆ ਔਰ ਪਾਕਿਸਤਾਨ ਹੀ ਫਰੰਟ ਸਟੇਟ ਬਣਿਆ ਫਿਰ ਸੋਵੀਅਤ ਯੂਨੀਅਨ ਨੂੰ ਜਾਂ ਕਮਿਊਨਿਜ਼ਮ ਨੂੰ ਰੋਕਣ ਦੇ ਲਈ। ਭਾਵੇਂ ਉਹਦੀ ਬਹੁਤ ਕੀਮਤ ਪਾਕਿਸਤਾਨ ਨੇ ਅਦਾ ਕੀਤੀ, ਅੱਜ ਤੱਕ ਵੀ ਅਦਾ ਕਰ ਰਹੇ ਨੇ, ਲੇਕਿਨ ਕਮਿਊਨਿਜ਼ਮ ਦਾ ਜਿਹੜਾ ਸੀ ਉਹਨਾਂ ਦੀ ਡੈਥ ਜਿਹੜੀ ਅਲਟੀਮੇਟਲੀ ਉਹ ਅਫਗਾਨਿਸਤਾਨ ਦੀ ਧਰਤੀ ਤੇ ਹੀ ਹੋਈ, ਜਿਹਨੂੰ ਵੈਸੇ ਵੀ ਅਫਗਾਨਿਸਤਾਨ ਨੂੰ ਗ੍ਰੇਵਯਾਰਡ ਆਫ ਐਮਪਾਇਰਸ ਕਿਹਾ ਜਾਂਦਾ ਹੈ। ਔਰ ਉਸ ਤੋਂ ਬਾਅਦ ਹੀ 1999 ਤੱਕ ਪਹੁੰਚਦੇ ਆ ਉਹਨਾਂ ਦੀ ਡਿਫੀਟ ਵੀ ਹੁੰਦੀ ਚਲੀ ਗਈ, ਨੁਕਸਾਨ ਵੀ, ਹਾਲਾਂਕਿ ਫੌਜੀ ਕੰਟਰੋਲ ਤਾਂ ਉਹਨਾਂ ਦਾ ਸੀ, ਪਰ ਇਕਨੋਮਿਕਲ ਕਲੈਪਸ ਹੋਇਆ ਔਰ ਨਤੀਜੇ ਦੇ ਤੌਰ ਤੇ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ। ਹੁਣ ਉਸ ਪੀਰੀਅਡ ਦੇ ਵਿੱਚ ਜੇ ਅਸੀਂ ਭਾਰਤ ਦਾ ਰੋਲ ਦੇਖੀਏ ਤੇ ਜ਼ਾਹਰ ਹੈ ਕਿ ਨਹਿਰੂ ਦੇ ਪੀਰੀਅਡ 'ਚ ਜਦੋਂ 62 ਦੇ ਵਿੱਚ ਚਾਈਨਾ ਦੇ ਨਾਲ ਕਨਫਲਿਕਟ ਹੁੰਦਾ ਤੇ ਉਦੋਂ ਜਿਹੜਾ ਸੋਵੀਅਤ ਯੂਨੀਅਨ, ਭਾਵੇਂ ਭਾਰਤ ਨੇ ਆਪਣੀ ਮਿਲਟਰੀ ਇਕਵਿਪਮੈਂਟ ਜਾਂ ਟੈਕਨੋਲੋਜੀ ਜਾਂ ਸਾਰਾ ਮਾਡਲ ਤਾਂ ਅੱਜ ਵੀ ਭਾਰਤ ਦੇ ਵਿੱਚ ਉਹ ਸੋਵੀਅਤ ਮਾਡਲ ਹੀ ਹੈ, ਪਰ ਉਹ ਨਿਊਟਰਲ ਹੋ ਗਿਆ ਸੀ ਕਿਉਂਕਿ ਚਾਈਨਾ ਦੇ ਖਿਲਾਫ ਸੋਵੀਅਤ ਯੂਨੀਅਨ ਭਾਰਤ ਦਾ ਸਾਥ ਨਹੀਂ ਸੀ ਦੇਣਾ ਚਾਹੁੰਦਾ। ਔਰ ਉਦੋਂ ਕੈਨੇਡੀ ਅਮਰੀਕਾ ਦੇ ਵਿੱਚ ਸੀ ਔਰ ਜਿਹੜੇ ਪਹਿਲੇ ਪਲੇਨ ਗਏ ਜਾਂ ਮਦਦ ਕੀਤੀ, ਜਾਂ ਚਾਈਨਾ ਨੇ ਖੁਦ ਹੀ 38-40 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਲੈ ਕੇ ਵਨ ਸਾਈਡਡ ਸੀਜ਼ ਫਾਇਰ ਕਰ ਦਿੱਤਾ ਸੀ। ਅਦਰਵਾਈਜ਼ ਚਾਈਨਾ ਜੇ ਦਿੱਲੀ ਤੱਕ ਵੀ ਮਾਰਚ ਕਰਨਾ ਚਾਹੁੰਦਾ ਤਾਂ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ ਬਿਲਕੁਲ। ਜਿਹੜਾ ਇਹ ਤਾਂ ਸਭ ਕੁਝ ਛੱਡ ਕੇ ਇਹਨਾਂ ਨੇ ਅਸਾਮ ਦੇ ਵਿੱਚ ਜਿਹੜਾ ਅਰੁਣਾਚਲ ਹੈ, ਤਵਾਂਗ ਔਰ ਦੂਜਾ ਆਪਣਾ ਨਹਿਰੂ ਨੇ ਐਲਾਨ ਕਰਤਾ ਸੀ, ਰੇਡੀਓ ਤੋਂ ਹੁੰਦਾ ਸੀ, ਸਾਰੇ ਰਿਕਾਰਡ ਛਾੜਤੇ ਸੀ ਜਾਂ ਦੂਜੇ। ਸੋ ਇਹੀ ਸਿਚੁਏਸ਼ਨ ਜਿਹੜੀ ਖਾਸ ਤੌਰ ਤੇ ਵੀਰ ਸੰਦੀਪ ਸਿੰਘ ਹੋਰਾਂ ਦਾ ਸਵਾਲ ਹੈ, ਮੈਂ ਵੇਰਵਾ ਦੇਣ ਦਾ ਮੇਰਾ ਮਕਸਦ ਹੁੰਦਾ ਹੈ ਵੀ ਚਲੋ ਜਿਹੜੇ ਸਾਡੇ ਨਾਲ ਨਵੇਂ ਵੀ ਵੀਰ ਭੈਣਾਂ ਜੁੜਦੇ ਨੇ, ਇੱਕ ਤੁਹਾਨੂੰ ਪਾਸ ਦੀ ਝਲਕ ਮਿਲ ਜਾਂਦੀ ਹੈ ਕਿਉਂਕਿ ਕਿਤੇ ਵੀ ਜਦੋਂ ਅਸੀਂ ਪਲੈਨਟ ਤੇ ਆਪਣੇ ਹੋਮਲੈਂਡ ਪੰਜਾਬ ਦੀ ਗੱਲ ਕਰਦੇ ਹਾਂ ਔਰ ਤੁਸੀਂ ਇਸ ਨਵੇਂ ਵਰੇ ਦੇ ਵਿੱਚ ਗੁਰੂ ਅੱਗੇ, ਅਕਾਲ ਪੁਰਖ ਅੱਗੇ ਅਰਜ਼ੋਈ ਵੀ ਇਹੀ ਕੀਤੀ ਹੈ ਕਿ 556ਵਾਂ ਵਰਾ ਜਿਹੜਾ ਹੈ ਇਹ ਸਾਡੇ ਲਈ ਇੱਕ
ਪੋਜ਼ਿਟਿਵ ਸੁਨੇਹਾ ਲੈ ਕੇ ਆਏ, ਕੌਮ ਦਾ ਘਰ ਖਾਲਿਸਤਾਨ ਹੋਏ। ਜੀ। ਸੋ ਉਹਦੇ ਲਈ ਵੀ ਇਹ ਜਿਹੜੀ ਜੀਓ ਪੋਲਿਟਿਕਸ ਹੈ, ਕਿਉਂਕਿ ਜਦੋਂ ਵੀ ਦੁਨੀਆ ਦੇ ਵਿੱਚ ਨਵੇਂ ਮੁਲਕ ਬਣਦੇ ਨੇ, ਜੰਗਾਂ ਦੇ ਹਾਲਾਤ, ਟੈਨਸ਼ਨਸ ਨਵੀਆਂ, ਵੈਸੇ ਤਾਂ ਨਕਸ਼ੇ ਜੇ ਕਿਹਾ ਜਾਏ ਤਾਂ 100 ਸਾਲ ਬਾਅਦ ਹਰ ਇੱਕ ਮੁਲਕ ਦਾ ਹੀ ਨਕਸ਼ਾ ਬਦਲਦਾ ਰਹਿੰਦਾ ਹੈ, ਕੋਈ ਹਿੱਸਾ ਇੱਧਰ ਚਲਾ ਗਿਆ, ਕੋਈ ਉੱਧਰ ਚਲਾ ਗਿਆ, ਨਵੇਂ ਨੇਸ਼ਨ ਬਣਦੇ ਨੇ। ਜਦੋਂ ਯੂਨਾਈਟਿਡ ਨੇਸ਼ਨਸ ਹੋਂਦ ਦੇ ਵਿੱਚ ਆਈ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਤੇ 50 ਮੁਲਕ ਸੀ, ਅੱਜ 193 ਮੁਲਕ ਨੇ। ਸੋ ਇਹ ਬਦਲਦੇ ਰਹਿੰਦੇ ਨੇ। ਸੋ ਲੇਕਿਨ ਉਹਦੇ ਲਈ ਜਿਹੜੀ ਤਬਦੀਲੀ ਦੇ ਵਿੱਚ ਕੌਣ ਕਿਸ ਸਾਈਡ ਤੇ ਖੜਾ ਹੈ ਔਰ ਉਸ ਖਿੱਤੇ ਦੀ ਜੀਓ ਪੋਲਿਟਿਕਸ ਦੇ ਵਿੱਚ ਵੱਡੀਆਂ ਤਾਕਤਾਂ ਜਦੋਂ ਆਪਣੀ ਤਾਕਤ ਝੋਕਦੀਆਂ ਨੇ ਤੇ ਫਿਰ ਕੀ ਹੁੰਦਾ। ਹੁਣ ਬਹੁਤ ਵਾਰ ਜਿਹੜੀਆਂ, ਹਾਲਾਂਕਿ ਹਰ ਇੱਕ ਦੇ ਇਤਿਹਾਸ 'ਚ ਜੇ ਹੋਣਗੀਆਂ, ਪਰ ਮੇਰਾ ਖਿਆਲ ਹੈ ਵੀ ਸਿੱਖਾਂ ਦੇ ਇਤਿਹਾਸ 'ਚ ਜੇ ਜ਼ਿਆਦਾ ਨੇ। ਜੇ ਅਸੀਂ ਕਹਿੰਦੇ ਵੀ ਜੇ ਇਵੇਂ ਹੋ ਜਾਂਦਾ, ਹੁਣ ਜੇ 1979 'ਚ ਸੋਵੀਅਤ ਯੂਨੀਅਨ ਆ ਕੇ ਅਫਗਾਨਿਸਤਾਨ 'ਚ ਨਾ ਬੈਠਾ ਹੁੰਦਾ ਔਰ ਅਮਰੀਕਾ ਦਾ ਇੰਟਰਸਟ ਉਹਨੂੰ ਰੋਕਣ ਤੇ ਨਾ ਹੁੰਦਾ ਔਰ ਪਾਕਿਸਤਾਨ ਇੱਕ ਫਰੰਟ ਸਟੇਟ ਬਣ ਗਈ ਜਿੱਥੇ ਕਿ ਇਸਲਾਮਿਕ ਜਿਹਾਦ ਦਾ ਨਾਰਾ ਦੇ ਕੇ ਮੁਜਾਹਿਦੀਨ ਟ੍ਰੇਨਡ ਕੀਤੇ ਗਏ ਔਰ ਉਹਨਾਂ ਨੇ ਲੜਾਈ ਲੜੀ, ਤੇ ਫਿਰ ਇਵੇਂ ਨਹੀਂ, ਕਿਉਂਕਿ ਆਲਰੇਡੀ ਭਾਰਤ ਤਾਂ ਪੂਰੀ ਤਰ੍ਹਾਂ ਸੋਵੀਅਤ ਬਲਾਕ ਸੀ। ਮੈਂ ਤਾਂ ਅਕਸਰ ਜਦੋਂ ਇਹ ਕਹਿੰਦਾ ਵੀ ਭਾਰਤ ਤਾਂ ਸੋਵੀਅਤ ਯੂਨੀਅਨ ਦੀ ਇੱਕ ਸੈਟੇਲਾਈਟ ਕੰਟਰੀ ਸੀ। ਔਰ ਜੇ ਤੁਸੀਂ ਅੱਜ ਵੀ ਯੂਨਾਈਟਿਡ ਨੇਸ਼ਨ 'ਚ ਵੋਟਿੰਗ ਰਿਕਾਰਡ ਇੰਡੀਆ ਦਾ ਕੱਢ ਕੇ ਦੇਖੋ ਤੇ ਇੰਨੀ ਵਾਰੀ ਸੋਵੀਅਤ ਯੂਨੀਅਨ ਨੇ ਖੁਦ ਅਮਰੀਕਾ ਦੇ ਖਿਲਾਫ ਵੋਟ ਨਹੀਂ ਕੀਤੀ ਹੋਏਗੀ ਜਿੰਨੀ ਵਾਰੀ ਭਾਰਤ ਨੇ ਕੀਤੀ। ਹੁਣ ਤੁਸੀਂ ਇਮੇਜਿਨ ਕਰੋ ਕਿ ਜੇ ਪਾਕਿਸਤਾਨ ਔਰ ਅਮਰੀਕਾ 1979 ਤੋਂ 1999 ਤੱਕ ਉੱਥੇ ਨਾ ਉਲਝੇ ਹੁੰਦੇ, ਕਿਉਂਕਿ ਦੋਨੋਂ ਫਰੰਟ ਅਮਰੀਕਾ ਨਹੀਂ ਸੀ ਖੋਲ੍ਹਣਾ ਚਾਹੁੰਦਾ, ਕਿਉਂਕਿ ਸ਼ੁਰੂ 'ਚ ਐਸਾ ਆਂਦਾ ਹੈ, ਹਾਲਾਂ ਸਾਡੀ ਕਿਹੜੀ ਐਕਸੈਸ ਹੈ ਕੋਈ ਖੁਫੀਆ ਡਾਕੂਮੈਂਟਸ ਨੂੰ ਕਿ ਬਈ ਅਸੀਂ ਕਰੀਏ, ਕਿ ਜੇ ਜ਼ਿਆਉਲ ਹੱਕ ਜਿਹੜਾ ਕਿ ਪਾਵਰ 'ਚ ਆ ਚੁੱਕਾ ਸੀ ਔਰ ਇਹ ਸਾਰੀ ਵਾਰ ਉਹਦੇ ਪੀਰੀਅਡ 'ਚ ਹੀ ਲੜੀ ਗਈ, ਉਸ ਪੀਰੀਅਡ 'ਚ ਜੂਨ 84 ਦਾ ਘੱਲੂਘਾਰਾ ਹੁੰਦਾ। ਬਿਲਕੁਲ। ਹੁਣ ਜੇ ਉਦੋਂ ਇਵੇਂ ਨਾ ਹੋਇਆ ਹੁੰਦਾ ਕਿ ਅਮਰੀਕਾ ਔਰ ਪਾਕਿਸਤਾਨ ਨੇ ਇੱਕ ਫਰੰਟ ਦੇ ਉੱਤੇ ਆਲਰੇਡੀ ਸੋਵੀਅਤ ਯੂਨੀਅਨ ਦੇ ਨਾਲ ਲੜਾਈ ਵਿੱਢੀ ਹੋਈ ਸੀ ਔਰ ਸਾਰੀ ਟ੍ਰੇਨਿੰਗ ਤਾਂ ਪਿਸ਼ਾਵਰ CIA ਔਰ ISI ਮਿਲ ਕੇ ਹੀ ਉਸ ਆਪਰੇਸ਼ਨ ਨੂੰ ਚਲਾ ਰਹੇ ਸੀ, ਤਾਂ ਫਿਰ ਅਮਰੀਕਾ ਦੀ ਜਾਂ ਪੱਛਮੀ ਮੁਲਕਾਂ ਦੀ ਦਿਲਚਸਪੀ ਹੁੰਦੀ ਸਿੱਖਾਂ ਦੇ ਵਿੱਚ ਖਾਲਿਸਤਾਨ ਬਣਾਉਣ ਦੇ ਲਈ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਪਾਕਿਸਤਾਨ ਤਾਂ ਆਲਰੇਡੀ ਅਮਰੀਕਾ ਦੇ ਲਾਈਨ ਨੂੰ ਹੀ ਟੋ ਕਰਦਾ ਸੀ ਔਰ ਉਹਨਾਂ ਨੂੰ ਭਾਰਤ ਜੇ ਸੋਵੀਅਤ ਯੂਨੀਅਨ ਦੇ ਨਾਲ ਇਸ ਕਦਰ ਬਗਲਗੀਰ ਸੀ ਕਿ ਔਰ ਉਸ ਪੀਰੀਅਡ ਦੇ ਵਿੱਚ 70s ਦੇ ਵਿੱਚ ਇੱਕ ਅਮਰੀਕਨ ਐਂਬੈਸਡਰ ਦਿੱਲੀ 'ਚ ਸੀ, ਉਹਨਾਂ ਨੇ ਇੱਕ ਸਟੇਜ ਦੇ ਉੱਤੇ ਬੰਸੀ ਲਾਲ ਜਿਹੜਾ ਡਿਫੈਂਸ ਮਿਨਿਸਟਰ ਸੀ ਉਹਨੂੰ ਆ ਕੇ ਕਿਹਾ ਵੀ 1978 ਦੇ ਪੀਰੀਅਡ ਦੀ ਗੱਲ ਹੈ ਜਦੋਂ ਆਲਰੇਡੀ ਪਿੰਡਾਂ ਵਾਲਿਆਂ ਦੀ ਐਮਰਜੈਂਸ ਹੋ ਰਹੀ ਸੀ, ਕਿ ਉਹਨੂੰ ਐਂਬੈਸਡਰ ਮਿਲਿਆ ਤਾਂ ਉਹਨੇ ਉਹਨੂੰ ਪੁੱਛਿਆ ਕਿ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ। ਸੋ ਅਮਰੀਕਾ ਦੇ ਲਈ ਜੇ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰੇ ਜਿਹਨਾਂ ਦੀ ਦਿਲਚਸਪੀ ਹੈ, ਇਹ ਨਹੀਂ ਹੈ ਵੀ ਖਾਲਿਸਤਾਨ ਦੀ ਫਾਈਲ ਇਹਨਾਂ ਕੋਲ ਨਹੀਂ ਹੈ ਜਾਂ ਦੂਜਾ, ਪਰ ਕਿਉਂਕਿ 1979 'ਚ ਸੋਵੀਅਤ ਯੂਨੀਅਨ ਨੇ ਆਕੂਪਾਈ ਕਰ ਲਿਆ ਔਰ ਪਹਿਲੇ 2-3 ਸਾਲ ਅਮਰੀਕਾ ਇਨਵੋਲਵ ਨਹੀਂ ਸੀ, 2 ਸਾਲ ਉਹ ਇਕੱਲੇ ਹੀ ਲੜਦੇ ਰਹੇ ਔਰ ਲੂਜ਼ਰ ਸੀਗੇ। ਇਹ ਤਾਂ ਜਦੋਂ ਅਮਰੀਕਾ ਇਨਵੋਲਵ ਹੋਇਆ, ਪਾਕਿਸਤਾਨ ਇਨਵੋਲਵ ਹੋਇਆ, ਸਟਿੰਗਰ ਮਿਸਲਸ ਆਈਆਂ ਜਾਂ ਦੂਜੇ, ਹੁਣ ਜੇ ਉਹ ਸਿਨੈਰੀਓ ਨਾ ਡਿਵੈਲਪ ਹੋਇਆ ਹੁੰਦਾ ਤੇ ਜ਼ਾਹਰ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਵੀ ਐਨਕਰੇਜ ਕਰਨਾ ਸੀ, ਖੁਦ ਵੀ ਉਹਦਾ ਇੰਟਰਸਟ ਹੋਣਾ ਸੀ ਕਿ ਭਾਈ ਜੇ ਇੱਕ ਗੈਰੀਜ਼ਨ ਸਟੇਟ ਇਹਨਾਂ ਦੇ ਲਈ ਹੈ ਤੇ ਦੂਸਰੀ ਸਟੇਟ ਵੀ, ਉਹ ਜਿਹੜੀ ਬ੍ਰਿਟਿਸ਼ ਨੇ ਵੀ 47 'ਚ ਚਾਹਿਆ ਸੀ, ਇਹ ਤਾਂ ਸਿੱਖ ਲੀਡਰਸ਼ਿਪ ਦਾ ਆਪਣਾ ਹੁਣ ਜਿਹੜਾ ਉਹ ਅਕਲ ਦਾ ਨਿਕਲਿਆ ਦਿਵਾਲਾ ਅਕਲ ਦਾ, ਜਿਹਦੇ ਥੱਲੇ ਅਸੀਂ ਇੱਕ ਗੁਲਾਮੀ 'ਚੋਂ ਦੂਸਰੀ ਦੇ ਵਿੱਚ ਆਏ। ਸੋ ਅੱਜ ਵੀ ਹੁਣ ਜੇ ਦੇਖਿਆ ਜਾਏ ਵੀ ਸਿਚੁਏਸ਼ਨ, ਅਸੀਂ ਉਸ ਦੌਰ 'ਚ ਚਲੇ ਜਾਈਏ, ਅੱਜ ਸਾਡੇ ਲਈ ਇੱਕ ਪੋਜ਼ਿਟਿਵ ਸਿਨੈਰੀਓ ਜ਼ਰੂਰ ਹੈ, ਕਿਉਂਕਿ ਆਲਰੇਡੀ ਸਿੱਖ ਕੌਮ ਉਸ ਪੀਰੀਅਡ ਤਾਂ ਨਾ ਇਵੇਂ ਡਾਇਸਪੋਰਾ 'ਚ ਸੀ, ਨਾ ਇਵੇਂ ਇਨਫਲੂਐਂਸ਼ੀਅਲ ਸੀ, ਨਾ ਸਾਡੇ ਜਿਹੜੀ ਹੈ ਕੋਈ ਮੀਡੀਆ ਦੀ ਸਿੰਪੈਥੀ ਸੀ ਔਰ ਪ੍ਰੋਪੇਗੈਂਡੇ ਦੇ ਜ਼ੋਰ ਦੇ ਉੱਤੇ ਇੰਡੀਆ ਨੇ ਆਪਣਾ ਪੂਰਾ ਉਹ ਬਣਾਇਆ ਹੋਇਆ ਸੀ ਜੋ ਵੀ ਇੰਪੈਕਟ ਸੀ ਉਹਦਾ। ਲੇਕਿਨ ਅੱਜ ਇਹ ਸਿਨੈਰੀਓ ਡਿਫਰੈਂਟ ਹੈ। ਹੁਣ ਇੰਡੀਆ ਇੱਕੋ ਵੇਲੇ ਜਿਹੜਾ ਉਹ ਦੋਨਾਂ ਦੇ ਨਾਲ ਗੇਮ ਪਲੇ ਕਰ ਰਿਹਾ। ਹੁਣ ਅੱਜ ਹੀ ਸੱਜਣ ਨਾਲ ਗੱਲ ਹੋ ਰਹੀ ਸੀ ਕਿ ਵੀ ਇਹ ਤਾਂ ਨਹੀਂ ਹੈ ਵੀ ਜਿਵੇਂ ਅਮਰੀਕਾ ਜਾਂ ਕੈਨੇਡਾ ਅਲਟੀਮੇਟਲੀ ਸਿੱਖ ਤਾਂ ਬਹੁਤੇ ਮੈਟਰ ਨਹੀਂ ਕਰਦੇ, ਵੀ ਇਹਨੂੰ ਐਜ਼ ਏ ਪ੍ਰੈਸ਼ਰ ਟੈਕਟਿਕ ਵਰਤ ਕੇ ਜਿਹੜਾ ਅਲਟੀਮੇਟਲੀ ਇੰਡੀਆ ਦੇ ਪਾਲੇ 'ਚ ਭੁਗਤੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਜਿੰਨੀ ਇਹਨਾਂ ਦੇ ਰਾਈਟ ਅਪਸ 'ਚੋਂ ਜਾਂ ਮੁਲਾਕਾਤਾਂ 'ਚੋਂ ਥੋੜ੍ਹਾ ਬਹੁਤ ਅਸੀਂ ਕੱਢ ਸਕੇ ਹਾਂ
ਇੰਡੀਆ ਨੂੰ ਸਭ ਤੋਂ ਜ਼ਿਆਦਾ ਇਹ ਹੈ ਕਿ ਵੀ ਜੋ ਕੰਮ ਇੰਡੀਆ ਨੇ ਅਮਰੀਕਾ ਦੀ ਸੋਇਲ ਤੇ ਕਰਨਾ ਚਾਹਿਆ ਫਰੈਂਡਲੀ ਕੰਟਰੀ ਦੇ ਤੌਰ ਤੇ, ਬਿਲਕੁਲ, ਇਹ ਤਾਂ ਕਦੇ ਸੋਵੀਅਤ ਯੂਨੀਅਨ ਜਾਂ ਚਾਈਨਾ ਜਾਂ ਈਰਾਨ ਦੀਆਂ ਏਜੰਸੀਆਂ ਨੇ ਵੀ ਨਹੀਂ ਕੀਤਾ। ਸੋ ਗੱਲ ਇਹ ਨਹੀਂ ਹੈ ਕਿ ਵੀ ਸਾਡਾ ਫੈਕਟਰ ਕਿੰਨਾ ਕਿ ਇੰਪੋਰਟੈਂਟ ਹੈ ਜਾਂ ਨਹੀਂ ਹੈ। ਅਮਰੀਕਾ ਦਾ ਜਿਹੜਾ ਭਾਰਤ ਦੇ ਨਾਲ ਸਟ੍ਰੈਟੇਜਿਕ ਜਿਹੜੀ ਨੀਤੀ ਇਨਫੈਕਟ ਜੂਨੀਅਰ ਬੁਸ਼ ਪੀਰੀਅਡ ਪੋਸਟ 9/11 ਸ਼ੁਰੂ ਹੋਈ, ਦੈਨ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਦੋਨੋਂ ਟਰਮਸ ਜਿਹੜੇ ਕੰਟੀਨਿਊ ਰਹੀ, ਟਰੰਪ ਵੇਲੇ ਵੀ ਰਹੀ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵੀ ਰਹੀ। ਇਹਨੂੰ ਜਿਹੜਾ ਸਭ ਤੋਂ ਵੱਡਾ ਅਮਰੀਕਾ ਨੂੰ ਝਟਕਾ ਜਾਂ ਸ਼ੌਕ ਲੱਗਾ ਕਿ ਵੀ ਇਹ ਤਾਂ ਇਹਦੇ ਤੇ ਤੁਸੀਂ ਕੀ ਟਰਸਟ ਕਰ ਸਕਦੇ ਹੋ ਵੀ ਇਹ ਫਰੈਂਡਲੀ ਕੰਟਰੀ ਨਹੀਂ ਬਣੇਗਾ। ਔਰ ਇਹੀ ਸਾਡਾ ਇਹਨਾਂ ਨੂੰ ਕਹਿਣਾ ਵੀ ਅਲਟੀਮੇਟਲੀ, ਔਰ ਇਹ ਸਾਹਮਣੇ ਆ ਗਿਆ ਜਦੋਂ ਹੁਣ ਯੂਕਰੇਨ ਦੇ ਵੇਲੇ ਕਿਵੇਂ ਇਹਨੇ ਰਸ਼ੀਆ ਦੇ ਪਾਲੇ 'ਚ ਹੀ ਖਲੋਤਾ ਰਿਹਾ ਔਰ ਕਿਵੇਂ 22-23 ਬਿਲੀਅਨ ਡਾਲਰ ਦੀ ਆਇਲ ਟ੍ਰੇਡ ਕੀਤੀ, ਜਦੋਂ ਕਿ ਨਾਰਮਲ ਟ੍ਰੇਡ ਰਸ਼ੀਆ ਦੇ ਨਾਲ 2 ਬਿਲੀਅਨ ਡਾਲਰ ਤੋਂ ਉਹਨਾਂ ਦੀ ਜ਼ਿਆਦਾ ਨਹੀਂ ਹੈ। ਇਹੀ ਸਿਚੁਏਸ਼ਨ ਜਿਹੜੀ ਹੈ ਮੈਂ ਸਮਝਦਾ ਵੀ ਭਾਰਤ ਨੂੰ ਜਿਹੜਾ ਹੈ ਉਹ ਅਲਟੀਮੇਟਲੀ ਕੁੱਟਣਾ ਤਾਂ ਅਮਰੀਕਾ ਦੇ ਵੈਸਟਰਨ ਕੰਟਰੀਜ਼ ਨਹੀਂ ਹੈ, ਰਸ਼ੀਆ ਕਦੇ ਵੀ, ਔਰ ਇੱਕ ਪਾਸੇ ਚਾਈਨਾ ਦੇ ਨਾਲ ਹੌਸਟਿਲਿਟੀ ਮੁੱਲ ਲਈ ਹੋਈ ਹੈ। ਔਰ ਜੇ 1962 ਚ ਜਦੋਂ ਸੋਵੀਅਤ ਯੂਨੀਅਨ ਬਹੁਤ ਵੱਡੀ ਪਾਵਰ ਸੀ, ਅਜੇ ਚਾਈਨਾ ਤਾਂ ਕ੍ਰੋਲ ਕਰ ਰਿਹਾ ਸੀ, ਉਹ ਰਿੜ ਰਿਹਾ ਸੀ, ਤੇ ਉਦੋਂ ਸੋਵੀਅਤ ਯੂਨੀਅਨ ਨਿਊਟਰਲ ਹੋ ਗਿਆ ਸੀ ਵੀ ਨਹੀਂ ਅਸੀਂ ਫੈਲੋ ਕਾਮਰੇਡ ਦੇ ਖਿਲਾਫ। ਹਾਲਾਂ ਉਹਨਾਂ ਦੇ ਨਾਲ ਟੈਨਸ਼ਨ ਵੀ ਸੀ ਚਾਈਨਾ ਰਸ਼ੀਆ ਦੀ ਮਨਚੂਰੀਆ ਪ੍ਰੋਵਿੰਸ ਨੂੰ ਲੈ ਕੇ, ਤੇ ਉਹ ਨਿਊਟਰਲ ਸੀ। ਅੱਜ ਤਾਂ ਰਸ਼ੀਆ ਦੀ ਇਕੋਨਮੀ ਔਰ ਮਿਲਟਰੀ ਔਰ ਬਹੁਤ ਕੁਝ ਚਾਈਨਾ ਤੇ ਡਿਪੈਂਡੈਂਟ ਹੈ। ਅੱਜ ਤਾਂ ਜਿਹੜੀ ਹੈ ਉਹ ਕਲਾਇੰਟ ਸਟੇਟ ਬਣੀ ਹੋਈ ਹੈ ਰਸ਼ੀਆ। ਸੋ ਇਸ ਹਾਲਤ 'ਚ ਜੇ ਚੀਨ ਦੇ ਨਾਲ ਵੀ ਇੱਕੋ ਵੇਲੇ ਪੰਗਾ, ਜਿਵੇਂ ਹੁਣ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਔਰ ਅੱਜ ਵੀ ਸਾਡਾ ਇੱਕ ਹੋਏਗਾ ਇਸ ਦੇ ਉੱਤੇ ਕਿ ਵੀ ਜਿਹੜੇ ਕਲਾਊਡਸ ਔਨ ਦਾ ਹੋਰਾਈਜ਼ਨ ਨੇ ਇਸ ਸਾਰੇ ਦੇ ਵਿੱਚ ਕੀ ਹੋਏਗਾ। ਸੋ ਰਸ਼ੀਆ ਤਾਂ ਸਵਾਲ ਹੀ ਨਹੀਂ ਹੈ ਕਿ ਵੀ ਇਸ ਮਾਮਲੇ ਦੇ ਵਿੱਚ ਕੋਈ ਜੇ ਚਾਈਨਾ ਦੇ ਨਾਲ ਕਲੈਸ਼ ਹੁੰਦਾ ਤੇ ਜੇ ਈਵਨ ਚਾਈਨਾ ਇੰਡੀਆ ਹੁੰਦਾ, ਅਮਰੀਕਾ ਜਿਹੜਾ ਉਹਦਾ ਉਸ ਪਾਸੇ ਵੱਲ ਜਾਣਾ ਨੈਕਸਟ ਟੂ ਇੰਪੋਸੀਬਲ ਹੈ। ਸੋ ਇਹਨਾਂ ਦਾ ਤਾਂ ਜੋ ਵੀ ਹੈ ਈਦਰ ਵੇ ਬੇੜਾ ਗਰਕ ਹੋਣਾ ਹੀ ਹੈ, ਇਹਨਾਂ ਦਾ ਸਾਨੂੰ ਕੋਈ ਬਹੁਤੀ ਫਿਕਰ ਕਰਨ ਦੀ ਲੋੜ ਵੀ ਨਹੀਂ। ਹਾਂ, ਅਸੀਂ ਇਹ ਦੇਖੀਏ ਵੀ ਇਸ ਸਾਰੇ ਸਿਨੇਰੀਓ 'ਚ ਜਿਹੜਾ ਕਨਫਲਿਕਟ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦਾ ਇੱਕ ਚੇਂਜਿੰਗ ਕਨਫਲਿਕਟ ਹੋਏਗਾ, ਉਹਦੇ 'ਚ ਅਸੀਂ ਆਪਣੇ ਖਾਲਿਸਤਾਨ ਦੇ ਮੁੱਦੇ ਨੂੰ ਕਿਵੇਂ ਜਿਹੜਾ ਉਹ ਇੱਕ ਹਕੀਕਤ ਦੇ ਵਿੱਚ ਬਦਲ ਸਕਦੇ ਹਾਂ। ਬਾਕੀ ਜਦੋਂ ਅਸੀਂ ਅੱਜ 556ਵੇਂ ਵਰ੍ਹੇ ਦੀ ਗੱਲ ਕਰ ਰਹੇ ਹਾਂ, ਇੱਕ ਚੰਗਾ ਰੁਝਾਨ ਸੀ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਵੀ ਔਰ ਵੈਲ ਵਿਸ਼ਰਸ ਵੱਲੋਂ ਸਾਰੇ ਪਾਸੇ ਨਵੇਂ ਸਾਲ ਦੀ ਵਧਾਈ ਦਿੱਤੀ ਜਾ ਰਹੀ ਸੀ। ਇਹ ਵੀ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਆਪਣੀ ਪਛਾਣ ਦੀ ਲੜਾਈ ਦੀ ਗੱਲ ਕਰਦੇ ਹਾਂ, ਜਿਵੇਂ ਸਾਡਾ ਕੱਲ ਦਾ ਟੌਪਿਕ ਸੀ ਜਿਹਦੇ 'ਚ ਅਸੀਂ ਜ਼ਿਕਰ ਕੀਤਾ ਸੀ ਕਿ 13 ਮਾਰਚ 1981 ਨੂੰ ਜਿਹੜਾ ਮਤਾ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਜਿਹੜੀ ਹੋਈ, ਜਿਹਦੀ ਪ੍ਰਧਾਨਗੀ ਗੰਗਾ ਸਿੰਘ ਢਿੱਲੋਂ ਨਨਕਾਣਾ ਸਾਹਿਬ ਫਾਊਂਡੇਸ਼ਨ ਨੇ ਕੀਤੀ, ਉਹਨਾਂ ਨੇ ਮਤਾ ਕੀਤਾ ਕਿ ਭਾਈ ਸਿੱਖ ਇੱਕ ਅਲੱਗ ਕੌਮ ਹੈ, ਸਿੱਖ ਸਾਰੇ ਸੈਪਰੇਟ ਨੇਸ਼ਨ, ਸਿੱਖ ਸਾਰੇ ਨੇਸ਼ਨ। ਔਰ ਉਹਨੇ ਕਿੰਨੀ ਵੱਡੀ ਇੱਕ ਜਿਹੜਾ ਉਹ ਟਰਨਿੰਗ ਪੁਆਇੰਟ ਬਣਿਆ, ਕਿੰਨਾ ਵਾਵੇਲਾ ਮਚਿਆ ਔਰ ਉਹ ਸਾਰੇ ਦੇ ਉੱਤੇ। ਸੋ ਇਹ ਤੁਹਾਡੀ ਪਛਾਣ ਦੀ ਲੜਾਈ 'ਚ ਇੱਕ ਵੱਡੇ ਮੀਲ ਪੱਥਰ ਹੁੰਦੇ ਨੇ। ਔਰ ਇਹ ਉਹੀ ਪੀਰੀਅਡ ਸੀ ਕਿ ਉਸ ਪੀਰੀਅਡ 'ਚ ਜਦੋਂ ਇਸ ਪਾਸੇ ਇਹ ਮਤਾ ਪਾਸ ਕੀਤਾ ਗਿਆ ਸੀ, ਦੂਸਰੇ ਪਾਸੇ ਯੂਕੇ ਦੇ ਵਿੱਚ ਇੱਕ ਕੇਸ ਜਿਹੜੇ ਬੜਾ ਜਿਹੜਾ ਉਹ ਚਰਚਾ ਦੇ ਵਿੱਚ ਸੀ ਡਿਸਕ੍ਰਿਮੀਨੇਸ਼ਨ ਦੇ ਥੱਲੇ, ਕਿਉਂਕਿ ਐਥਨੀਸਿਟੀ ਦੇ ਤੌਰ ਦੇ ਉੱਤੇ ਤਾਂ ਡਿਸਕ੍ਰਿਮੀਨੇਸ਼ਨ ਦਾ ਲਾਅ ਸੀ, ਰਿਲੀਜੀਅਸ ਮਾਮਲੇ ਦਾ ਨਹੀਂ ਸੀ। ਸੋ ਉਹਦੇ 'ਚ ਕਾਫੀ ਉਹ ਪਪੂਲਰ ਕੇਸ ਸੀ, ਉਹਦਾ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ। ਔਰ ਉਹ ਅਲਟੀਮੇਟਲੀ ਹਾਊਸ ਆਫ ਲਾਰਡਸ ਤੱਕ ਪਹੁੰਚਿਆ ਔਰ ਜਿਹੜੇ ਸਿੱਖ ਵਕੀਲਾਂ, ਜਿਹੜੇ ਸਿੱਖ ਬੱਚੇ ਦੇ ਨਾਲ ਜੁੜਿਆ ਹੋਇਆ ਕੇਸ ਸੀ ਕਿ ਸਕੂਲ 'ਚ ਉਹਨੂੰ ਦਸਤਾਰ ਦੇ ਨਾਲ ਨਹੀਂ ਸੀ ਜਾਣ ਦਿੱਤਾ ਗਿਆ। ਔਰ ਉਹ ਜਦੋਂ ਹਾਊਸ ਆਫ ਲਾਰਡਸ ਦੇ ਵਿੱਚ ਗਿਆ ਔਰ ਹਾਊਸ ਆਫ ਲਾਰਡਸ ਦੇ ਵਿੱਚ ਉਹਨਾਂ ਨੇ ਇਹ ਮੰਨਿਆ ਔਰ ਪਾਸ ਕੀਤਾ ਕਿ ਸਿੱਖਸ ਆਰ ਨਾਟ ਓਨਲੀ ਅ ਰਿਲੀਜਨ, ਇਟਸ ਆਲਮੋਸਟ ਅ ਰੇਸ, ਕਿ ਸਿੱਖ ਅਲੱਗ ਰੇਸ ਨੇ। ਹੁਣ ਜਿਵੇਂ ਐਥਨੀਸਿਟੀ ਦੇ ਸਵਾਲ ਦੇ ਉੱਤੇ ਇੱਥੇ ਤੱਕ ਯੂਕੇ 'ਚ ਪਹੁੰਚ ਗਏ ਕਿ ਭਾਈ ਹੁਣ ਕਾਲਮ ਹੁੰਦਾ ਐਥਨੀਸਿਟੀ ਦਾ ਅੱਡ ਸਿੱਖਾਂ ਦੇ। ਅਮਰੀਕਾ 'ਚ ਵੀ ਅਮਰੀਕਨ ਸੈਂਸਸ 'ਚ ਵੀ ਅਜੇ ਅਸੀਂ ਇੱਕ ਸਟੈਪ ਪਿੱਛੇ ਆ, ਪਰ ਉਸ ਪਾਸੇ ਵੱਲ ਜਾ ਰਹੇ ਹਾਂ। ਔਰ ਮੈਨੂੰ ਯਾਦ ਹੈ ਕੁਦਰਤਨ ਜਦੋਂ ਇਹ ਖਬਰ ਉੱਥੇ ਇੰਡੀਆ ਦੇ ਮੀਡੀਆ 'ਚ ਵੀ ਲੱਗੀ ਕਿ ਭਾਈ ਉਹ ਤਾਂ ਹਾਊਸ ਆਫ ਲਾਰਡਸ ਨੇ ਯੂਕੇ ਦੇ ਵਿੱਚ ਤਾਂ ਸਿੱਖਾਂ ਨੂੰ
ਅਲੱਗ ਨਸਲ ਮੰਨ ਲਿਆ, ਤੁਸੀਂ ਤਾਂ ਇੱਕ ਕੌਮ ਦੀ ਗੱਲ ਕਰਦੇ ਹੋ, ਇਹ ਤਾਂ ਉਸ ਤੋਂ ਵੀ ਅੱਗੇ ਹੈ। ਤੇ ਉਸ ਨੂੰ ਉਦੋਂ ਸੰਤ ਪਿੰਡਰਾਂਵਾਲੇ ਗੁਰੂ ਨਾਨਕ ਨਿਵਾਸ ਦੀ ਛੱਤ ਤੇ ਹੁੰਦੇ ਸੀ, ਬਾਅਦ ਚ ਜਿਹੜਾ ਉਹ ਦੂਸਰੇ ਲੰਗਰ ਦੀ ਛੱਤ ਤੇ ਗਏ ਜਿੱਥੇ ਉਹ ਆਮ ਸਿੱਖ ਸੰਗਤ ਮਿਲਦੀ ਸੀ। ਸੋ ਉਹ ਉਹਨਾਂ ਨੂੰ ਉਹ ਅਖਬਾਰ ਪੜ੍ਹ ਕੇ ਸੁਣਾ ਰਿਹਾ ਸਿੰਘ, ਤੇ ਉਹ ਕਹਿੰਦੇ ਨੇ, ਔਰ ਉਹਨਾਂ ਨੇ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸੰਤਾਂ ਨੇ ਕਿਹਾ, ਦੇਖ ਲਓ ਇਹਨਾਂ ਨੂੰ ਇੱਥੇ ਤਕਲੀਫ ਹੈ ਕਿ ਅਸੀਂ ਕਹਿ ਰਹੇ ਹਾਂ ਵੀ ਸਿੱਖ ਇੱਕ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ, ਪਰ ਉਧਰ ਦੇਖੋ ਉਹਨਾਂ ਨੇ ਹਾਊਸ ਆਫ ਲਾਰਡਸ ਨੇ ਜਿਹੜਾ ਉਹ ਮੰਨ ਲਿਆ ਕਿ ਵੀ ਸਿੱਖ ਤਾਂ ਇੱਕ ਅੱਡ ਰੇਸ ਹੈ। ਹੁਣ ਇਹ ਜਿਹੜੇ ਮਾਰਕ ਹੁੰਦੇ ਨੇ, ਇਸੇ ਤਰ੍ਹਾਂ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਕਨਸੈਪਟ ਦੀ ਗੱਲ ਆਈ, ਔਰ ਇਹ ਇੱਕ ਲੰਬੀ ਕਹਾਣੀ ਹੈ, ਮੈਂ ਉਸ ਦੇ ਵਿੱਚ ਵੇਰਵੇ ਚ ਨਹੀਂ ਜਾਵਾਂਗਾ ਕਿ ਭਾਈ ਕਿਵੇਂ ਇਸ ਦੇ ਵਿੱਚ ਜਿਹੜੇ ਇਨਸਟਰੂਮੈਂਟਲ ਸੀ, ਭਾਵੇਂ ਉਹ ਸਰਪਾਲ ਸਿੰਘ ਪੁਰੇਵਾਲ ਸੀ ਜਿਨ੍ਹਾਂ ਨੇ ਮਿਹਨਤ ਕੀਤੀ, ਔਰ ਮਿਹਨਤ ਇਸ ਲਿਹਾਜ਼ ਨਾਲ ਕਿਉਂਕਿ ਮੈਂ ਜਿਵੇਂ ਨਹੀਂ, ਜਦੋਂ ਅਸੀਂ ਕੈਲੰਡਰ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਮੈਂ ਇਹ ਨਹੀਂ ਹੁੰਦਾ ਵੀ ਇਹ ਤਰੀਕਾਂ ਦੀ ਜਮਾ ਨਫੀ ਨਹੀਂ ਹੈ, ਤਰੀਕਾਂ ਮੈਟਰ ਕਰਦੀਆਂ ਨੇ। ਲਿਊਨਰ ਚੋਂ ਤੁਸੀਂ ਸੋਲਰ ਦੇ ਉੱਤੇ ਕਿਉਂਕਿ ਫਿਕਸ ਡੇਟਾ ਹੁੰਦੀਆਂ ਨੇ, ਪਰ ਇਸ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੁੰਦਾ ਜਦੋਂ ਹੁਣ ਅਸੀਂ ਬਿਕਰਮੀ ਕੈਲੰਡਰ ਦੀ ਗੱਲ ਕਰਦੇ ਹਾਂ, ਜਿਹੜਾ ਹਿੰਦੂ ਕੈਲੰਡਰ ਹੈ, ਜਿਹੜਾ ਕਿ ਈਸਾਈ ਕੈਲੰਡਰ ਤੋਂ ਜਿਹੜਾ ਬਿਫੋਰ ਕ੍ਰਾਈਸਟ ਐਂਡ ਏਡੀ ਦੇ ਨਾਲ ਜੁੜਿਆ ਹੋਇਆ ਕੈਲੰਡਰ ਹੈ, ਜਦੋਂ ਜਿਹਦਾ ਵਰਾ 2024 ਹੈ, ਇਹਨੂੰ ਤੁਸੀਂ ਇਸ ਦੇ ਵਿੱਚ 57 ਸਾਲ ਹੋਰ ਮਿਲਾ ਦਿਓ 2024 ਦੇ ਵਿੱਚ, ਤੇ ਉਹ ਬਿਕਰਮੀ ਕੈਲੰਡਰ ਬਣਦਾ। ਉਹ ਇੰਨਾ 57 ਸਾਲ ਪੁਰਾਣਾ ਰਾਜਾ ਬਿਕਰਮਾਦਿੱਤ ਦੇ ਨਾਲ ਜੁੜਿਆ ਹੋਇਆ, ਉਜੈਨ ਦਾ ਜਿਹੜਾ ਰਾਜਾ ਸੀ, ਜਿਹੜਾ ਸ਼ਾਇਦ ਮੱਧ ਪ੍ਰਦੇਸ਼ ਦਾ ਵਿੱਚ ਹੈ। ਔਰ ਇਹਦੀ ਜਦੋਂ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਜਿਹੜਾ ਹਿੰਦੂ ਕੈਲੰਡਰ ਦੀ, ਜਦੋਂ ਸੂਰਜ ਦੇ ਉਹ ਸੂਰਜ ਚੜ੍ਹਨ ਤੇ ਡੁੱਬਣ ਦਾ ਸਮਾਂ, ਔਰ ਸੂਰਜ ਚੜ੍ਹਨ ਔਰ ਡੁੱਬਣ ਦਾ ਸਮਾਂ ਜਿਸ ਨੂੰ ਆਧਾਰ ਮੰਨਿਆ ਜਾਂਦਾ ਹੈ, ਉਸ ਦਾ ਲੌਂਜੀਚੂਡ, ਜਿਹਨੂੰ ਸਾਡੇ ਖਿੱਤੇ 'ਚ ਲੌਂਗੀਚੂਡ ਹੀ ਅਸੀਂ ਕਹਿੰਦੇ ਹੁੰਦੇ ਸੀ, ਇੱਥੇ ਲੌਂਜੀਚੂਡ ਕਹਿੰਦੇ ਨੇ, ਤੇ ਲੈਟੀਚੂਡ, ਔਰ ਇਹ ਅਕਸ਼ਾਂਸ਼ ਇੱਕ ਨੂੰ ਕਹਿੰਦੇ ਨੇ, ਤੇ ਇੱਕ ਦਾ ਕੋਈ ਹੋਰ ਲਫ਼ਜ਼ ਹੈ ਜਿਹੜਾ ਉਸ ਨੂੰ ਕੈਲਕੂਲੇਟ ਕੀਤਾ ਜਾਂਦਾ ਵੀ ਉਹਦਾ ਲੌਂਜੀਚੂਡ ਕੀ ਹੈ, ਲੈਟੀਚੂਡ ਕੀ ਹੈ। ਔਰ ਡੇ ਨੂੰ ਕੈਲਕੂਲੇਟ ਕਰਨ ਤੋਂ ਪਹਿਲਾਂ ਸੂਰਜ ਚੜ੍ਹਨ ਤੇ ਡੁੱਬਣ ਦਾ ਸਮਾਂ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਮੰਦਰ ਤੇ ਪੈਂਦੀਆਂ ਨੇ, ਔਰ ਉਸ ਦੇ ਲੌਂਜੀਚੂਡ ਔਰ ਲੈਟੀਚੂਡ ਦੇ ਆਧਾਰ ਦੇ ਉੱਤੇ ਸੂਰਜ ਚੜ੍ਹਨ ਦਾ ਸਮਾਂ ਕੈਲਕੂਲੇਟ ਹੁੰਦਾ ਹੈ, ਫਿਰ ਸੂਰਜ ਡੁੱਬਣ ਦਾ ਸਮਾਂ ਹੁੰਦਾ ਹੈ। ਸੋ ਜਦੋਂ ਸਰਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ ਇਹ ਸ਼ੇਪ ਦਿੱਤੀ, ਤੇ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਆਧਾਰ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਮੰਦਰ ਸਾਹਿਬ ਦੇ ਉੱਤੇ ਪੈਂਦੀਆਂ ਨੇ, ਅੰਮ੍ਰਿਤਸਰ ਸ਼ਹਿਰ ਔਰ ਹਰਮੰਦਰ ਸਾਹਿਬ ਦੇ ਉਸ ਖਿੱਤੇ ਦਾ ਲੌਂਜੀਚੂਡ ਤੇ ਲੈਟੀਚੂਡ, ਇਹਨੂੰ ਕੈਲਕੂਲੇਟ ਕਰਕੇ ਸੂਰਜ ਚੜ੍ਹਨ ਤੇ ਡੁੱਬ, ਇਸ ਲਈ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪ੍ਰਕਾਸ਼ ਤੋਂ 500 ਸਾਲ ਦੀ ਉਹਨਾਂ ਨੇ ਡਾਇਰੀ ਤਿਆਰ ਕੀਤੀ ਸੀ, ਜਿਹੜੀ ਕਿ ਆਧਾਰ ਸੀ, ਕਿਉਂਕਿ ਗੁਰੂ ਸਾਹਿਬਾਨ ਦੇ ਪੀਰੀਅਡ 'ਚ 2 ਕੈਲੰਡਰ ਉਸ ਖਿੱਤੇ ਦੇ ਵਿੱਚ ਜਿਹੜੀਆਂ ਡੇਟਾਂ ਦੇ ਲਈ ਸਨ। ਜ਼ਾਹਰ ਹੈ ਬਿਕਰਮੀ ਕੈਲੰਡਰ ਜਿਹਨੂੰ ਹਿੰਦੂ ਕੈਲੰਡਰ ਕਿਹਾ ਜਾਂਦਾ ਹੈ, ਔਰ ਜਿਹੜੇ ਹੁਕਮਰਾਨ ਦਿੱਲੀ ਤਖਤ ਦੇ ਉੱਤੇ ਆਏ, ਮੁਗਲ ਸੀ ਜਾਂ ਮੁਗਲਾਂ ਤੋਂ ਪਹਿਲਾਂ ਪਠਾਨ ਸੀ, ਉਹਨਾਂ ਦਾ ਹਿਜਰੀ ਕੈਲੰਡਰ ਸੀ, ਔਰ ਹਿਜਰੀ ਕੈਲੰਡਰ ਇਸਲਾਮਿਕ ਕੈਲੰਡਰ ਹੈ, ਚੰਦਰਮਾ ਦੇ ਨਾਲ ਜੁੜਿਆ ਹੋਇਆ ਹੈ, ਔਰ ਇਹਦਾ ਕੈਲਕੂਲੇਸ਼ਨ ਦਾ ਵਰ ਹੈ ਜਦੋਂ ਕਿ ਨਬੀ ਮੁਹੰਮਦ ਸਾਹਿਬ ਹਿਜਰਤ ਕਰਕੇ ਆਪਣੇ ਫਾਲੋਅਰਸ ਦੇ ਨਾਲ ਮੱਕੇ ਤੋਂ ਮਦੀਨੇ ਗਏ, ਹਿਜਰਤ ਮਾਈਗ੍ਰੇਸ਼ਨ ਨੂੰ ਕਹਿੰਦੇ ਨੇ, ਔਰ ਇੱਕ ਵਾਰ ਤਾਂ ਉਹਨਾਂ ਨੂੰ ਮੱਕਾ ਛੱਡਣਾ ਪਿਆ, ਪਰ ਜਦੋਂ ਵਾਪਸ ਉਹਨਾਂ ਨੇ ਆ ਕੇ ਮੱਕਾ ਦੁਬਾਰਾ ਆਕੂਪਾਈ ਕੀਤਾ, ਔਰ ਲੇਟਰ ਔਨ ਜਦੋਂ ਕਿ ਇਹਨੂੰ ਐਜ਼ ਏ ਇਸਲਾਮਿਕ ਕੈਲੰਡਰ ਐਕਸੈਪਟ ਕੀਤਾ ਗਿਆ, ਤੇ ਜਿਹੜਾ ਟਾਈਮ ਲਾਈਨ ਹੈ ਓਬਵੀਅਸਲੀ ਚੰਦਰਮਾ ਦੀ ਲਿਊਨਰ ਕੈਲਕੂਲੇਸ਼ਨ ਹੈ, ਇਸ ਲਈ ਟਾਈਮ ਵੀ ਚੰਦਰਮਾ ਕਦੋਂ ਆਏਗਾ ਜਾਂ ਸਾਲ ਦਾ ਦਿਨ ਬਦਲਦੇ ਰਹਿੰਦੇ ਨੇ, ਸੋਲਰ ਦੇ ਵਿੱਚ ਮੋਰ ਫਿਕਸੇਸ਼ਨ ਹੈ, ਪਰ ਮੈਂ ਕੈਲਕੂਲੇਸ਼ਨ ਦੀ ਗੱਲ ਕਰ ਰਿਹਾ। ਸੋ ਉਹਨਾਂ ਨੇ ਆਧਾਰ ਹਿਜਰੀ ਕੈਲੰਡਰ ਬਣਾਇਆ। ਸੋ ਜਿੰਨੀਆਂ ਤਰੀਕਾ ਜਿਹੜਾ ਸਰਕਾਰੀ ਰਿਕਾਰਡ ਸੀ ਦਿੱਲੀ ਦਰਬਾਰ ਦਾ ਜਾਂ ਲਾਹੌਰ ਦਰਬਾਰ ਦਾ, ਉਹ ਜ਼ਾਹਰ ਹੈ ਪਰਸ਼ੀਅਨ ਦੇ ਵਿੱਚ ਅਰਬ ਔਰ ਸੀ, ਔਰ ਜਿਹੜੀਆਂ ਡੇਟਾ ਸੀ, ਜਿਹੜੀਆਂ ਸਰਕਾਰੀ ਡਾਇਰੀਜ਼ ਲਿਖੀਆਂ ਜਾਂਦੀਆਂ ਸੀ ਜਾਂ ਕੋਰਟ ਦੀਆਂ ਜਾਂ ਦਰਬਾਰਾਂ ਦੀ ਕਾਰਵਾਈ ਹੈ, ਉਹ ਹਿਜਰੀ ਸੰਮਤ ਦੇ ਮੁਤਾਬਕ ਸੀ। ਸੋ ਪਹਿਲਾ ਸਭ ਤੋਂ ਵੱਡਾ ਕੰਮ ਤਾਂ ਸੀ ਕਿ ਇਸ 500 ਸਾਲ ਦੇ ਵਿੱਚ ਜਿੱਥੇ ਜਿੱਥੇ ਫਿਰ ਸਿੱਖ ਇਤਿਹਾਸ ਦੇ ਆਪਣੇ ਸੋਰਸ ਸੀ, ਜ਼ਾਹਰ ਹੈ ਜਿਨ੍ਹਾਂ ਨੇ ਮੋਸਟਲੀ ਬਿਕਰਮੀ ਕੈਲੰਡਰ ਇਸਤੇਮਾਲ ਕੀਤਾ ਹੋਇਆ ਸੀ। ਸੋ ਉਹਨਾਂ ਨੂੰ ਕੈਲਕੂਲੇਟ ਕਰਕੇ ਸੋਲਰ ਦੇ ਨਾਲ ਟੈਲੀ ਕਰਨਾ, ਔਰ ਫਿਰ ਉਸ ਦੇ ਲਈ ਭਾਰਤ ਦੇ ਵਿੱਚ ਵੀ ਕੋਈ ਇੱਕ ਬਿਕਰਮੀ ਨਹੀਂ ਸੀ, ਇਹਨੂੰ
ਜਿਹਨੂੰ ਅਸੀਂ ਕੈਲੰਡਰ ਕਹਿੰਦੇ ਆ, ਉੱਥੋਂ ਦੀ ਜ਼ਬਾਨ ਦੇ ਵਿੱਚ ਪੰਚਾਂਗ ਕਿਹਾ ਜਾਂਦਾ ਹੈ। ਹੁਣ ਪੰਚਾਂਗ ਜਿਹੜੀ ਉੱਤਰੀ ਭਾਰਤ ਹੈ, ਦੱਖਣੀ ਭਾਰਤ ਹੈ, ਦੂਸਰਾ ਉਹਨਾਂ ਦੀਆਂ ਅੱਡ-ਅੱਡ ਕੈਲਕੂਲੇਸ਼ਨਸ ਨੇ, ਸੋ ਇਸ ਲਈ ਡੇ ਵੇਰੀ ਕਰਦੇ ਸੀ। ਸੋ ਇਸ ਸਾਰੇ ਚੋਂ ਜਿਸ ਮਿਹਨਤ ਦੇ ਨਾਲ ਉਹਨਾਂ ਨੇ ਤਿਆਰ ਕੀਤਾ ਔਰ ਫਿਰ ਉਹਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਇਹ ਸਾਰੀਆਂ ਪ੍ਰੋਸੈਸਿਸ ਚੋਂ ਗੁਜ਼ਰਿਆ, ਜਿਸ ਦੇ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਅਕਾਲ ਤਖਤ ਸਾਹਿਬ ਦੀਆਂ ਕਮੇਟੀਆਂ, 11 ਮੈਂਬਰੀ ਕਮੇਟੀ, 13 ਮੈਂਬਰੀ ਕਮੇਟੀ, ਬਾਅਦ 'ਚ ਉਹਦਾ ਕੈਲੰਡਰ ਦਾ ਹਸ਼ਰ ਕੀ ਕੀਤਾ। ਅੱਜ ਠੀਕ ਹੈ ਉਹਦੀ ਬਿਗਨਿੰਗ ਡੇ ਕਿਉਂਕਿ ਪਹਿਲੀ ਚੇਤ ਹੈ, 14 ਮਾਰਚ ਫਿਕਸ ਹੈ, ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਹੈ, ਪਰ ਬਾਕੀ ਜੋ ਕੁਝ ਵੀ ਹੈ ਉਹਦੇ 'ਚ ਲੇਬਲ ਹੀ ਲੱਗਾ ਹੋਇਆ। ਜਿਵੇਂ ਉਹਨਾਂ ਦੇ ਕਾਂਗਰਸੀ ਲੀਡਰ ਨੇ ਕਿਹਾ, ਉਹਨੇ ਕਿਹਾ ਜੀ ਇੱਥੇ ਤੁਸੀਂ ਲਿਆ ਕੇ ਕੋਈ ਵੀ ਫੋਨ ਅਸੈਂਬਲ ਕਰਦੇ ਹੋ, ਉਹ ਚੀਜ਼ਾਂ ਸਾਰੀਆਂ ਚੀਨ ਦੀਆਂ ਬਣ ਕੇ ਆਈਆਂ ਹੋਈਆਂ, ਤੁਸੀਂ ਤਾਂ ਅਸੈਂਬਲ ਕੀਤਾ ਤੇ ਉਹ ਤਾਂ ਤੁਸੀਂ ਲੇਬਲ ਮੇਡ ਇਨ ਇੰਡੀਆ ਕਹਿ ਰਹੇ ਹੋ ਵੀ ਇਹ ਤਾਂ ਕਹੋ ਕਿ ਅਸੈਂਬਲਡ ਇਨ ਇੰਡੀਆ। ਸੋ ਹਾਲ ਇਹ ਹੈ ਵੀ ਭਾਵੇਂ ਅਸੀਂ ਇਹਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਬਿਗਨਿੰਗ ਕੋਈ ਹੈ ਔਰ ਸਾਡੀ ਪਛਾਣ। ਹੁਣ ਇਸ ਦੀ ਅਹਿਮੀਅਤ ਕੀ ਹੈ, ਬਹੁਤ ਵਾਰ ਸਾਡੇ ਆਪਣਿਆਂ ਨੂੰ ਤਾਂ ਬਹੁਤਿਆਂ ਨੂੰ ਅੱਜ ਤੱਕ ਵੀ ਸਮਝ ਨਹੀਂ ਹੈ, ਦੁਸ਼ਮਣ ਨੂੰ ਬੜੀ ਚੰਗੀ ਤਰ੍ਹਾਂ ਸਮਝ ਆਈ ਵੀ ਇਹ ਤਾਂ ਸਾਡੇ ਬ੍ਰਾਹਮਣਾਂ ਦੀਆਂ ਜੋਤਸ਼ੀਆਂ, ਜੰਤਰੀਆਂ, ਪੰਚਾਂਗਾਂ ਚੋਂ ਨਿਕਲ ਕੇ ਆਪਣੀ ਜਿਹੜੀ ਹੈ ਇਹਨਾਂ ਦੀ ਹੋਂਦ ਕੈਲੰਡਰ ਦੇ ਨਾਲ ਤੁਹਾਡੀ ਆਪਣੀ ਹੋਂਦ ਹੈ ਜੀ, ਔਰ ਉਹਦੇ ਨਾਲ ਜੁੜਿਆ ਹੋਇਆ ਫਿਰ ਪਾਰਟ ਜਦੋਂ ਤੁਸੀਂ ਜਿਸ ਦਿਨ ਇਹ ਲਾਗੂ ਹੋਇਆ ਉਦੋਂ ਤੁਸੀਂ BBC ਦੀ ਰਿਪੋਰਟਿੰਗ ਦੇਖੋ, ਜਿਹੜੀ ਕੈਲੰਡਰਸ ਦੁਨੀਆ ਦੇ ਵਿੱਚ ਜਿਹੜਿਆਂ ਦਾ ਹੁੰਦਾ ਉਹਨੂੰ ਐਲਮੈਨਿਕ ਕਹਿੰਦੇ ਨੇ। BBC ਦੀ ਰਿਪੋਰਟਿੰਗ ਦਾ ਪਹਿਲੀ ਲਾਈਨ ਹੀ ਸੀ ਕਿ ਵੀ ਹਰ ਮਜ਼ਹਬ ਦਾ ਆਪਣਾ ਕੈਲੰਡਰ ਹੁੰਦਾ ਹੈ ਔਰ ਹਰ ਕੈਲੰਡਰ ਦਾ ਇੱਕ ਮਜ਼ਹਬ ਹੁੰਦਾ ਹੈ। ਅੱਜ ਸਿੱਖ ਕੌਮ ਦੁਨੀਆ ਦੀਆਂ ਉਹਨਾਂ ਕੌਮਾਂ 'ਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਦਾ ਆਪਣਾ ਕੈਲੰਡਰ ਹੈ। ਇਹ ਉਹਨਾਂ ਦੀ ਇਨੀਸ਼ੀਅਲ ਰਿਪੋਰਟਿੰਗ ਹੈ। ਹੁਣ ਜੇ ਸਾਡਿਆਂ ਨੂੰ ਤਾਂ ਸਮਝ ਨਹੀਂ, ਸਾਡੇ ਤਾਂ ਲੱਗ ਗਿਆ ਕਿ ਜੀ ਇਹ ਹੈ ਤੇ ਪੁਰਾਤਨ ਹੈ ਤੇ ਨਵੀਨ, ਉਸ ਮੈਂ ਡਿਬੇਟ 'ਚ ਨਹੀਂ ਜਾਵਾਂਗਾ। ਲੇਕਿਨ ਜਦੋਂ ਲਾਗੂ ਹੁੰਦਾ ਹੈ ਉਸ ਤੋਂ ਕੁਝ ਦਿਨਾਂ ਬਾਅਦ RSS ਦਾ ਚੀਫ ਉਸ ਵੇਲੇ ਦਾ ਸੁਦਰਸ਼ਨ ਸੀ ਕਿ ਉਹ ਅੰਮ੍ਰਿਤਸਰ ਆਉਂਦਾ ਹੈ, ਉਹ ਪ੍ਰੈਸ ਕਾਨਫਰੰਸ ਕਰਦਾ, ਉਹ ਕਹਿੰਦਾ ਹੈ ਕਿ ਭਾਈ बेशक जत्थेदारों ने इसको लागू कर दिया है पर सिख संगतें इसे नहीं मानेगी। उदों सानू समझ नहीं सी होंदी भी किहड़ियां सिख संगतां ने। फिर असीं देखदे हां कि किवें संत समाज दा नाम वरत के उहनूं चैलेंज कीता गया, पुरेवाल होरां दी करैक्टर असैसीनेशन कीती गई जिहड़ी अज भी कुछ तबकिਆਂ ਵੱਲੋਂ जारी है और नतीजे ਦੇ तौर ਤੇ ਪਹਿਲਾਂ ਜੀ ਸੋਧਾਂ ਕਰਨੀਆਂ ਨੇ ਇਹਦੇ 'ਚ ਜੀ ਅੱਧੀਆਂ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕਰਤਾ ਗਿਆ, ਫਿਰ ਪੂਰਾ ਹਿੰਦੂਕਰਨ ਕਰਤਾ ਗਿਆ ਕਿਉਂਕਿ ਸਾਰੀ ਕੈਲਕੂਲੇਸ਼ਨ ਵਾਪਸ ਜਿਹੜੀ ਹੈ ਸੋਲਰ ਚੋਂ ਕੱਢ ਕੇ ਉਹੀ ਹਿੰਦੂ ਪੰਚਾਂਗ ਔਰ ਅਸੈਂਬਲ ਜ਼ਰੂਰ ਕਰਤਾ ਗਿਆ ਨਾਨਕਸ਼ਾਹੀ ਦੇ ਨਾਂ ਥੱਲੇ। ਔਰ ਹੁਣ ਅੱਜ ਜਦੋਂ ਕਿ ਅਸੀਂ ਇਸ ਦਿਨ ਨੂੰ ਮਨਾ ਰਹੇ, ਹੁਣ ਜਿਸ RSS ਨੇ ਪੂਰਾ ਟਿਲ ਲਾ ਕੇ ਬਾਦਲਾਂ ਰਾਹੀਂ ਜੋ ਇੱਕ ਪ੍ਰਾਪਤੀ ਸੀ ਉਹਨੂੰ ਡੀਰੇਲ ਕੀਤਾ ਤੇ ਅੱਜ ਪ੍ਰਧਾਨ ਮੰਤਰੀ ਮੋਦੀ ਜਿਹੜਾ ਹੈ ਉਹ ਆਪਣੇ ਐਕਸ ਦੇ ਉੱਤੇ ਜਿਹਨੂੰ ਟਵੀਟ ਅਸੀਂ ਕਹਿੰਦੇ ਉਹ ਸਿੱਖ ਕੌਮ ਨੂੰ ਵਧਾਈ ਦੇ ਰਿਹਾ। ਉਹਨੇ ਹੀ ਸੈਡ ਔਨ ਐਕਸ, ਬੈਸਟ ਵਿਸ਼ੇਸ ਔਨ ਦਾ ਸਟਾਰਟ ਆਫ ਦਾ ਸਿੱਖ ਨਿਊ ਈਅਰ, may the infinite grace of Waheguru bestow upon all beings wellness and abundance. Let the wisdom of Guru Sahibs continue to light up our society with their radiant guidance। ਹੁਣ ਆਮ ਕਹੇਗਾ ਦੇਖੋ ਜੀ ਮਤਲਬ ਸਾਨੂੰ ਤਾਂ ਅੱਡ ਕੌਮ ਮੰਨਿਆ ਉਹਨਾਂ ਨੇ, ਦੇਖੋ ਮਤਲਬ ਸਿੱਖਾਂ ਦਾ ਆਪਣਾ ਕੈਲੰਡਰ ਔਰ ਮੋਦੀ ਵਧਾਈ ਦੇ ਰਿਹਾ ਸਿੱਖ ਕੌਮ ਨੂੰ ਔਰ ਉਹ ਤਾਂ ਕਹਿ ਰਿਹਾ ਕਿ ਵਾਹਿਗੁਰੂ ਲਫ਼ਜ਼ ਕਹਿ ਰਿਹਾ, ਉਹਨੇ ਰਾਮ ਨਹੀਂ ਕਿਹਾ ਇੱਥੇ ਹੋਰ ਨਹੀਂ ਕਿਹਾ, ਉਹ ਕਹਿ ਰਿਹਾ ਵੀ ਸਾਰਾ। ਉਹਨਾਂ ਨੇ ਕਿਹਾ ਜੀ ਗੁਰੂਆਂ ਦੀ ਵਿਜ਼ਡਮ ਦੀ ਰੋਸ਼ਨੀ ਦੇ ਵਿੱਚ ਹੀ ਅਸੀਂ ਜਿਹੜੀ ਆ ਉਹ ਚੱਲ ਰਹੇ ਹਾਂ। ਹੁਣ ਤੁਸੀਂ ਜਦੋਂ ਇਸ ਕਿਸਮ ਦਾ ਦੇਖਦੇ ਹੋ ਔਰ ਵੱਡਾ ਇੱਕ ਹਿੱਸਾ ਇਸ ਦਾ ਸ਼ਿਕਾਰ ਵੀ ਹੁੰਦਾ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਚਲੋ ਫਿਰ ਵੀ ਸਿੰਬੋਲਿਕਲੀ ਸਹੀ ਘੱਟੋ ਘੱਟ ਇਹ ਇੱਕ ਕੌਮ ਦੇ ਹਿੱਸੇ ਨੂੰ ਸਮਝ ਆਈ ਹੈ ਕਿ ਭਾਈ ਕੌਮਾਂ ਦੇ ਕੈਲੰਡਰ ਵੀ ਹੁੰਦੇ ਨੇ ਔਰ ਜਿਹੜੀਆਂ ਕੌਮਾਂ ਆਜ਼ਾਦ ਹੁੰਦੀਆਂ ਨੇ, ਜੇ ਬਿਕਰਮੀ ਕੈਲੰਡਰ ਲਾਗੂ ਹੋ ਸਕਿਆ ਸੀ ਤੇ ਇਸ ਲਈ ਸੀ ਕਿ ਰਾਜਾ ਬਿਕਰਮਾਦਿੱਤ ਇੱਕ ਹਿੰਦੂ ਰਾਜੇ ਦੇ ਤੌਰ ਤੇ ਉਭਾਰ ਹੋਇਆ। ਜੇ ਇਸਲਾਮ ਦਾ ਹਿਜਰੀ ਕੈਲੰਡਰ ਮੰਨਿਆ ਗਿਆ ਜਿਸ ਨੂੰ ਅੱਜ ਵੀ ਜਿਹੜੇ 57 ਮੁਲਕ ਨੇ ਲਗਭਗ ਉਹ ਉਹਨਾਂ ਦੇ ਉੱਥੇ ਐਤਵਾਰ ਦੀ ਛੁੱਟੀ ਨਹੀਂ ਹੁੰਦੀ, ਉਹਨਾਂ ਦੇ ਡੇਜ਼ ਦੇ ਰੂਟੀਨ 'ਚ ਵੀ ਜੁਮੇ ਦੇ ਦਿਨ ਫਰਾਈਡੇ ਔਰ ਸੈਚਰਡੇ ਆਫ ਹੁੰਦੇ।
ਔਰ ਉਹ ਆਪਣੀਆਂ ਡੇਟਾਂ ਇਹਦੇ ਨਾਲ ਕੈਲਕੂਲੇਟ ਕਰਦੇ ਨੇ। ਇਸੇ ਤਰ੍ਹਾਂ ਜੇ ਅਸੀਂ ਨੇਸ਼ਨ ਵਾਈਜ਼ ਦੇਖੀਏ, ਭਾਵੇਂ ਚਾਈਨਾ ਕਮਿਊਨਿਸਟ ਕੰਟਰੀ ਹੈ ਪਰ ਉਹਨਾਂ ਦਾ ਆਪਣਾ ਜਿਹੜਾ ਹੈ ਉਹ ਕੈਲੰਡਰ ਹੈ, ਇਸੇ ਤਰ੍ਹਾਂ ਬਾਕੀਆਂ ਦਾ ਹੈ। ਸੋ ਸਿੱਖ ਕੌਮ ਘੱਟੋ ਘੱਟ ਭਾਵੇਂ ਸਾਡੇ ਕੋਲ ਮੁਲਕ ਨਹੀਂ ਹੈ, ਲੇਕਿਨ ਅਸੀਂ ਇਸ ਮਾਰਚ ਦੇ ਵਿੱਚ, ਔਰ ਇਹ ਬੇਸ਼ੱਕ ਡਿਬੇਟ ਕਾਫੀ ਡਰਟੀ ਵੀ ਹੋਈ ਜਦੋਂ ਤੁਸੀਂ ਇੱਕ ਦੂਜੇ ਨੂੰ ਐਕਿਊਜ਼ ਕਰਦੇ ਹੋ, ਪਰ ਇਸ ਸਾਰੇ ਚੋਂ ਇੱਕ ਵਿਜ਼ਡਮ ਵੀ ਇੱਕ ਤਬਕੇ ਦੇ ਵਿੱਚ ਆਈ। ਨਹੀਂ ਤਾਂ ਸਾਨੂੰ ਵੀ ਕਿਹੜਾ, ਅਸੀਂ ਕੋਈ ਕੈਲੰਡਰਾਂ ਦੇ ਮਾਹਰ ਹੈ ਜਾਂ ਸਾਨੂੰ ਪਤਾ ਵੀ ਕੀ ਹੁੰਦਾ ਹੈ। ਉਹ ਚੱਲ ਹੀ ਰਿਹਾ ਸੀ, ਜਿਵੇਂ ਬਹੁਤੇ ਕਹਿੰਦੇ ਸੀ ਕਿ ਜੀ ਸਰੀ ਜਾਂਦਾ ਸੀ ਜੀ, ਇਹਦਾ ਕੀ ਨਵਾਂ ਪੰਗਾ ਪਾਉਣ ਦੀ ਕੀ ਲੋੜ ਸੀ। ਉਹ ਕਹਿੰਦੇ ਤੁਸੀਂ ਪਰੌਂਠੇ ਖਾ ਕੇ ਲੱਸੀ ਪੀ ਕੇ ਉੱਥੇ ਬੈਠੇ ਮੰਜੇ ਤੋੜੀ ਜਾਂਦੇ ਸੀ, ਤੋੜੇ ਰਹਿੰਦੇ। ਅਮਰੀਕਾ ਕੈਨੇਡਾ ਕਿਉਂ ਆਏ ਹੋ ਭਾਈ, ਜਦੋਂ ਤੁਸੀਂ ਦੁਨੀਆ ਵੱਧਦੀ ਹੈ ਤੁਸੀਂ ਹਰ ਚੀਜ਼ ਨੂੰ ਅੱਗੋਂ ਇੰਪਰੂਵ ਕਰਦੇ ਹੋ ਨਾ। ਔਰ ਇਹ ਸਾਰੇ ਦੇ ਬਾਵਜੂਦ ਚਲੋ ਇਹ ਸਿੰਬੋਲਿਕਲੀ ਸਹੀ, ਘੱਟੋ ਘੱਟ ਚੜ੍ਹਨ ਦਾ ਦਿਨ ਤਾਂ ਕੈਲੰਡਰ ਦਾ ਜਿਹੜਾ ਪਹਿਲਾ ਦਿਨ, ਉਸ ਮੁੱਦੇ ਦੇ ਉੱਤੇ ਤਾਂ ਜਿਹੜਾ ਹੈ ਉਹ ਕੋਈ ਦੋ ਰਾਵਾਂ ਨਹੀਂ ਨੇ, ਉਸ ਦੇ ਉੱਤੇ ਤਾਂ ਹੈ। ਅਸੀਂ ਇਹੀ ਸਮਝਦੇ ਹਾਂ ਕਿ ਵੀ ਇਹ ਮੌਕੇ ਹੁੰਦੇ ਨੇ ਕੰਟੈਂਪਲੇਟ ਕਰਨ ਦੇ, ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਅਲਟੀਮੇਟਲੀ ਇੱਕ ਗੱਲ ਜਿਹੜੀ ਅਕਸਰ, ਕਿਉਂਕਿ ਇਹਨੂੰ ਮੈਂ ਇੰਨੀ ਵਾਰੀ ਰਿਪੀਟ ਕਰਦਾ ਕਿ ਸਾਡੇ ਬਹੁਤ ਸਾਰੇ ਵਿਊਅਰਸ ਨੂੰ ਵੀ ਯਾਦ ਹੋ ਗਈ ਹੋਣੀ ਹੈ, ਭਾਈ ਗੁਰਦਾਸ ਜੀ ਦੀ ਲਾਈਨ, ਹਾਲਾਂਕਿ ਕੰਟੈਕਸਟ ਉਹਨਾਂ ਦਾ ਡਿਫਰੈਂਟ ਹੈ, ਲੇਕਿਨ ਗੱਲ ਅਲਟੀਮੇਟਲੀ ਤਾਂ ਇਹ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕਿ ਜਿਹੜਾ ਰਾਜ ਭਾਗ ਹੁੰਦਾ ਹੈ, ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦੇ ਜਦੋਂ ਤੁਹਾਡੇ ਕੋਲ ਰਾਜ ਭਾਗ ਸੀ, ਜਿਹੜੀਆਂ ਇਮਾਰਤਾਂ ਅੱਜ ਵੀ ਪਾਕਿਸਤਾਨ ਦੇ ਵਿੱਚ ਇਤਿਹਾਸਕ ਛੋਟੀ ਇੱਟਾਂ ਦੀਆਂ ਨੇ, ਉਹਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ। ਜਦੋਂ ਵੀ ਈਵਨ ਸਾਡੇ ਪਾਕਿਸਤਾਨੀ ਭਰਾ ਵੀ ਕਹਿਣਗੇ ਕਿ ਜੀ ਉਹ ਹਵੇਲੀ ਜਿਹੜੀ ਹੈ ਨਾਨਕਸ਼ਾਹੀ ਇੱਟਾਂ ਦੀ ਬਣੀ ਹੋਈ ਹੈ। ਹੁਣ ਨਾਨਕ ਸ਼ਾਹ ਫਕੀਰ, ਸ਼ਾਹ ਬਾਦਸ਼ਾਹ ਨੂੰ ਕਹਿੰਦੇ, ਸੋਵਰਨ, ਨਾਨਕ ਦਾ ਸੋਵਰਨ। ਹੁਣ ਇਹ ਇੱਟਾਂ ਵੀ, ਉਹ ਸਿੱਕੇ ਵੀ, ਜਦੋਂ ਅਸੀਂ ਨਾਨਕਸ਼ਾਹੀ ਸਿੱਕਿਆਂ ਦੀ ਗੱਲ ਕਰਦੇ, ਕੋਇਨ, ਰਾਜ ਜਿਹਨਾਂ ਕੋਲ ਰਾਜ ਭਾਗ ਹੁੰਦਾ ਹੈ ਉਹਨਾਂ ਦਾ ਸਿੱਕਾ ਚੱਲਦਾ ਹੈ। ਹੁਣ ਤੁਹਾਨੂੰ ਜਿਹੜਾ ਉਹ ਅੱਧ ਨੰਗਾ ਗਾਂਧੀ ਨਜ਼ਰ ਆਉਂਦਾ ਰੁਪਈਆਂ ਦੇ ਉੱਤੇ ਜਾਂ ਦੂਜੇ, ਕਿਉਂਕਿ ਉਹਨਾਂ ਦਾ ਰਾਜ ਹੈ। ਬਹੁਤ ਜਲਦੀ ਇਹ RSS ਵਾਲਿਆਂ ਦੇ ਕੋਲ ਜਦੋਂ ਆ ਗਿਆ ਕੰਟਰੋਲ, ਇਹਨਾਂ ਨੇ ਨਥੂਰਾਮ ਗੋਡਸੇ ਦੀ ਲਾ ਦੇਣੀ ਹੈ ਫੋਟੋ। ਸੋ ਲੇਕਿਨ ਇਹ ਉਦੋਂ ਹੀ ਹੁੰਦਾ ਹੈ, ਔਰ ਕੈਲੰਡਰ ਵੀ ਉਹਨਾਂ ਦੇ ਹੀ ਚੱਲਦੇ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਕੌਮ ਸਿਰ ਜੋੜ ਕੇ ਬੈਠੇ। ਇਸ ਵੇਲੇ ਇਸੇ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ
ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਈਮਾਨੀ ਕਹਿ ਲਓ ਜਾਂ ਝੂਠ ਅਤੇ ਗਲਤ ਬਿਆਨਬਾਜ਼ੀ ਵਿੱਚ ਭਾਰਤ ਦੇ ਹਿੰਦੂਤਵੀਆਂ ਦਾ ਕੋਈ ਸਾਨੀ ਨਹੀਂ ਹੈ। ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਵਿੰਸੈਂਟ ਪੀਟਰਸ ਨੇ ਆਪਣੇ ਭਾਰਤ ਦੇ 4 ਰੋਜ਼ਾ ਦੌਰੇ ਦੌਰਾਨ ਇੱਕ ਬਿਆਨ ਵਿੱਚ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਕੇਸ ਵਿੱਚ ਐਵੀਡੈਂਸ ਤਾਂ ਉਦੋਂ ਹੀ ਦਿੱਤੇ ਜਾਣਗੇ ਜਦੋਂ ਕੇਸ ਅਦਾਲਤ ਵਿੱਚ ਆਵੇਗਾ। ਸੋ ਜ਼ਾਹਿਰ ਹੈ ਕਿ ਇਹ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਸੀ, ਪਰ ਭਾਰਤੀ ਏਜੰਸੀਆਂ ਨੇ ਇਸ ਬਿਆਨ ਨੂੰ ਇਵੇਂ ਪੇਸ਼ ਕੀਤਾ ਕਿ ਜਿਵੇਂ ਕੈਨੇਡਾ ਕੋਲ ਨਿੱਜਰ ਕਤਲ ਕੇਸ ਦੇ ਮਾਮਲੇ ਵਿੱਚ ਭਾਰਤ ਦੇ ਖਿਲਾਫ ਕੋਈ ਸਬੂਤ ਨਹੀਂ ਹੈ। ਸੋ ਅੱਜ ਕੈਨੇਡਾ ਸਰਕਾਰ ਦੇ ਬੁਲਾਰੇ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਸਪਸ਼ਟੀਕਰਨ ਵਿੱਚ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੈਨੇਡਾ ਅਤੇ ਨਿਊਜ਼ੀਲੈਂਡ ਇੱਕ ਪੇਜ ਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਈਮਾਨੀ, ਝੂਠ, ਗਲਤ ਬਿਆਨੀ ਔਰ ਇੱਕੋ ਗੱਲ ਨੂੰ ਘੁਮਾ ਕੇ ਇੰਨੇ ਐਂਗਲ ਦੇ ਦੇਣਾ ਕਿ ਉਸ 'ਚ ਮੁਕਰਨ ਦਾ ਵੀ ਰਸਤਾ ਪਹਿਲਾਂ ਰੱਖਿਆ ਹੋਏ। ਇਹਦੇ 'ਚ ਅੱਜ ਦੇ ਹਿੰਦੂ ਤਵੀ, ਬੀਤੇ ਵਕਤ ਦੇ ਬ੍ਰਾਹਮਣਵਾਦੀ, ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਅੱਛਾ। ਔਰ ਇਸ ਨੂੰ ਜਦੋਂ ਈਵਨ ਨਹਿਰੂ ਨੇ ਸਿੱਖਾਂ ਦੇ ਨਾਲ ਕੀਤੇ ਪ੍ਰੋਮਿਸਿਸ ਨੂੰ ਤੋੜਿਆ, ਜੋ ਇੱਕ ਆਟੋਨਮਸ ਸਟੇਟ ਨਾਰਥ ਆਫ ਇੰਡੀਆ, ਗਲੋ ਆਫ ਫਰੀडम, ਬੜੇ ਫਲਾਵਰੀ ਲਫ਼ਜ਼ ਇਸਤੇਮਾਲ ਕਰਕੇ ਸਿੱਖਾਂ ਨੂੰ ਫਸਾਇਆ, ਤੇ ਜਦੋਂ ਉਹਨੂੰ ਯਾਦ ਦਹਾਨੀ ਕਰਵਾਈ ਗਈ ਸੀ ਕਿ ਭਾਈ ਇਹ ਤੁਹਾਡਾ ਇਕਰਾਰਨਾਮਾ ਸੀ, ਤੁਹਾਡੇ ਕਾਂਗਰਸ ਦੇ ਰੈਜ਼ੋਲੂਸ਼ਨ ਸੀ, ਤੇ ਉਹਨੇ ਅੰਗਰੇਜ਼ੀ ਵਾਲਿਆਂ ਨੂੰ ਤਾਂ ਇਹ ਕਿਹਾ ਕਿ ਸਰਕਮਸਟੈਂਸਸ ਹੈਵ ਨਾਓ ਚੇਂਜ, ਤਬ ਬਾਤ ਔਰ ਥੀ, ਅਬ ਬਾਤ ਔਰ ਇੱਕ ਪ੍ਰੈਸ ਕਾਨਫਰੰਸ ਉਹਨੇ ਇਸੇ ਨਾਲ ਮਿਲਦੇ ਜੁਲਦੇ ਕਿਸੇ ਕੰਟੈਕਸਟ ਦੇ ਵਿੱਚ ਜਦੋਂ ਨਹਿਰੂ ਨੂੰ ਉਸ ਦੀ ਕਿਸੇ ਪਹਿਲੀ ਇੰਟਰਪ੍ਰੀਟੇਸ਼ਨ ਦੀ ਯਾਦ ਦਹਾਨੀ ਕਰਵਾਈ ਗਈ ਤੇ ਨਹਿਰੂ ਨੇ ਇਹ ਸ਼ੇਅਰ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ, ਕਿ ਵੀ ਤੁਹਾਨੂੰ ਤੁਸੀਂ ਪਹਿਲਾਂ ਹੀ ਰੱਖਿਆ ਹੋਇਆ ਕਿ ਵੀ ਤੁਸੀਂ ਝੂਠ ਬੋਲਣਾ ਔਰ ਉਹਦੇ ਲਈ ਤੁਸੀਂ ਉਹ ਰਾਹ ਰੱਖਿਆ ਹੋਇਆ। ਅਸੀਂ ਕੱਲ ਇੱਕ ਸੈਗਮੈਂਟ ਜਿਹੜਾ ਸਾਡੇ ਕਾਫੀ ਪਸੰਦ ਕੀਤਾ ਗਿਆ ਵਿਊਅਰਸ ਵੱਲੋਂ ਕਿ ਭਾਈ ਕਿਵੇਂ ਨਿਊਜ਼ੀਲੈਂਡ ਜਿਹੜਾ ਕਿ 5 ਆਈਜ਼ ਕੰਟਰੀਜ਼ ਦਾ ਮੈਂਬਰ ਹੈ, ਜਿਹਦੇ 'ਚ ਇੰਟੈਲੀਜੈਂਸ ਸ਼ੇਅਰਿੰਗ ਹੈ ਟੂਗੈਦਰ, ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਮਿਸਟਰ ਵਿੰਸਟਨ ਪੀਟਰਸ ਜਿਹੜੇ ਫੋਰਨ ਮਿਨਿਸਟਰ ਵੀ ਨੇ, ਉਹ 4 ਰੋਜ਼ਾ ਭਾਰਤ ਦੌਰੇ ਤੇ ਗਏ ਹੋਏ ਸੀ ਔਰ ਉਹਨਾਂ ਨੂੰ ਜਾਮਾ ਮਸਜਿਦ ਦੇ ਨਾਲ ਅਧਿਕਾਰੀਆਂ ਨਾਲ ਮਿਲਾਇਆ ਗਿਆ, ਅਕਸ਼ਤਾਮ ਅੰਦਰ ਲਿਜਾਇਆ ਗਿਆ, ਸਿੱਖਾਂ ਤੋਂ ਤਾਂ ਦੂਰ ਹੀ ਰੱਖਿਆ ਗਿਆ। ਔਰ ਬਾਅਦ ਦੇ ਵਿੱਚ ਇੱਕ ਜਿਹੜੀ ਮੀਟ ਸੀ ਟੂਗੈਦਰਨੈਸ ਦੀ, ਜਿਸ ਦੇ ਵਿੱਚ ਮੀਡੀਆ ਦੇ ਨਾਲ ਵੀ ਇੰਟਰੈਕਸ਼ਨ ਸੀ ਔਰ ਉਹਦੇ 'ਚ ਈਵਨ ਜਿਹੜੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਭਾਰਤ ਦੇ ਵਿੱਚ ਮਿਸਟਰ ਕੈਮਰਨ ਮੱਕੇ, ਉਹ ਵੀ ਸ਼ਾਮਲ ਸੀ। ਉਹਦੇ 'ਚ ਉਹਨਾਂ ਨੂੰ ਜਿਹੜਾ ਇੱਕ ਸਵਾਲ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਪੁੱਛਿਆ ਗਿਆ, ਜੀ ਕੈਨੇਡਾ ਨੇ ਤਾਂ ਕੋਈ ਜਿਹੜਾ ਐਵੀਡੈਂਸ ਨਹੀਂ ਦਿੱਤੀ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਬੜੇ ਲਾਅ ਨੂੰ ਜਾਣਨ ਵਾਲੇ ਲੋਕ ਹੋ, ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕੇਸ ਅਦਾਲਤ ਦੇ ਵਿੱਚ ਜਾਂਦਾ ਹੈ ਸਬੂਤ ਤਾਂ ਐਵੀਡੈਂਸ ਤਾਂ ਉਦੋਂ ਦਿੱਤੀ ਜਾਂਦੀ ਹੈ ਔਰ ਵੇਟ ਇੰਤਜ਼ਾਰ ਕਰੋ। ਅਸੀਂ ਇਵੇਂ ਹੀ
ਕੱਲ੍ਹ ਦੇ 'ਚ ਕਿਹਾ ਸੀ, ਔਰ ਅਸੀਂ ਇਹ ਕਿਹਾ ਸੀ ਕਿ ਭਾਈ ਉਹਨਾਂ ਨੇ ਜਿਹੜਾ ਉੱਥੇ ਭਾਰਤ ਦੀ ਧਰਤੀ ਤੇ ਖਲੋ ਕੇ ਉਹਨਾਂ ਨੂੰ ਕੀਤਾ। ਹੁਣ ਜਿਹੜੀ ਇੰਨੀ ਯੂਨੀਕ ਗੱਲ ਹੈ ਉਹਨੂੰ ਕਿਵੇਂ ਬਿਲਕੁਲ ਉਲਟਿਆ ਜਾ ਸਕਦਾ ਹੈ? ਇਹ ਤਾਂ 24 ਘੰਟੇ ਦੇ ਵਿੱਚ ਇੰਡੀਆ ਨੇ ਇਸ ਨੂੰ ਉਹਨਾਂ ਦੀਆਂ ਏਜੰਸੀਜ਼ ANI ਤੋਂ ਲੈ ਕੇ ਮੀਡੀਆ ਤੱਕ ਔਰ ਦੂਜਾ ਇਵੇਂ ਪ੍ਰਚਾਰਿਆ ਕਿ ਜੀ ਉਹਦੇ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਕੈਨੇਡਾ ਕੋਲ ਕੋਈ ਸਬੂਤ ਨਹੀਂ ਹੈ ਨਿੱਜਰ ਕੇਸ 'ਚ, ਔਰ ਉਹਨਾਂ ਨੇ ਆਪਣੀ ਨਿਊਜ਼ੀਲੈਂਡ ਨੇ ਆਪਣੀ ਪੋਜੀਸ਼ਨ ਬਦਲ ਲਈ ਜੋ ਉਹਨਾਂ ਦੀ ਪਹਿਲੀ ਸੀ, ਔਰ ਉਹਨੇ ਭਾਰਤ ਦੇ ਵਿੱਚ ਖਲੋ ਕੇ ਕਿਹਾ ਕਿ ਜੀ ਕੈਨੇਡਾ ਜਿਹੜਾ ਜੇ ਉਹਦੇ ਕੋਲ ਹੁੰਦਾ ਸਬੂਤ ਤੇ ਉਹ ਦਿਖਾਉਂਦਾ ਨਾ, ਔਰ ਉਹਦੇ ਕੋਲ ਕੋਈ ਸਬੂਤ ਨਹੀਂ ਹੈ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਝੂਠ ਬੋਲ ਕੇ ਪ੍ਰਚਾਰਦੇ ਹੋ, ਹੁਣ ਅਸੀਂ ਤਾਂ ਇਸ ਦੀ ਨੁਆਂਸ ਰਾਈਟ ਵੇ ਸਮਝ ਲਈ ਕਿ ਵੀ ਨਿਊਜ਼ੀਲੈਂਡ ਨੇ ਜਿਹੜਾ ਉਸ ਥਾਂ ਤੇ ਖਲੋ ਕੇ ਜਿਹੜਾ ਉਹ ਭਾਰਤ ਨੂੰ ਇਹ ਦੱਸਿਆ ਕਿ ਵੀ ਅਲਟੀਮੇਟਲੀ ਅਸੀਂ ਵੀ ਉਹ 5 ਆਈਜ਼ ਕੰਟਰੀ ਦੇ ਮੈਂਬਰ ਹੈ, ਸਾਨੂੰ ਪਤਾ, ਤੁਸੀਂ ਇੰਤਜ਼ਾਰ ਕਰੋ ਜਰਾ ਕੋਰਟ 'ਚ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਭਾਈ ਕੀ ਸਬੂਤ ਨੇ। ਹੁਣ ਇਹ ਇਹਨਾਂ ਨੇ ਨੈਗੇਟਿਵ ਪ੍ਰਚਾਰਿਆ ਕਿ ਕੈਨੇਡੀਅਨ ਗਵਰਨਮੈਂਟ ਦੇ ਸਪੋਕਸਪਰਸਨ ਨੂੰ ਵੀ ਔਰ ਨਿਊਜ਼ੀਲੈਂਡ ਦੀ ਫੋਰਨ ਮਿਨਿਸਟਰੀ ਨੂੰ ਵੀ ਇਸ ਦੇ ਉੱਤੇ ਉਹ ਫਿਰ ਕਲੈਰਿਟੀ ਦੇਣੀ ਪਈ ਜਾਂ ਸਪਸ਼ਟੀਕਰਨ ਦੇਣਾ ਪਿਆ, ਜਿਹੜਾ ਸਪਸ਼ਟੀਕਰਨ ਜ਼ਾਹਰ ਹੈ ਕਿ ਚਪੇੜ ਦੇ ਉੱਤੇ ਇੱਕ ਹੋਰ ਚਪੇੜ ਹੈ, ਔਰ ਇਹਨਾਂ ਦੀ ਵੀ ਫਿਰ ਮਜਬੂਰੀ ਬਣੀ ਕਿ ਇਹਨਾਂ ਨੂੰ ਖਬਰ ਵੀ ਲਾਣੀ ਪਈ। ਐਜ਼ ਕੈਨੇਡਾ ਡਬਲਸ ਡਾਊਨ ਔਨ ਨਿੱਜਰ ਐਲੀਗੇਸ਼ਨ, ਕੈਨੇਡਾ ਨੇ ਡਬਲ ਡਾਊਨ ਹੁੰਦਾ ਵੀ ਦੁੱਗਣੇ ਜ਼ੋਰ ਨਾਲ ਕਿ ਵੀ ਅਸੀਂ ਤਾਂ ਇਸ ਇਨਵੈਸਟੀਗੇਸ਼ਨ 'ਚ ਅੱਗੇ ਨਾਲੋਂ ਦੁੱਗਣੇ ਜ਼ੋਰ ਨਾਲ ਲੱਗੇ ਹੋਏ ਹਾਂ, ਗੱਲ ਕੀ ਕਰ ਰਹੇ ਹੋ ਤੁਸੀਂ? ਐਜ਼ ਕੈਨੇਡਾ ਡਬਲਸ ਡਾਊਨ ਔਨ ਨਿੱਜਰ ਐਲੀਗੇਸ਼ਨ, ਨਿਊਜ਼ੀਲੈਂਡ ਸੇਜ਼ ਇਟਸ ਸਟੈਂਡ ਔਨ ਇਨਵੈਸਟੀਗੇਸ਼ਨ ਹੈਜ਼ ਨਾਟ ਚੇਂਜਡ। ਇਹ ਉਹਨਾਂ ਨੇ ਕਿਹਾ ਵੀ ਮਤ ਸਮਝੋ, ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਨਿਊਜ਼ੀਲੈਂਡ ਨੇ ਇੰਡੀਆ ਨੂੰ ਕਿਹਾ ਸੀ ਕਿ ਜੀ ਕੋਆਪਰੇਟ ਕਰੋ ਕੈਨੇਡਾ ਨਾਲ, ਹੁਣ ਉਹਨਾਂ ਨੇ ਕਿਹਾ ਜੀ ਐਵੀਡੈਂਸ ਹੀ ਨਹੀਂ ਹੈ, ਅਦਾਲਤ 'ਚ ਦੇਖੀ ਜਾਏਗੀ ਜੇ ਹੋਏਗੀ ਤਾਂ। ਉਹਨਾਂ ਨੇ ਨਿਊਜ਼ੀਲੈਂਡ ਨੇ ਵੀ ਆਪਣੀ ਅੱਡ ਸਟੇਟਮੈਂਟ ਦਿੱਤੀ। ਕਮੈਂਟਸ ਕਮ ਆਫਟਰ ਨਿਊਜ਼ੀਲੈਂਡ ਡਿਪਟੀ ਪ੍ਰਾਈਮ ਮਿਨਿਸਟਰ ਵਿੰਸਟਨ ਪੀਟਰਸ ਰਿਪੋਰਟਡਲੀ ਕੁਐਸਚਨ, ਹੁਣ ਰਿਪੋਰਟਡਲੀ ਕਿਹਦੀ, ਕੋਈ ਰਾਈਟਰ ਜਾਂ AP ਨੇ ਤਾਂ ਨਹੀਂ ਰਿਪੋਰਟ ਕੀਤੀ, ਇਹਨਾਂ ਨੇ ਖੁਦ ਸ਼ਰਾਰਤ ਆਪਣੀਆਂ ਏਜੰਸੀਆਂ ਰਾਹੀਂ ਔਰ ਇਸ ਦੇ ਉੱਤੇ ਚੱਲਦਿਆਂ ਜਿਹੜੀ ਬੜੀ ਕਲੈਰਿਟੀ ਦੇ ਨਾਲ ਕੈਨੇਡਾ ਨੇ ਕਿਹਾ ਕਿ ਇਹ ਕੈਨੇਡੀਅਨ ਸਿਕਿਉਰਿਟੀ ਕੋਟ ਅਨਕੋਟ ਹੈ, ਉਹਨਾਂ ਦੇ ਸਪੋਕਸਮੈਨ ਫॉर ਗਲੋਬਲ ਅਫੇਅਰਸ ਕੈਨੇਡਾ ਕੈਨੇਡੀਅਨ ਫੋਰਨ ਮਿਨਿਸਟਰੀ ਦੇ ਨੇ, ਉਹਨਾਂ ਨੇ ਰਿਟਨ ਦਾ ਹਿੰਦੂ ਨੂੰ ਉਹਨਾਂ ਨੇ ਰਿਟਨ ਰਿਸਪੌਂਸ ਦੇ ਵਿੱਚ ਵੀ ਕਿਹਾ, ਉਹਨਾਂ ਨੇ ਕਿਹਾ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ have been actively pursuing credible allegations of a link between agents of the Government of India and the killing of a Canadian citizen Hardeep Singh Nijjar. Canada is a rule of law country and the protection of our citizens and the defense of our sovereignty are fundamental. ਇਹ ਬੜੀ ਸਟਰੋਂਗ ਸਟੇਟਮੈਂਟ ਉਹਨਾਂ ਨੇ ਕਿਹਾ ਜੀ ਕਿ ਕੈਨੇਡਾ ਦੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਐਕਟਿਵਲੀ ਪਰਸੂਇੰਗ, ਕ੍ਰੈਡੀਬਲ, ਇਹੀ ਨਹੀਂ ਕਿ ਵੀ ਇਹ ਐਵੀਡੈਂਸ ਨਹੀਂ ਹੈ, ਕ੍ਰੈਡੀਬਲ ਐਵੀਡੈਂਸ ਹੈ, ਔਰ ਅਸੀਂ ਉਹਨੂੰ ਪਰਸਿਊ ਕਰ ਰਹੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਦਾ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ ਕਿੰਨਾ ਵੱਡਾ ਰੋਲ ਹੈ। ਉਹਨਾਂ ਨੇ ਕਿਹਾ ਵੀ ਅਸੀਂ ਲਾਅ ਮੰਨਣ ਵਾਲੀ ਕੰਟਰੀ, ਤੁਹਾਡੇ ਵਾਂਗ ਲਾਅਲੈਸ ਨਹੀਂ, ਇਹਦਾ ਮਤਲਬ ਇਹ ਹੀ ਹੁੰਦਾ ਇਹ ਕਿਹਾ ਤਾਂ ਉਹਨਾਂ ਨੇ ਇਹੀ ਹੈ ਕਿ ਕੈਨੇਡਾ ਇਜ਼ ਅ ਰੂਲ ਆਫ ਦਾ ਲਾਅ ਕੰਟਰੀ, ਕਿ ਤੁਸੀਂ ਤਾਂ ਲਾਅਲੈਸ ਸੁਸਾਇਟੀ ਹੋ, ਧੱਕੇ ਨਾਲ ਜੋ ਮਰਜ਼ੀ ਕਰਾ ਲਓ। ਕੈਨੇਡਾ ਇਜ਼ ਅ ਰੂਲ ਆਫ ਲਾਅ ਕੰਟਰੀ ਐਂਡ ਪ੍ਰੋਟੈਕਸ਼ਨ ਆਫ ਆਵਰ ਸਿਟੀਜ਼ਨਸ ਐਂਡ ਦਾ ਡਿਫੈਂਸ ਆਫ ਆਵਰ ਸੋਵਰਨਿਟੀ ਆਰ ਫੰਡਾਮੈਂਟਲ, ਕਿ ਸਾਡੇ ਅਸੂਲਾਂ ਦੇ ਵਿੱਚ ਜਿੱਥੇ ਅਸੀਂ ਆਪਣੇ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਕਰਨਾ ਇਹ ਸਾਡਾ ਮੌਲਿਕ ਫਰਜ਼ ਹੈ, ਉੱਥੇ ਕੈਨੇਡਾ ਦੀ ਸੋਵਰਨਿਟੀ ਵੀ ਸਾਡੇ ਲਈ ਫੰਡਾਮੈਂਟਲ ਰਾਈਟ ਹੈ। ਹੁਣ ਇਹ ਇਸ ਤੋਂ ਵੱਧ ਕੇ ਤਾਂ ਹੋਰ ਕੀ ਚਪੇੜ ਮਾਰੀ ਜਾ ਸਕਦੀ ਹੈ ਜ਼ੋਰ ਦੀ। ਔਰ ਨਿਊਜ਼ੀਲੈਂਡ ਨੇ, ਨਿਊਜ਼ੀਲੈਂਡ ਫੋਰਨ ਮਿਨਿਸਟਰੀ spokesperson also issued a statement on Thursday morning walking back to the minister's comment ਕਿ ਵੀ ਜੋ ਉਹਨੂੰ ਕੋਟ ਕੀਤਾ ਸੀ ਉਹ ਤੋਂ ਉਹਨਾਂ ਨੇ ਕਿਹਾ ਨਿਊਜ਼ੀਲੈਂਡ's position on the allegations remained unchanged, ਕਿ ਜੋ ਨਿਊਜ਼ੀਲੈਂਡ ਦੀ ਇਸ ਦੋਸ਼ਾਂ ਦੇ ਉੱਤੇ ਪੋਜੀਸ਼ਨ ਸੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੈ। if they are proven correct then that would be of serious concern। ਇਹ ਹੁਣ ਇੱਕ ਸਟੈਪ ਉਹਨਾਂ ਨੇ ਅੱਗੇ ਗਏ ਕਿ ਵੀ ਸਾਡੀ ਪੋਜੀਸ਼ਨ ਉਹੀ ਹੈ, ਔਰ ਜੇ ਠੀਕ ਸਾਬਤ ਹੋਈ, ਮਤਲਬ ਕੋਰਟ ਆਫ ਲਾਅ ਦੀ ਗੱਲ ਕਰਦੇ ਨੇ, ਫਿਰ ਇਹ ਬੜਾ ਗੰਭੀਰ ਇਸ਼ੂ ਹੋਏਗਾ। The minister's point is that this is an ongoing criminal investigation। ਕਹਿੰਦੇ ਸਾਡੇ ਵਜ਼ੀਰ ਨੇ ਇਹੀ ਕਿਹਾ ਕਿ ਵੀ ਇਹ ਇੱਕ ਜਿਹੜੀ ਹੈ ਚੱਲ ਰਹੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ।
it needs to run its course before clear conclusions can be drawn। ਕਿ ਵੀ ਜਦੋਂ ਤੱਕ ਮੰਤਕੀ ਅੰਜਾਮ ਤੱਕ ਨਹੀਂ ਪਹੁੰਚਦੀ, ਜਦੋਂ ਤੱਕ ਕੋਰਟ ਆਫ ਲਾਅ ਦੇ ਵਿੱਚ ਜਿਹੜਾ ਹੈ ਉਹ ਟਰਾਇਲ 'ਚ ਨਹੀਂ ਜਾਂਦਾ, ਉਦੋਂ ਤੱਕ ਇਟ ਨੀਡਸ ਟੂ ਰਨ ਇਟਸ ਕੋਰਸ। ਇਸ ਲਈ ਹੁਣ ਜਿਹੜਾ ਉਹਨਾਂ ਨੇ ਕਿਹਾ ਕੈਨ ਬੀ ਡਰਾਨ, ਦਾ ਸਪੋਕਸਪਰਸਨ ਸੈਡ ਇਨ ਏ ਰਿਟਨ ਕਮੈਂਟਸ ਟੂ ਦਾ ਮੀਡੀਆ। ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਰਿਟਨ ਦਿੰਦੇ ਹੋ ਕੋਟ ਐਂਡ ਕੋਟ, ਫਿਰ ਕੋਈ ਚਾਂਸ ਨਹੀਂ ਰਹਿੰਦਾ ਵੀ ਉਹਨੂੰ ਕੋਈ ਮਿਸਕੋਟ ਕੀਤਾ ਜਾਏ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਇੱਕ ਮੁਲਕ ਦਾ ਡਿਪਟੀ ਪ੍ਰਾਈਮ ਮਿਨਿਸਟਰ, ਉਹਨਾਂ ਦਾ ਫੋਰਨ ਮਿਨਿਸਟਰ ਕੁਝ ਕਹਿੰਦਾ ਹੈ, ਜੇ ਉਹਨੂੰ ਟਵਿਸਟ ਹੀ ਨਹੀਂ, ਉਹਨੂੰ ਬਿਲਕੁਲ ਹੀ ਉਲਟਾ ਕਰਕੇ ਪ੍ਰੈਜ਼ੈਂਟ ਕਰ ਸਕਦੇ ਨੇ, ਤੇ ਸਿੱਖ ਵਿਚਾਰੇ ਕਿਹਦੇ ਪਾਣੀ ਹਾਰ ਨੇ ਜਿਨ੍ਹਾਂ ਨੂੰ ਇਹ ਦਹਿਸ਼ਤਗਰਦ ਬਣਾ ਦੇਣ, ਆਤੰਕਵਾਦੀ ਬਣਾ ਦੇਣ। ਇੱਥੇ ਕਿਸੇ ਨੇ ਬਿਆਨ ਦਿੱਤਾ, ਉਹਨੂੰ ਕਹਿ ਦੇਣ ਜੀ ਸਿੱਖਾਂ ਨੇ ਧਮਕੀ ਦੇ ਦਿੱਤੀ, ਅਸੀਂ ਉਡਾ ਦਿਆਂਗੇ, ਅਸੀਂ ਅਟੈਕ ਕਰ ਦਿਆਂਗੇ, ਅਸੀਂ ਫੱਟੇ ਚੁੱਕ ਦਿਆਂਗੇ। ਹੁਣ ਤੁਸੀਂ ਇਹ ਕਹਿ ਦਿਓ ਵੀ ਆ ਜਾਓ ਸਿੰਘੋ ਚੱਕ ਦਿਓ ਫੱਟੇ, ਹੈਂ, ਅਸੀਂ ਭਾਰਤ ਦੀ ਗੁਲਾਮੀ ਨਹੀਂ ਕਬੂਲਣੀ। ਤਾਂ ਹੁਣ ਜੇ ਫੱਟ ਦਿਓ ਚੱਕ ਦਿਓ ਫੱਟੇ ਨੂੰ, ਉੱਥੇ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਉਹ ਕਹਿਣ ਕਿ ਜੀ ਮਾਰ ਦਿਓ ਸਾਰੇ, ਮਤਲਬ ਜੀ ਇਹ ਫੱਟ ਦਿਓ ਚੱਕ ਲਓ ਫੱਟੇ ਦਾ ਮਤਲਬ ਹੀ ਇਹ ਹੁੰਦਾ। ਵਟ ਕੈਨ ਯੂ ਡੂ? ਮਤਲਬ ਜੇ ਔਨ ਰਿਕਾਰਡ ਜਿਹੜਾ ਉਹਨਾਂ ਦਾ ਡਿਪਟੀ ਪ੍ਰਾਈਮ ਮਿਨਿਸਟਰ ਹੈ, ਉਹਨੂੰ ਜਿਹੜਾ ਹੈ ਉਹ ਇਸ ਲੈਵਲ ਦਾ ਬਿਲਕੁਲ ਹੀ ਉਹ ਅਸ਼ਵਥਾਮਾ ਮਰ ਗਿਆ ਤੇ ਅਸ਼ਵਥਾਮਾ ਜਿਉਂਦਾ, ਉਸ ਕਿਸਮ ਦਾ ਝੂਠ ਬੋਲਣ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਇਹ ਵਾਹ ਪਿਆ ਹੋਇਆ ਸਾਡਾ। ਸੋ ਇਸ ਤੁਸੀਂ ਬਿਲਕੁਲ ਠੀਕ ਕਿਹਾ ਸੀ ਕਿ ਭਾਈ ਇਹਨਾਂ ਦਾ ਇਸ ਜਿਹੜੀ ਹੈ ਇੱਕ ਪਾਸੇ ਤਾਂ ਇਹਨਾਂ ਦੀ ਕਲਾ ਜਿਹੜੀ ਹੈ, ਕਲਾ ਦੀ ਦੇਵੀ ਹੈ ਸਰਸਵਤੀ, ਪਰ ਪਤਾ ਨਹੀਂ ਇਹ ਬੇਈਮਾਨੀ ਦੀ ਦੇਵੀ ਤਾਂ ਕੀ ਹੈ। ਲక్ష్ਮੀ ਤਾਂ ਹੈ ਹੀ ਹੈ ਇਹਨਾਂ ਦੀ, ਪਰ ਇਹ ਸਰਸਵਤੀ ਨੂੰ ਵੀ ਇਹਨਾਂ ਨੇ ਕਲਾ ਕਾਹਦੀ ਹੈ ਉਹਨੂੰ ਕਾਲਾ ਹੀ ਕੀਤਾ ਹੋਇਆ, ਇਹਨਾਂ ਨੇ ਬੇਈਮਾਨੀ ਦੀ ਦੇਵੀ ਬਣਾਇਆ ਹੋਇਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਰੂਸੀ ਪਬਲੀਕੇਸ਼ਨ ਨੇ ਆਪਣੀ ਇੱਕ ਆਰਟੀਕਲ ਵਿੱਚ ਚੀਨ ਅਤੇ ਭਾਰਤ ਵਿਚਕਾਰ ਜੰਗ ਦੀ ਸੰਭਾਵਨਾ ਜਤਾਈ ਸੀ ਔਰ ਨਾਲ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਕਸੂਤੀ ਹਾਲਤ ਵਿੱਚ ਹੈ ਅਤੇ ਉਸ ਦਾ ਚੀਨ ਨਾਲ ਕੋਈ ਮੁਕਾਬਲਾ ਨਹੀਂ ਹੈ। ਸੋ ਇਸ ਦੇ ਜਵਾਬ ਵਿੱਚ ਰੂਸੀ ਪਬਲੀਕੇਸ਼ਨ ਵਿੱਚ ਭਾਰਤ ਦੇ ਸਾਬਕਾ ਫੌਜੀ ਮੁਖੀ MM ਨਰਵਾਨੇ ਨੇ ਇੱਕ ਇੰਟਰਵਿਊ ਵਿੱਚ ਕਾਫੀ ਜੱਕੜ ਮਾਰੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਅਸੀਂ ਇੱਕ ਟੌਪਿਕ ਡਿਸਕਸ ਕੀਤਾ ਜਿਹਨੂੰ ਰੂਸੀ ਪਬਲੀਕੇਸ਼ਨ ਅਸੀਂ ਕਿਹਾ ਸੀ। ਇਹਦਾ ਪੂਰਾ ਨਾਂ ਰਾਇਲ ਯੂਨਾਈਟਿਡ ਸਰਵਿੰਗ ਇੰਸਟੀਚਿਊਟ ਹੈ ਜੀ। ਇਹਨਾਂ ਦੇ ਇਹ ਅੱਡ-ਅੱਡ ਜਿਹੜੇ ਫੋਰਨ ਅਫੇਅਰਸ ਦੇ ਉੱਤੇ ਨਜ਼ਰ ਰੱਖਣ ਵਾਲੇ ਐਕਸਪਰਟ ਨੇ, ਉਹਨਾਂ ਦੇ ਆਰਟੀਕਲ ਛਾਪਦੇ ਨੇ। ਖਾਸ ਤੌਰ ਤੇ
ਜਿਓਪੋਲਿਟਿਕਸ, ਵਾਰ ਜ਼ੋਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਨਸਾਈਡ ਸਟੋਰੀਜ਼ ਹੁੰਦੀਆਂ। ਔਰ ਇਸ ਦੇ ਵਿੱਚ ਜਿਹੜਾ ਆਰਟੀਕਲ ਅਸੀਂ ਡਿਸਕਸ ਕੀਤਾ ਸੀ ਮਿਸਟਰ ਸਮੀਰ ਟਾਟਾ ਦਾ ਲਿਖਿਆ ਵਾਰ ਕਲਾਊਡਸ ਓਵਰ ਇੰਡੀਅਨ ਹੋਰਾਈਜ਼ਨ, ਉਸ ਦੇ ਵਿੱਚ ਉਹਨੇ ਬੜਾ ਕਨਵਿੰਸਿੰਗਲੀ ਜਿਹੜਾ ਇਹ ਕੇਸ ਬਿਲਡ ਕੀਤਾ ਸੀ ਕਿ ਵੀ ਜਿਹੜਾ ਭਾਰਤ ਨੇ 10,000 ਆਪਣੀ ਫੌਜ LOC ਤੋਂ ਆਜ਼ਾਦ ਕਸ਼ਮੀਰ ਨਾਲ ਲੱਗਦੇ ਬਾਰਡਰ ਤੋਂ ਹਟਾ ਕੇ LAC ਤੇ ਲਿਆਂਦੀ ਹੈ ਔਰ ਆਲਰੇਡੀ 50,000 ਫੌਜ ਭਾਰਤ ਦੀ ਉਸ ਲਦਾਖ ਦੇ ਉਹ ਸਾਰੇ ਰੀਜਨ ਡੈਪਸੋਂਗ, ਡੈਪਚੌਂਗ, ਈਸਟਰਨ ਲਦਾਖ, ਅਕਸਾਈ ਚੀਨ ਦੇ ਦੂਸਰੇ ਪਾਸੇ ਮੌਜੂਦ ਹੈ ਜੀ। ਔਰ ਦੂਸਰਾ ਉਹਨਾਂ ਨੇ ਇਹ ਸਾਰਿਆਂ ਨੂੰ ਦੇਖਦੇ ਆ ਕਿ ਵੀ ਜਿਸ ਕਿਸਮ ਦੀ ਇਸ ਵੇਲੇ ਵਿਉਂਤਬੰਦੀ ਕੀਤੀ ਜਾ ਰਹੀ ਹੈ ਉਸ ਤੋਂ ਭਾਰਤ ਦਾ ਲੱਗਦਾ ਹੈ ਕਿ ਵੀ ਕੋਈ ਨਾ ਕੋਈ ਆਉਣ ਵਾਲੇ ਪੀਰੀਅਡ ਦੇ ਵਿੱਚ ਚਾਈਨਾ, ਕਿਉਂਕਿ ਚਾਈਨਾ ਦੀ ਸਾਰੀ ਉਹ ਪਾਵਰ ਲਾਈਨ ਔਰ ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਔਰ ਉਸ ਤੋਂ ਜਿਹੜਾ ਪਾਵਰ ਔਰ ਆਇਲ ਲਾਈਨ ਈਰਾਨ ਤੋਂ ਔਰ ਗਵਾਦਰ ਤੱਕ ਪਹੁੰਚ ਔਰ ਉਸ ਦੀ ਜਿਹੜੀ ਚਾਈਨਾ ਦੀ ਓਵਰਆਲ ਨੀਤੀ ਹੈ ਕਿ ਵੀ ਉਹਨੂੰ ਜਿਹੜਾ ਪਾਣੀਆਂ ਦੇ ਵਿੱਚ ਤਾਂ ਉਹਨੂੰ ਸਟੇਟ ਆਫ ਮਲਾਕਾ ਜਾਂ ਥਾਈ ਕੈਨਾਲ ਦੇ ਉੱਤੇ ਉਹਨਾਂ ਦੀ ਬਲੌਕੇਡ ਕਰਕੇ ਉਹਨੂੰ ਚੋਕ ਕੀਤਾ ਜਾ ਸਕਦਾ। ਸੋ ਇੰਡੀਪੈਂਡੈਂਟ ਜਿਹੜਾ ਉਹ ਬੈਲਟ ਰੋਡ ਵਾਲਾ ਰਾਊਟ ਹੈ ਉਹ ਲੈ ਕੇ ਆਪਣੇ ਉਸ એનર્ਜੀ ਸਪਲਾਈ ਨੂੰ ਸਿਕਿਉਰ ਕਰਨਾ ਚਾਹੁੰਦੇ ਨੇ ਔਰ ਭਾਰਤ ਦੇ ਕੋਲ ਐਡਵਾਂਟੇਜ ਹੈ ਕਿ ਉਹ ਜੇ ਈਸਟਰਨ ਲਦਾਖ ਤੋਂ ਆਜ਼ਾਦ ਕਸ਼ਮੀਰ, ਜਿਹਨੂੰ ਇਹ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਕਹਿੰਦੇ ਨੇ, ਉਹਨੂੰ ਆਕੂਪਾਈ ਕਰ ਲੈਣ ਤੇ ਉਹ ਕੱਟ ਆਫ ਹੋ ਜਾਂਦਾ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਚਾਈਨਾ ਵੀ ਆਪਣਾ ਪੂਰਾ ਬਿਲਟ ਅਪ ਕਰ ਰਿਹਾ ਔਰ ਜਿਵੇਂ ਚਾਈਨਾ ਨੇ ਰਿਬਿਊਕ ਕੀਤਾ ਇੰਡੀਆ ਨੂੰ ਔਰ ਇੰਡੀਆ ਪ੍ਰੋਵੋਕ ਕਰ ਰਿਹਾ। ਪ੍ਰਾਈਮ ਮਿਨਿਸਟਰ ਉਹਨਾਂ ਦਾ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਗਿਆ ਔਰ ਜਿਹੜੀ ਟਨਲ ਦਾ ਉਦਘਾਟਨ, ਸੇਲੀ ਟਨਲ ਔਰ ਦੂਜਾ ਇਹ ਪ੍ਰੋਵੋਕੇਸ਼ਨ ਔਰ ਉਹਦੇ 'ਚ ਜਿਹੜਾ ਖਾਸ ਤੌਰ ਤੇ ਇਸ ਦਾ ਕਰੈਕਟ ਸੀ ਕਿ ਇੰਡੀਆ ਜਿਹੜਾ ਕੋਈ ਮੈਚ ਨਹੀਂ ਹੈ ਚਾਈਨਾ ਦਾ ਔਰ ਜੇ ਇਸ ਸਥਿਤੀ ਦੇ ਵਿੱਚ ਇਹ ਟਕਰਾਅ ਹੁੰਦਾ ਹੈ ਤੇ ਅਮਰੀਕਾ ਵੀ ਕੋਈ ਕਰਨ ਦੇ ਸਮਰੱਥ ਨਹੀਂ ਹੋਏਗਾ ਔਰ ਭਾਰਤ ਜਿਹੜਾ ਹੈ ਔਰ ਚਾਈਨਾ ਦੇ ਲਈ ਉਹ ਚਾਈਨਾ ਸਿਕਿਉਰ ਕਰਨਾ ਚਾਹੇਗਾ ਔਰ ਉਹਨੇ ਇਹ ਕਹਿਣਾ ਸੀ ਵੀ ਹੋ ਸਕਦਾ ਹੈ ਚਾਈਨਾ ਈਵਨ ਤਾਈਵਾਨ ਨਾਲ ਜਿਹੜਾ ਉਹ ਯੂਨੀਫਿਕੇਸ਼ਨ ਦੀ ਲਾਈਨ, ਫੋਰਸਫੁਲ ਯੂਨੀਫਿਕੇਸ਼ਨ ਤੋਂ ਪਹਿਲਾਂ ਭਾਰਤ ਦੇ ਨਾਲ ਜਿਹੜਾ ਉਹ ਨਜਿੱਠ ਲੈ ਚੰਗੀ ਤਰ੍ਹਾਂ। ਹੁਣ ਇਹ ਬੜਾ ਪਾਵਰਫੁਲ ਆਰਗੂਮੈਂਟ ਸੀ। ਹੁਣ ਇਸੇ ਹੀ ਪਬਲੀਕੇਸ਼ਨ ਦੇ ਵਿੱਚ ਰਾਇਲ ਯੂਨਾਈਟਿਡ ਸਰਵਿਸ ਇੰਸਟੀਚਿਊਟ ਰੂਸੀ 'ਚ ਅੱਜ ਇੱਕ ਇਸ ਦਾ ਜਿਹੜਾ ਇੰਡੀਅਨ ਸਾਈਡ ਦਾ ਰਿਐਕਸ਼ਨ ਹੈ ਉਹ ਰੀਟੂ ਸ਼ਰਮਾ ਨਾਂ ਦੀ ਕਾਫੀ ਇਹ ਵੀ ਪ੍ਰੋਫੈਸ਼ਨਲ ਜਰਨਲਿਸਟ ਹੈ, ਫੋਰਨ ਅਫੇਅਰਸ ਨੂੰ ਵੀ ਜਾਣਦੀ ਹੈ, ਉਹਨੇ ਦਿੱਤਾ। ਹਾਲਾਂ ਟਾਈਟਲ ਜਿਹੜਾ ਉਸ ਦੀ ਲਿਖਤ ਦਾ ਵੀ ਉਹੀ ਹੈ ਜਿਹੜਾ ਪਹਿਲੇ ਵਾਲੇ ਦੇ ਨਾਲ ਸੀ ਕਿ CPEC ਥ੍ਰੈਟਨਸ ਸੈਕੰਡ ਇੰਡੀਆ ਚਾਈਨਾ ਵਾਰ ਇਨ ਈਸਟਰਨ ਲਦਾਖ ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਰੂਸੀ ਦੀ ਰਿਪੋਰਟ ਹੈ ਇਹ ਕਨਫਲਿਕਟ ਈਵਨ 2025 ਤੱਕ ਹੋ ਸਕਦਾ। ਹੁਣ ਟਾਈਟਲ ਇਹੀ ਹੈ ਕਿ ਵੀ ਇਹ ਜਿਹੜਾ ਇਸ ਵੇਲੇ ਸੈਕੰਡ ਇੰਡੀਆ ਚਾਈਨਾ ਵਾਰ ਜਾ ਸਕਦੀ ਹੈ ਪਰ ਇਹਦੇ 'ਚ ਜਿਹੜੀ ਮੇਨ ਕੋਟ ਇਹਨੇ ਬੀਬੀ ਰੀਤੂ ਸ਼ਰਮਾ ਨੇ ਦਿੱਤਾ ਹੈ ਔਰ ਜਿਹਨੂੰ ਆਧਾਰ ਬਣਾਇਆ ਕਾਊਂਟਰ ਕਰਨ ਦੇ ਲਈ ਉਹ ਭਾਰਤ ਦਾ ਸਾਬਕਾ ਫੌਜੀ ਜਨਰਲ MM ਨਰਵਾਣੇ ਜੀ। ਇਹ ਉਹੀ ਫੌਜੀ ਜਰਨਲ ਹੈ ਜਿਹਦੇ ਹੁੰਦਿਆਂ 15 ਜੂਨ 2020 ਨੂੰ ਗਲਵਾਨ ਵੈਲੀ ਦੇ ਵਿੱਚ ਟਕਰਾਅ ਹੋਇਆ ਭਾਰਤ ਤੇ ਚੀਨ ਦੇ ਫੌਜੀਆਂ ਦਾ। ਗੋਲੀ ਨਹੀਂ ਚੱਲੀ, ਡੰਡਿਆਂ ਦੇ ਨਾਲ 20 ਭਾਰਤੀ ਫੌਜੀ ਮਾਰੇ ਗਏ, 15 ਦੇ ਲਗਭਗ ਉਹਨਾਂ ਨੂੰ ਪ੍ਰਿਜ਼ਨਰ ਬਣਾ ਕੇ ਲੈ ਗਏ ਚੀਨ ਵਾਲੇ, ਜਿਹੜੇ ਉਹਨਾਂ ਨੇ ਅਗਲੇ 72 ਘੰਟੇ ਬਾਅਦ ਇਹਨਾਂ ਨੂੰ ਮੋੜੇ ਔਰ ਜਿਨ੍ਹਾਂ ਨੂੰ ਪ੍ਰਿਜ਼ਨਰ ਬਣਾਇਆ ਸੀ ਉਹਨਾਂ 'ਚ ਕਰਨਲ ਵੀ, ਮੇਜਰ ਵੀ, ਕੈਪਟਨ ਵੀ। ਔਰ ਚੀਨ ਨੇ ਆਪਣੀਆਂ ਕੋਈ ਕੈਜੂਅਲਟੀਜ਼ ਨਹੀਂ ਸੀ ਦਸੀਆਂ, ਬਾਅਦ ਸ਼ਾਇਦ ਉਹਨਾਂ ਨੇ 3 ਜਾਂ 4 ਫੌਜੀਆਂ ਦੇ ਮਰਨ ਦੀ ਗੱਲ ਕੀਤੀ ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹਨਾਂ ਦਾ ਹਿੰਦੂਆਂ ਦਾ, ਹਿੰਦੂਤਵੀਆਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਰਿਪੀਟਡਲੀ ਇਹ ਕਹਿੰਦਾ ਹੈ ਕਿ ਵੀ ਉਸ ਜੂਨ ਤੋਂ ਲੈ ਕੇ ਹਾਲਾਂਕਿ ਮਈ ਦੇ ਵਿੱਚ ਹੀ ਉਹਨਾਂ ਨੇ ਸ਼ੁਰੂ ਕਰ ਲਿਆ ਸੀ ਪਰ ਇਹ ਜਿਹੜਾ ਕਨਫਲਿਕਟ ਹੈ ਗਲਵਾਨ ਵੈਲੀ ਦੇ ਵਿੱਚ ਹੋਇਆ ਇਹ 15 ਜੂਨ 2020 ਨੂੰ ਹੋਇਆ ਜਦੋਂ ਕਿ ਆਲਰੇਡੀ ਕੋਵਿਡ ਦੀ ਆਮਦ ਹੋ ਚੁੱਕੀ ਸੀ। ਅਪ੍ਰੈਲ ਦੇ ਵਿੱਚ ਪਹਿਲਾ ਕੇਸ ਕੋਵਿਡ ਦਾ ਡਿਟੈਕਟ ਹੋ ਗਿਆ ਸੀ ਔਰ ਉਹਦੇ 'ਚ ਇਹ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਕਿ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਇਹਨਾਂ 3 ਸਾਲਾਂ ਦੇ ਵਿੱਚ 4 ਸਾਲਾਂ 'ਚ 2024 'ਚ ਅਸੀਂ ਗੱਲ ਕਰ ਰਹੇ ਉਹ ਉਹਨਾਂ ਨੇ ਭਾਰਤ ਦੀ ਦੱਬੀ ਹੈ। ਪਰ ਇਹਨਾਂ ਦੇ ਵਿੱਚ ਇੰਨਾ ਕਰੇਜ ਵੀ ਨਹੀਂ ਸੀ ਕਿ ਪਾਰਲੀਮੈਂਟ ਦੇ ਅੱਜ ਤੱਕ ਚੀਨ ਦਾ ਨਾਮ ਮੂੰਹੋਂ ਨਹੀਂ ਲਿਆ। ਪਹਿਲਾਂ ਇਹਨਾਂ ਨੇ ਹੋਇਆ ਜੀ ਅਸੀਂ
ਉਹਨਾਂ ਦੀਆਂ ਫਲਾਣੀਆਂ ਐਪ ਕੈਂਸਲ ਕਰਤੀਆਂ, ਧਮਕੀਆਂ ਕਰਤੀਆਂ। ਪਰ ਹਕੀਕਤ ਇਹ ਹੈ ਕਿ ਇਹਨਾਂ 3 ਵਰਿਆਂ ਦੇ ਵਿੱਚ ਜੇ ਚਾਈਨਾ ਦੀ ਭਾਰਤ ਨਾਲ ਟ੍ਰੇਡ ਪਹਿਲਾਂ 110 ਬਿਲੀਅਨ ਦੀ ਸੀ ਤੇ ਹੁਣ 130 ਬਿਲੀਅਨ ਦੇ ਨੇੜੇ ਤੇੜੇ ਹੈ ਜੀ। ਇਹਨਾਂ ਦੇ ਅੱਜ ਵੀ ਪਤਾ ਕਰਾ ਲਓ, ਜਿਹੜੇ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਕੇ ਰਾਮ ਦੀ ਮੂਰਤੀ ਬਣਾਈ ਹੈ, ਉਹ ਵੀ ਚੀਨ 'ਚ ਹੀ ਬਣੀ ਹੋਣੀ ਹੈ। ਭਗਵਾਨ ਸਾਰੇ ਮੇਡ ਇਨ ਚਾਈਨਾ ਨੇ। ਸੋ ਕਿਸੇ ਨੇ ਕਿਹਾ ਸੀ ਜਦੋਂ ਇਹ ਬਾਈਕਾਟ ਲਾਈਨ ਸੀ, ਉਹਨਾਂ ਨੇ ਕਿਹਾ ਜੀ ਭਗਵਾਨਾਂ ਦਾ ਕੀ ਕਰੋਗੇ, ਮੰਦਿਰਾਂ 'ਚ ਸੁੱਟ ਕੇ ਕੀ ਕਰੋਗੇ ਉਹਨੂੰ ਬਾਹਰ। ਉਹ ਇੱਕ ਵੱਖਰੀ ਕਹਾਣੀ ਹੈ। ਸੋ ਇਸ ਦੇ ਬਾਵਜੂਦ ਜਿਹੜੀ ਇਹਨਾਂ ਦੀ ਬੋਸਟਿੰਗ ਹੈ ਜਾਂ ਬ੍ਰੈਗਿੰਗ ਹੈ, ਹੁਣ ਇਹ ਜਨਰਲ MM ਨਰਵਾਣੇ ਹੈ ਜਿਹਨੇ ਇੱਕ ਕਿਤਾਬ ਲਿਖੀ ਹੈ ਜਿਹੜੀ ਆਲਰੇਡੀ Amazon ਦੇ ਉੱਤੇ ਬੁਕਿੰਗਸ ਵੀ ਹੋ ਗਈਆਂ, ਪਬਲਿਸ਼ਰਸ ਆਰਡਰ ਲੈ ਰਹੇ ਸੀ, ਔਰ ਉਹਦੇ ਜਿਹੜੇ ਪਹਿਲੇ ਐਕਸੈਪਟ ਆਏ ਉਹਦੇ 'ਚ ਆਇਆ ਕਿ ਵੀ ਨਰਵਾਣੇ ਨੇ ਇਹ ਕਿਹਾ ਕਿ ਇਹ ਜਿਹੜੀ ਅਗਨੀਵੀਰ ਸਕੀਮ ਇਹਨਾਂ ਨੇ ਲਿਆਂਦੀ ਕਿ ਜਿੱਥੇ ਤੁਸੀਂ ਭਰਤੀ ਕਰੋਗੇ 4 ਸਾਲ ਲਈ ਔਰ 4 ਸਾਲ ਬਾਅਦ ਉਹਨਾਂ 'ਚੋਂ 25% ਉਹਨਾਂ ਨੂੰ ਰਿਟੇਨ ਕਰੋਗੇ, 75% ਉਹਨਾਂ ਨੇ ਕਿਹਾ ਇਹ ਤਾਂ ਫੌਜ ਦਾ ਬੇੜਾ ਗਰਕ ਕਰਤਾ। ਔਰ ਉਹਨੇ ਕਿਹਾ ਕਿ ਵੀ ਇਹ ਸਾਨੂੰ ਤਾਂ ਪੁੱਛਿਆ ਹੀ ਨਹੀਂ ਸੀ ਗਿਆ ਜਦੋਂ ਸਕੀਮ ਲਿਆਂਦੀ। ਨਨ ਆਫ ਦਾ ਜਨਰਲਸ ਈਵਨ ਦੂਜੇ ਵੀ 에ਅਰ ਫੋਰਸ ਔਰ ਨੇਵੀ ਵਾਲੇ ਵੀ ਦੇ ਵਰ ਐਗਰੀਇੰਗ। ਹੁਣ ਜਿਉਂ ਹੀ ਇਹ ਆਇਆ ਤਾਂ ਉਹਦੀ ਜਿਹੜੀ ਕਿਤਾਬ ਹੈ ਜਿਹਦਾ ਨਾਂ 4 Stars of Destiny, ਇਹ ਕਿਤਾਬ ਦਾ ਨਾਂ ਹੈ ਔਰ ਨਾਂ ਦੇ ਆਰਡਰ ਪਬਲਿਸ਼ ਬਿਲਕੁਲ ਜਿਹੜੀ ਪਬਲਿਕ 'ਚ ਜਾਣ ਵਾਲੀ ਸੀ। ਔਰ ਇੱਕਦਮ ਗਵਰਨਮੈਂਟ ਆਫ ਉਹਨਾਂ ਦੀ ਹੋਮ ਮਿਨਿਸਟਰੀ ਨੇ ਕਿਹਾ ਨਾ 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 ਨਾ, ਕੋਈ ਵੀ ਇਸ ਕਿਸਮ ਦੀ ਕਿਤਾਬ ਜਾਣ ਤੋਂ ਪਹਿਲੇ ਜਿਹੜੀ ਹੈ ਮਨਜ਼ੂਰੀ ਲੈਣੀ ਜ਼ਰੂਰੀ ਹੈ। ਉਸ ਤੋਂ ਜਿਹੜੀ ਉਹ ਪਬਲਿਸ਼ ਹੁੰਦੀ ਪਬਲਿਸ਼ ਹੋਈ ਆਰਡਰ ਲੈ ਹੋਏ ਵਾਪਸ ਕੀਤੇ ਹੋਣਗੇ ਪੈਸੇ। ਹੁਣ ਇਸ ਲੈਵਲ ਤੱਕ ਜਾ ਕੇ ਜਿਹੜਾ ਬੰਦੇ ਨੂੰ ਉਹਨਾਂ ਨੂੰ ਆਪਣੇ ਜਰਨਲ ਨੂੰ ਵੀ ਉਹਨਾਂ ਨੇ ਜਲੀਲ ਕੀਤਾ ਹੈ। ਹੁਣ ਉਹ ਆਪਣੇ ਡਿਫੈਂਸ ਵੀ ਕਰ ਰਿਹਾ ਹੋਣਾ ਹੈ ਕਿ ਭਾਈ ਉਹ ਕਿਤਾਬ ਤਾਂ ਚਲੋ ਉਹਦੇ ਚੋਂ ਕੱਢ ਦੇਗਾ, ਉਹ ਸਾਰੇ ਪਾਰਟ ਨੂੰ ਰਿਵਿਊ ਕਰੇਗਾ। ਹੁਣ ਇਸ ਸਾਰੇ ਜਵਾਬ ਦੇ ਵਿੱਚ ਕਿ ਵੀ ਚਾਈਨਾ ਤੇ ਭਾਰਤ ਦਾ ਜੇ ਜੰਗ ਹੁੰਦਾ ਹੈ ਤਾਂ ਭਾਰਤ ਦਾ ਕੋਈ ਮੈਚ ਹੀ ਨਹੀਂ ਹੈ ਚਾਈਨਾ ਦੇ ਸਾਹਮਣੇ। ਹੁਣ ਇਹਦੇ 'ਚ ਉਹਨਾਂ ਨੇ ਥਾਂ ਇਹਨੂੰ ਜਨਰਲ ਨਰਵਾਣੇ ਨੂੰ ਕੋਟ ਕੀਤਾ ਔਰ ਇਸ ਆਰਟੀਕਲ 'ਚ ਵੀ ਉਹਨਾਂ ਨੇ ਮੰਨਿਆ ਕਿ ਵੀ ਚਾਈਨਾ ਨੇ ਆਪਣਾ ਡਿਫੈਂਸ ਸਪੈਂਡਿੰਗ 7.2% ਜਿਹੜੀ ਹੈ ਉਹ 2024 ਦੇ ਵਿੱਚ ਵਧਾਈ ਹੈ ਔਰ ਇਹ ਆਪਣਾ ਆਲਰੇਡੀ ਤਾਈਵਾਨ ਔਰ ਦੂਸਰੇ ਨੂੰ ਯੂਨੀਫਾਈ ਕਰਨ ਦਾ ਗੋਲ ਵੀ ਹੈ ਉਹਨਾਂ ਦਾ। ਔਰ ਈਵਨ ਅਲਟੀਮੇਟਲੀ ਜਿਹੜਾ ਚਾਈਨਾ ਦਾ ਵਿਜ਼ਨ ਹੈ ਅੰਟਿਲ 2049 ਉਹਦੇ 'ਚ ਉਹਨਾਂ ਨੇ ਜਿਹੜੀਆਂ ਹੁਣ ਤੱਕ ਸੈਮਾਈ ਇੰਡੀਪੈਂਡੈਂਟ ਯੂਨਿਟਸ ਨੇ ਉਹ ਤਾਈਵਾਨ ਹੋਏ, ਹਾਂਗਕਾਂਗ ਹੋਏ, ਮਕਾਓ ਹੋਏ ਔਰ ਜਿਹੜਾ ਲਦਾਖ ਭਾਰਤ ਦੇ ਕੋਲ ਹੈ, ਇਹ ਉਹਨਾਂ ਦਾ ਹੈ ਕਿ ਵੀ ਚਾਈਨਾ ਦੀ ਕੰਪਲੀਸ਼ਨ ਜਿਹੜੀ ਹੈ ਉਹ ਇਹਦੇ ਨਾਲ ਹੀ ਹੋਏਗੀ। ਔਰ ਆਲਰੇਡੀ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਨੇਬਰਿੰਗ ਮਾਲਦੀਵਸ ਹੋਏ, ਭੂਟਾਨ ਹੋਏ ਔਰ ਨੇਪਾਲ ਹੋਏ, ਇਹ ਤਾਂ ਆਲਰੇਡੀ ਉਹਨਾਂ ਨੇ ਆਪਣੇ ਜਿਹੜੀ ਹੈ ਉਹ ਛਤਰੀ ਥੱਲੇ ਲੈ ਲੈਣ। ਹੁਣ ਇਸ ਸਭ ਦੇ ਚੱਲਦੇ ਆ ਇਹ ਜਿਸ ਨਰਵਾਣੇ ਦੀ ਕਮਾਂਡ ਥੱਲੇ ਗਲਵਾਨ ਦੇ ਵਿੱਚ ਜੁੱਤੀਆਂ ਪਈਆਂ ਔਰ ਉਹ ਬ੍ਰੈਗ ਕਰਕੇ ਕਹਿ ਰਿਹਾ ਹੈ ਕਿ ਜੀ ਇਹ ਹੁਣ ਉਹ ਜ਼ਮਾਨਾ ਨਹੀਂ ਹੈ। ਉਹਨੇ ਕਿਹਾ ਕਿ ਵੀ ਇਹ ਬਟ ਇਫ ਚਾਈਨੀਜ਼ ਫੀਲ that we are in a position to cut them off in CPEC or in Pakistan occupied Kashmir or Tibet, it is a big chance since 1962। ਉਹਨੇ ਕਿਹਾ ਜੀ ਜੇ ਚਾਈਨਾ ਇਸ ਲਈ ਅਟੈਕ ਕਰਨਾ ਚਾਹੁੰਦਾ ਹੈ ਵੀ ਉਹਨਾਂ ਨੂੰ ਇਹ ਫੀਅਰ ਹੈ ਕਿ ਇੰਡੀਆ ਜਿਹੜਾ ਉਹਨਾਂ ਦੀ ਪਾਵਰ ਲਾਈਨ ਔਰ ਆਇਲ ਸਪਲਾਈ ਕੱਟ ਨਾ ਦੇ, ਇਹਦਾ ਮਤਲਬ ਹੈ ਵੀ ਅਸੀਂ ਵੱਡੀ ਪਾਵਰ ਬਣ ਗਏ ਕਿ 62 'ਚ ਤਾਂ ਅਸੀਂ ਜੁੱਤੀਆਂ ਖਾਧੀਆਂ ਸੀ, ਅੱਜ ਅਸੀਂ ਇਸ ਲੈਵਲ ਤੇ ਪਹੁੰਚ ਗਏ ਹਾਂ ਕਿ ਚਾਈਨਾ ਸੋਚਦਾ ਵੀ ਅਸੀਂ ਉਹਨੂੰ ਜਿਹੜਾ ਉਹ ਕੱਟ ਆਫ ਕਰ ਸਕਦੇ ਹਾਂ। ਔਰ ਇਹ ਉਹਨਾਂ ਨੇ ਇਹ ਸਾਰੇ ਦੇ ਚੱਲਦੇ ਆ ਜਿਹੜੇ ਹੋਰ ਵੀ ਬਹੁਤ ਸਾਰੇ ਤੁਸੀਂ ਠੀਕ ਕਿਹਾ ਵੀ ਯੱਕੜ ਮਾਰੇ ਨੇ ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਇਹ ਅਸੀਂ ਈਵਨ ਗਲਵਾਨ ਦੇ ਵਿੱਚ ਵੀ ਦਾ ਜਨਰਲ ਕਲੇਮਡ that the Galwan clash proved to be a watershed even between the two countries ਕਿ ਜੀ ਉਹ ਤਾਂ ਚੀਨ ਨੂੰ ਪਤਾ ਲੱਗ ਗਿਆ ਵੀ ਅਸੀਂ ਜਿਹੜਾ ਉਹ ਲੰਮੇ ਪੈਣ ਵਾਲੇ ਨਹੀਂ ਆ, ਅਸੀਂ ਤਾਂ ਮੁਕਾਬਲਾ ਕਰਨ ਵਾਲੇ ਆ। ਔਰ ਉਹਨਾਂ ਨੇ ਇੰਡੀਆ ਨੂੰ ਜਿਹੜਾ ਉਹ ਇੰਡੀਆ ਦਾ ਚੋਗਾ ਜਿਹੜਾ ਸੀ ਨਿਊਟਰੈਲਿਟੀ ਦਾ ਉਹ ਤੋੜ ਦਿੱਤਾ ਹੈ। ਨਾਓ ਇਨਸਟੈਡ ਆਫ ਯੂਜ਼ਿੰਗ ਯੂਫਿਜ਼ਮ ਫॉर ਚਾਈਨਾ ਇੰਡੀਆ ਪਾਲਿਸੀ ਮੇਕਰਸ ਰੈਫਰ ਟੂ ਇਟ ਬਾਈ ਨੇਮ। ਹੁਣ ਇਹ ਵੀ ਝੂਠ ਬੋਲ ਰਿਹਾ। ਹਾਲਾਂਕਿ ਫੈਕਟ ਇਹ ਹੈ ਵੀ ਅੱਜ ਤੱਕ ਇਹਨਾਂ 4 ਸਾਲਾਂ 'ਚ ਚਾਈਨਾ ਦਾ ਨਾਂ ਹੀ ਨਹੀਂ ਲਿਆ। ਉਹਨਾਂ ਨੇ ਕਿਹਾ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ, ਪਰ ਉਹਨੂੰ ਜਦੋਂ ਤੁਸੀਂ ਬ੍ਰੈਗ ਹੀ ਕਰਨਾ ਹੈ। ਔਰ ਇਹ ਕਹਿ ਰਿਹਾ ਦਾ 2020 ਐਕਸ਼ਨ ਵਾਸ ਫੋਲੋਡ ਬਾਈ ਲਾਰਜ ਸਕੇਲ ਇੰਡਕਸ਼ਨ ਇਨ ਈਸਟਰਨ ਲਦਾਖ। ਦੇਖੋ ਅਸੀਂ ਕਿੰਨੀ ਫੌਜ ਲਿਆ ਕੇ ਖੜੀ ਕਰਤੀ। ਵੀ ਆਰ ਇਕੁਅਲੀ ਸਟਰੋਂਗ, ਅਸੀਂ ਵੀ ਬੜੇ ਮਜ਼ਬੂਤ ਹੈ। ਆਲ ਦਿਸ ਟਾਕ ਅਬਾਊਟ ਐਸਿਮੈਟਰੀ ਆਫ ਪਾਵਰ ਇਜ਼ ਪੌਪੀਕੌਕ। ਪੌਪੀਕੌਕ ਹੁੰਦਾ ਫਜ਼ੂਲ,
ਕਿ ਵੀ ਇਹ ਕਹਿਣਾ ਕਿ ਜੀ ਅਸੀਂ ਮੈਚ ਨਹੀਂ ਆ ਚਾਈਨਾ ਦਾ, ਇਹ ਫਜ਼ੂਲ ਗੱਲਾਂ ਨੇ। देयर इज़ नो एसिमेट्री वैन इट कम्स टू फाइटिंग इन द माउंटेन। ਜਦੋਂ ਪਹਾੜਾਂ ਦੇ ਉੱਤੇ ਵਾਹ ਵਾਹ ਵਾਹ, ਤੁਹਾਡੀ ਪਹਾੜਾਂ ਤੇ ਲੜਾਈ ਬਾੜ ਦੀ ਵੀ ਦੇਖੀ ਹੋਈ ਹੈ, ਔਰ ਜਿਵੇਂ ਤੁਹਾਡੇ ਬਹਾਦਰ ਲੜੇ, ਤੁਹਾਡੇ ਜਨਰਲ ਕੌਲ ਤੋਂ ਲੈ ਕੇ ਤੇ ਤੁਸੀਂ ਆਮ ਫੌਜੀ ਦਾ ਵਿਚਾਰੇ ਮਰਵਾਏ, ਉਹ ਪੈਰਾਂ ਜੁੱਤੀਆਂ ਵੀ ਨਹੀਂ ਸੀ ਉੱਥੇ ਬਿਲੋ 0 ਟੈਂਪਰੇਚਰ 'ਚ ਲੜਨ ਦੇ ਲਈ, ਅੱਧੇ ਗੈਂਗਰੀਨ ਨਾਲ ਮਰ ਗਏ। ਲੜਨਾ ਕੀ ਸੀ? ਤੇ ਗਲਵਾਨ ਦੇ ਵਿੱਚ ਚੀਨ ਵਾਲਿਆਂ ਨੇ ਇੱਕ ਵੀ ਗੋਲੀ ਨਹੀਂ ਚਲਾਈ, ਉਹਨਾਂ ਨੇ ਛੋਟੇ ਮਾਰ ਮਾਰ ਕੇ ਹੀ 20 ਤੁਹਾਡੇ ਮਾਰਤੇ, 15 ਚੁੱਕ ਕੇ ਲੈ ਗਏ। ਤੇ ਤੁਹਾਡੀ ਫਾਈਟਿੰਗ ਇਨ ਦਾ ਮਾਊਂਟੇਨ ਕੈਪੈਸਿਟੀ ਦੀ ਗੱਲ ਕਰ ਰਹੇ। ਔਰ ਇਹ ਉਹਨੇ ਕਿਹਾ ਕਿ ਜੀ ਅਸੀਂ ਉਹਦੇ 'ਚ ਦੱਸ ਦਿੱਤਾ ਸੀ ਚਾਈਨਾ ਨੂੰ ਵੀ ਅਸੀਂ ਕੀ ਹੈ। ਇਸ ਤੋਂ ਬਾਅਦ ਅਸੀਂ ਜਿਹੜਾ ਚੀਨ ਨੇ ਤਾਂ 80 ਟੈਂਟ ਲਾਏ ਸੀ ਚਾਈਨੀਜ਼ ਸਾਈਡ ਤੇ, Indian armed forces didn't lose any time and swung into action. Its entire transport fleet, including C-130s, C-17s were deployed. They airlifted 68,000 troops. ਹੁਣ ਹਾਲਾਂ 50,000 ਫਿਗਰ ਆਂਦੀ ਹੈ, ਕਹਿ ਰਹੇ 68,000 ਹੈ, ਤੇ ਜੇ 68,000 ਚ 10,000 ਹੋਰ ਪਾਓ ਜਿਹੜੀ 2-3 ਹਫ਼ਤੇ ਪਹਿਲਾਂ ਨੂੰ, ਤੇ 78-80,000 ਉੱਥੇ ਰੱਖੀ ਹੋਈ ਹੈ। ਫਿਰ 330 ਇਨਫੈਂਟਰੀ ਵਹੀਕਲਸ, over 90 tanks and artillery guns outfoxing China. ਉਹ ਚੀਨ ਵਾਲਿਆਂ ਨੇ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਰੋਬੋਟ ਲਿਆ ਕੇ ਖੜੇ ਕਰ ਦੇਣੇ ਨੇ ਤੁਹਾਡੇ, ਉਹਨੂੰ ਧੱਧ ਕਰਨਾ, ਤੇ ਤੁਹਾਡੇ ਲੱਭਣੇ ਨਹੀਂ ਹੈ ਜਿਹੜੇ ਤੁਸੀਂ 68,000 ਉੱਥੇ ਮਰਨ ਦੇ ਲਈ ਧੱਕੇ ਹੋਏ ਨੇ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੁਣ ਅਸੀਂ ਕੋਈ ਵਾਕ ਓਵਰ ਨਹੀਂ ਹੈਗੇ, ਔਰ ਇਹ ਸਾਰੇ ਦੇ ਉੱਤੇ ਚੱਲਦੇ ਆ। ਕਰਕਸ ਇਹ ਸਾਰੇ ਦਾ ਇਹੀ ਹੈ ਕਿ ਜੀ ਅਸੀਂ ਜਿਹੜਾ ਹੁਣ ਪਾਵਰ ਬਣ ਗਏ, ਇਹਨੂੰ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਜੇ ਹੁਣ ਇਹਨਾਂ ਦਾ ਬੱਗੀ ਅੱਖੀ ਮਰਨ ਨੂੰ ਜੀ ਕਰਦਾ ਤੇ ਇਹਨਾਂ ਦਾ ਤਾਂ ਫਿਰ ਕੋਈ ਬਚਾ ਨਹੀਂ ਕਰ ਸਕਦਾ ਕਿ ਭਾਈ ਜੇ ਹੁਣ ਚੱਕ ਚਕਾ ਕੇ ਜਿਹੜਾ ਜਿਹਦੇ ਥੱਲੇ ਜੁੱਤੀਆਂ ਪਈਆਂ ਹੋਈਆਂ ਨੇ ਉਹ ਜਨਰਲ ਬ੍ਰੈਕ ਕਰ ਰਿਹਾ ਜੀ ਅਸੀਂ ਦੇਖੋ 68,000 ਫੌਜ, ਇੰਨੇ ਟੈਂਕ, ਇੰਨੇ ਫਲਾਣੇ। ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਵੀ, ਔਰ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਝਦਾ, ਔਰ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਰਿਪੋਰਟ ਵੀ ਸੀ, ਇਹਨਾਂ ਦਾ ਮਾੜਾ ਮੋਟਾ ਬਚਾਅ ਜਿਹੜਾ ਹੋਇਆ ਇਹ ਹੋਇਆ ਵੀ ਅਮਰੀਕਾ ਨੇ ਇਹਨਾਂ ਨੂੰ ਇੰਟੈਲੀਜੈਂਸ ਦਿੱਤੀ ਕਿ ਵੀ ਕਿਉਂਕਿ ਇਹ ਤਾਂ ਮੋਨੀਟਰ ਕਰਦੇ ਨੇ ਸੈਟੇਲਾਈਟਸ ਵੀ, ਦੂਸਰੀਆਂ ਤੀਸਰੀਆਂ ਰਾਹੀਂ ਵੀ, ਕਲੋਜ਼ਲੀ ਵੀ, ਜਿਹਨੇ ਇਹਨਾਂ ਨੂੰ ਵਾਰਨ ਕੀਤਾ। ਅਦਰਵਾਈਜ਼ ਜਦੋਂ ਚਾਈਨਾ ਨੇ ਮਨ ਬਣਾ ਲਿਆ, ਹੁਣ ਇਹੀ ਹੈ ਵੀ ਰਾਤ ਸੌਂ ਕੇ ਉੱਠਣਾ ਤੇ ਸਵੇਰੇ ਹੋਣਾ ਵੀ ਲਦਾਖ ਜਿਹੜਾ ਹੈ ਉਹ ਚਾਈਨਾ ਨੇ ਆਕੂਪਾਈ ਕਰ ਲਿਆ। ਸੋ ਇਹਨਾਂ ਦਾ ਹਾਲ ਇਹੀ ਹੋਣਾ, ਅਲਟੀਮੇਟਲੀ ਇਹਨਾਂ ਨੇ ਬੱਗੀ ਅੱਖੀ ਮਰਨਾ। जी राज साहब, बहुत बहुत शुक्रिया। साथ लेने ब्रेक व्यूअर्स, तो सन इसी तरह बड़े रहना, मिलते हैं आफ्टर दिस शॉर्ट ब्रेक। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੰਦਰੂਨੀ ਸਰੋਤਾਂ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿੱਚ ਪਿਛਲੇ ਲਗਭਗ 3 ਹਫ਼ਤੇ ਤੋਂ ਭੁੱਖ ਹੜਤਾਲ ਤੇ ਬੈਠੇ 10 ਸਿੰਘਾਂ ਦੀ ਹਾਲਤ ਜਿਹੜੀ ਹੈ ਖਰਾਬ ਹੋ ਰਹੀ ਹੈ, ਔਰ ਭਾਈ ਅਮਰਤਪਾਲ ਸਿੰਘ ਨੂੰ ਪਿਛਲੇ 2-3 ਦਿਨ ਤੋਂ
ਖੂਨ ਦੀਆਂ ਉਲਟੀਆਂ ਆ ਰਹੀਆਂ ਨੇ। ਸੋ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਤੱਕ ਨਹੀਂ ਰਿੰਗ ਰਹੀ, ਪਰ ਅਫਸੋਸ ਸਿੱਖ ਕੌਮ ਦੇ ਐਕਟਿਵਿਸਟ ਦਾ ਇੱਕ ਹਿੱਸਾ ਜਿਹੜਾ ਹੈ ਇੱਕ ਦੂਜੇ ਨੂੰ ਤਾਣੇ ਮੇਣੇ ਦੇਣ ਤੇ ਲੱਗਾ ਹੋਇਆ ਹੈ ਔਰ ਸਿੱਖ ਕੌਮ ਨੂੰ ਇਸ ਵੇਲੇ ਇਕਜੁੱਟ ਹੋ ਕੇ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਤਾ ਨਹੀਂ ਇਹ ਸਾਡੀ ਉਸ ਧਰਤੀ ਦੇ ਜਾਇਆਂ ਦਾ ਸੁਭਾਅ ਬਣ ਗਿਆ ਵੀ ਅਸੀਂ ਜਿਉਂਦਿਆਂ ਨੂੰ ਰੋਲਦੇ ਵੀ ਹੈ, ਉਹਨਾਂ ਦੀ ਕਿਰਦਾਰਕੁਸ਼ੀ ਵੀ ਕਰਦੇ ਹਾਂ, ਕਰੈਕਟਰ ਅਸੈਸੀਨੇਸ਼ਨ, ਔਰ ਜਦੋਂ ਕੋਈ ਤੁਰ ਜਾਂਦਾ ਹੈ ਫਿਰ ਅਸੀਂ ਜਿਹੜਾ ਉਸ ਦੇ ਗੁਣ ਵੀ ਗਾਉਂਦੇ ਹਾਂ। ਤੇ ਫਿਰ ਅਸੀਂ ਜਿਵੇਂ ਸਰ ਕਪੂਰ ਸਿੰਘ ਕਿਸੇ ਹੋਰ ਅੰਦਾਜ਼ ਕਹਿੰਦੇ ਹੁੰਦੇ ਸੀ ਕਿ ਵੀ ਜਿਹੜਾ ਸਾਹਮਣੇ ਹੈ ਉਹਨੂੰ ਅਸੀਂ ਰੋਲ ਰਹੇ ਹੁੰਦੇ ਹਾਂ, ਉਹਦੀ ਗੱਲ ਨਹੀਂ ਮੰਨ ਰਹੇ ਹੁੰਦੇ, ਤੇ ਨਾਲ ਫਿਰ ਇਹ ਕਹਿ ਰਹੇ ਹੁੰਦੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਿ ਵੀ ਤੁਸੀਂ ਜਿਹੜਾ ਤੁਹਾਨੂੰ ਅਗਵਾਈ ਦੇਣ ਵਾਲਾ ਹੈ ਜਾਂ ਜਿਹੜਾ ਤੁਹਾਡੇ ਲਈ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਉਹਨੂੰ ਤੁਸੀਂ ਜਿਹੜਾ ਉਹਦੇ ਜਿਉਂਦੇ ਜੀ ਉਸ ਦੇ ਦੀ ਜਿਹੜੀ ਹੈ ਉਹਦੇ ਤੱਪੜ ਰੋਲ ਦਿੰਦੇ ਹੋ ਜੀ। ਬਾਅਦ ਦੇ ਵਿੱਚ ਤੁਸੀਂ ਫਿਰ ਕਹੀ ਜਾਓ ਜੀ ਵੀ ਜੇ ਉੱਥੇ ਸਰਕਾਰ ਹੁੰਦੀ, ਸਰਦਾਰ ਹੁੰਦਾ ਤੇ ਫੌਜਾਂ ਜਿੱਤ ਕੇ ਨਾ ਅੰਤ ਨੂੰ ਹਾਰਦੀਆਂ, ਉਹ ਤੁਸੀਂ ਸ਼ਾਹ ਮੁਹੰਮਦ ਵਿੱਚ ਲਿਆ ਕੇ ਉਹਨੇ ਕੇ ਨਾਲ ਖੁਸ਼ ਹੁੰਦੇ ਰਹੋ। ਅਸੀਂ ਦੇਖ ਰਹੇ ਹਾਂ ਅੱਖਾਂ ਦੇ ਸਾਹਮਣੇ, ਔਰ ਮੇਰੇ ਲਈ ਇਹ ਜਦੋਂ ਮੈਂ ਇਸ ਕਿਸਮ ਦਾ ਕੋਈ ਸੈਗਮੈਂਟ ਕਰਦਾ ਹਾਂ ਬੜੀ ਪੀੜਾ ਦੇ ਨਾਲ ਕਰਦਾ, ਦਰਦ ਦੇ ਨਾਲ ਕਰਦਾ, ਪੀੜ ਹੁੰਦੀ ਹੈ ਬਿਲਕੁਲ, ਕਿਉਂਕਿ ਜਦੋਂ ਤੁਹਾਡਾ ਦੁਸ਼ਮਣ ਉਸ ਦੀ ਕੋਈ ਸ਼ੇਡ ਹੋਏ, ਤੁਸੀਂ ਕੁੱਲ ਮਿਲਾ ਕੇ ਦੇਖੋ ਇਹ ਤਾਂ ਹਿੰਦੂ ਤੋਂ ਵੀ ਖੁੱਲ ਕੇ ਹੀ ਇਹਨਾਂ ਨੇ ਤਾਂ ਆਪਣਾ ਹਿੰਦੁਸਤਾਨ ਦਾ ਔਰ ਹਿੰਦੂਤਵਾ ਔਰ ਹਿੰਦੂ ਰਾਸ਼ਟਰ ਦਾ ਏਜੰਡਾ ਕਲੀਅਰ ਕੀਤਾ ਹੋਇਆ। ਅਸੀਂ ਤਾਂ ਜਿਨ੍ਹਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਸੀ, ਸੋ ਕਾਲਡ ਇੰਡੀਅਨ ਕਨਸਟੀਟਿਊਸ਼ਨ ਸੈਕੂਲਰ, ਉਹਦੇ ਥੱਲੇ ਸਾਡੇ ਖਿਲਾਫ 4 ਦਹਾਕੇ ਪਹਿਲਾਂ ਜਿਹੜੀ ਹੈ ਉਹ ਟੋਟਲ ਵਾਰ ਵਿੱਢੀ ਗਈ। ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਚੋਂ ਗੁਜ਼ਰ ਰਹੇ ਹਾਂ ਔਰ ਮੌਜੂਦਾ ਹਾਕਮਾਂ ਨੇ ਤਾਂ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਦੁਨੀਆ ਭਰ ਦੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਜਿਹੜਾ ਵੀ ਕੋਈ ਸਿੱਖੀ ਦੀ ਗੱਲ ਕਰਨ ਵਾਲਾ ਹੈ, ਪੰਥ ਦੀ ਗੱਲ ਕਰਨ ਵਾਲਾ ਹੈ, ਔਰ ਜੇ ਉਸ ਧਰਤੀ ਦੇ ਉੱਤੇ ਅਸੀਂ ਦੇਖੀਏ ਤੇ ਕਿਵੇਂ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਜਿਹੜੇ ਨਵੇਂ ਜਨਰੇਸ਼ਨ ਦੇ ਥੋੜੇ ਬਹੁਤ ਆਈਕਨ ਬਣ ਕੇ ਉੱਭਰੇ, ਉਹਨਾਂ ਦੇ ਵਿੱਚ ਜਿਹੜਾ ਦੀਪ ਸਿੱਧੂ ਜਾਂ ਉਸ ਤੋਂ ਬਾਅਦ ਭਾਵੇਂ ਅਜੇ ਉਹਦੀ ਟ੍ਰੇਨਿੰਗ ਗਰੂਮਿੰਗ ਹੀ ਹੋ ਰਹੀ ਸੀ ਸਿੱਧੂ ਮੂਸੇਵਾਲਾ ਦੀ, ਕਿਵੇਂ ਉਹਨਾਂ ਨੂੰ ਐਲੀਮੀਨੇਟ ਕੀਤਾ। ਮੂਸੇਵਾਲਾ ਦੇ ਮਾਮਲੇ 'ਚ ਤੁਸੀਂ ਦੇਖੋ ਕਿੰਨਾ ਹਾਈ ਪ੍ਰੋਫਾਈਲ ਕੇਸ ਹੈ, ਨਾ ਕੋਈ ਫੜਿਆ ਜਾਂਦਾ ਹੈ, ਨਾ ਕੋਈ ਟ੍ਰਾਇਲ ਹੈ, ਨਾ ਕੋਈ ਦੂਸਰਾ, ਔਰ ਸਾਰੇ ਸਬੂਤ ਸਾਹਮਣੇ ਹੁੰਦੇ ਆ ਵੀ। ਔਰ ਜਦੋਂ ਕੈਨੇਡਾ ਵਾਲੇ ਕਹਿੰਦੇ ਨੇ ਵੀ ਤੁਹਾਡੀਆਂ ਏਜੰਸੀਆਂ ਨੇ ਤੁਸੀਂ ਮਾਰਿਆ ਹਰਦੀਪ ਨਿੱਜਰ ਨੂੰ, ਕਹਿੰਦੇ ਸਬੂਤ ਦਿਖਾਓ। ਉੱਥੇ ਜਿੱਥੇ ਸਬੂਤ ਨੇ ਉੱਥੇ ਉਹਨਾਂ ਦੀਆਂ ਅਦਾਲਤਾਂ ਔਰ ਦੂਜਿਆਂ ਦੇ ਕੋਲ ਜਿਹੜਾ ਉਹ ਕਿਵੇਂ ਬਿਹੇਵ ਕਰਦੀਆਂ ਨੇ। ਸੋ ਇਹਨਾਂ ਹਾਲਾਤਾਂ 'ਚ ਇਹ ਠੀਕ ਹੈ ਜਿਹੜਾ ਬੰਦਾ ਕੰਮ ਕਰਦਾ ਹੈ, ਕਈ ਵਾਰ ਤੁਹਾਡਾ ਆਲਾ ਦੁਆਲਾ ਕੀ ਹੈ ਤੁਸੀਂ ਉਹਦਾ ਪ੍ਰਭਾਵ ਕਬੂਲਦੇ ਹੋ, ਕਈ ਵਾਰ ਕੁਝ ਚੀਜ਼ਾਂ ਮੇਬੀ ਉਵੇਂ ਨਹੀਂ ਹੁੰਦੀਆਂ ਜਿਵੇਂ ਅਸੀਂ ਵੀ ਚਾਹੁੰਦੇ ਹਾਂ, ਲੇਕਿਨ ਇਹਦੇ ਬਾਵਜੂਦ ਜਦੋਂ ਦੁਸ਼ਮਣ ਦੀ ਹਰ ਸ਼ੇਡ, ਉਹ ਕਾਂਗਰਸੀ, ਉਹ ਕਾਮਰੇਡ, ਉਹ ਬਲੀਵਰ, ਉਹ ਨਾਨ ਬਲੀਵਰ, ਉਹ ਜਦੋਂ ਸਿੱਖਾਂ ਦੀ ਆਜ਼ਾਦੀ ਦਾ ਮੁੱਦਾ ਤਾਂ ਦੂਰ ਦੀ ਗੱਲ, ਜਦੋਂ ਸਿੱਖ ਇਸ਼ੂ ਹੀ ਕੋਈ ਆਏਗਾ ਪੰਜਾਬ ਦਾ, ਉਹਦੇ ਵਿਚਲਾ ਫਿਰਕੂ ਹਿੰਦੂ ਜਿਹੜਾ ਉਹ ਬਾਹਰ ਆ ਜਾਂਦਾ। ਪਰ ਅਫਸੋਸ ਇਸ ਗੱਲ ਦਾ ਹੈ ਵੀ ਸਾਡੇ 'ਚ ਇੱਕ ਵੱਡਾ ਤਬਕਾ ਅੱਜ ਵੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਨੂੰ ਦੇਖਣ ਤੋਂ ਬਾਅਦ ਵੀ ਅੱਧਿਓਂ ਜ਼ਿਆਦਾ ਤਾਂ ਸੈਕੂਲਰਿਜ਼ਮ ਦਾ ਜਿਹੜਾ ਉਹ ਢਿਡੋਰਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਜੇ ਖਾਲਿਸਤਾਨ ਦੀ ਗੱਲ ਕਰੋ, ਕਹਿੰਦੇ ਜੀ ਦੱਸੋ ਖਾਲਿਸਤਾਨ 'ਚ ਹਿੰਦੂਆਂ ਦੇ ਨਾਲ ਕੀ ਸਲੂਕ ਹੋਏਗਾ। ਉਹ ਪਹਿਲਾਂ ਹੀ ਮਾਮੇ ਬਣੇ ਹੋਏ ਨੇ ਕਿ ਵੀ ਤੁਹਾਨੂੰ ਆਪਣਾ ਜਿਹੜਾ ਉਹ ਨਜ਼ਰ ਨਹੀਂ ਆ। ਇੱਕ ਉਹ ਕਲਾਸ ਹੈ ਜਿਨ੍ਹਾਂ ਨੂੰ ਹਰ ਚੀਜ਼ ਤੋਂ ਜਿਨ੍ਹਾਂ ਨੇ ਨੈਗੇਟ ਕਰਨਾ, ਉਹਨਾਂ ਨੂੰ ਜਿਹੜਾ ਆਵਾਜ਼ ਚੁੱਕਣ ਵਾਲੇ ਨੇ ਉਹਨਾਂ ਨੂੰ ਅਨਪੜ੍ਹ ਨਜ਼ਰ ਆਉਣਗੇ, ਜਾਂ ਕਹਿਣਗੇ ਜੀ ਇਹ ਦੁਕਾਨਾਂ ਖੋਲੀਆਂ ਹੋਈਆਂ, ਜਾਂ ਕਹਿਣਗੇ ਜੀ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਤੇ ਹੋਰ ਕੁਛ ਨਾ ਰਹਿ ਜਾ ਕਹਿੰਦੇ ਜੀ ਉੱਥੇ ਰੌਲਾ ਕਿਉਂ, ਇੱਥੇ ਆਓ। ਤੇ ਜਿਹੜੇ ਉੱਥੇ ਗਏ ਉਹਨਾਂ ਦੇ ਨਾਲ ਕੀ ਸਲੂਕ ਹੁੰਦਾ, ਕੀ ਹੋਇਆ। ਭਾਈ ਅੰਮ੍ਰਿਤਪਾਲ ਸਿੰਘ ਆਪਣੀ ਜ਼ਿੰਦਗੀ ਛੱਡ ਕੇ 18 ਸਾਲ ਦੀ ਉਮਰ 'ਚ ਉਹ ਦੁਬਈ ਗਿਆ, 28 ਸਾਲ ਦੇ ਵਾਪਸ ਮੁੜਦਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਥੱਲੇ ਉਹਨੇ ਆਪਣੇ ਅੰਦਾਜ਼ ਜਾਂ ਜੋ ਵੀ ਉਹਨਾਂ ਦਾ ਕਲੋਜ਼ ਦਾਇਰਾਕਾਰ ਸੀ, ਉਹਨਾਂ ਨੇ ਮਿੱਥਿਆ, ਦੇਖਿਆ ਵੀ ਦੁਸ਼ਮਣ ਕੌਣ ਹੈ, ਕੀ ਹੈ, ਕਿਵੇਂ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਡਰੱਗਸ ਦੇ ਵਿੱਚ ਜਾ ਰਹੀ ਹੈ, ਡਰੱਗ ਡੀ ਐਡਿਕਸ਼ਨ। ਫਿਰ ਜੇ ਤੁਸੀਂ ਡਰੱਗ ਛਡਾ ਵੀ ਦਿਓ, ਜੇ ਤੁਸੀਂ ਉਹਨਾਂ ਨੂੰ ਸਿੱਖੀ ਦੇ ਲੜ ਨਹੀਂ ਲਾਉਂਦੇ, ਅੰਮ੍ਰਿਤ ਛਕ ਕੇ ਉਹ ਕਮਿਟਮੈਂਟ ਨਹੀਂ ਕਰਦੇ, ਉਹ ਵਾਪਸ ਉਹਦੇ 'ਚ ਲੈਪਸ ਹੋ ਜਾਏਗਾ ਉਹਨਾਂ ਦਾ। ਸੋ ਉਸ ਦੇ ਵਿੱਚ ਥੋੜਾ ਐਗਰੈਸਿਵ ਸਟਾਂਸ ਜ਼ਰੂਰ ਸੀ, ਨੌਜਵਾਨੀ ਵੀ ਹੈ, ਔਰ ਹਰ ਜਨਰੇਸ਼ਨ ਦਾ ਜਿਹੜਾ
ਅਸੀਂ ਜੇ ਆਪਣੇ ਪੇਰੈਂਟਸ ਦੀ ਜਨਰੇਸ਼ਨ ਨੂੰ ਦੇਖੀਏ, ਉਹਨਾਂ ਨੂੰ ਵੀ ਹਮੇਸ਼ਾ ਇਹ ਲੱਗਦਾ ਸੀ ਵੀ ਨਿਆਣੇ ਤਾਂ ਸੁਣਦੇ ਹੀ ਨਹੀਂ ਹੈ ਗੱਲ ਕਿਸੇ ਦੀ। ਸਾਨੂੰ ਆਪਣੇ ਬੱਚਿਆਂ ਤੋਂ ਹਮੇਸ਼ਾ ਲੱਗਦਾ ਹੈ। ਉਹ ਕੱਲਾ ਇੱਕ ਫੀਲਡ 'ਚ ਨਹੀਂ, ਇਹ ਜਨਰੇਸ਼ਨ ਦਾ ਇੱਕ ਤਬਦੀਲੀ ਵੀ ਹੁੰਦੀ ਹੈ ਉਹ ਸਾਰੇ ਦੇ ਵਿੱਚ। ਔਰ ਕਿਵੇਂ ਜਿਸ ਸਥਿਤੀ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ, ਕਿਵੇਂ ਭਾਰਤੀ ਏਜੰਸੀਆਂ ਨੇ ਜਿਹੜਾ ਉਹ ਸਟ੍ਰਾਈਕ ਕੀਤਾ, ਕਿਵੇਂ ਅੱਜ ਜਿਹੜੇ ਸਾਡੇ 10 ਵੀਰ ਨੇ ਗੁਰਸਿੱਖੀ ਦੇ, ਕੌਮੀ ਆਜ਼ਾਦੀ ਦੇ ਪਤੰਗੇ ਬਣ ਕੇ ਜਿਹੜੇ ਇਸ ਪਾਸੇ ਤੁਰੇ, ਉਹ ਪੰਜਾਬ ਦੀ ਧਰਤੀ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਕਿਸ ਹਾਲਤ 'ਚ ਨੇ। ਤੀਸਰਾ ਹਫਤਾ ਚੱਲ ਰਿਹਾ, ਸ਼ੁਰੂ ਹੋ ਗਿਆ ਆਲਰੇਡੀ, ਜਿਹਦੇ 'ਚ ਕਿ ਉਹ ਭੁੱਖ ਹੜਤਾਲ ਤੇ ਨੇ। 2-3 ਦੀ ਹਾਲਤ ਅਸੀਂ ਪਹਿਲਾਂ ਬਿਆਨੀ ਸੀ ਕਿ ਭਾਈ ਈਵਨ ਇਸ ਹੱਦ ਤੱਕ ਕਿ ਐਪੀਲੈਪਸੀ, ਮਿਰਗੀ ਦੇ ਦੌਰੇ, ਉਹ ਵੀ ਬ੍ਰੇਨ ਨੂੰ ਜਦੋਂ ਫੂਡ ਨਹੀਂ ਮਿਲਦਾ ਜਾਂ ਉਹ ਪ੍ਰੋਪਰ ਨਹੀਂ ਹੈ, ਉਸ ਦਾ ਸਰਕੂਲੇਸ਼ਨ ਨਹੀਂ ਹੁੰਦੀ, ਤਾਂ ਇਵੇਂ ਹੀ ਹੁੰਦਾ, ਉਹ ਫਿੱਟ ਹੁੰਦੇ ਨੇ ਉਸ ਦੇ ਐਪੀਲੈਪਸੀ ਦੇ। ਔਰ ਇਸੇ ਤਰ੍ਹਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਇਹ ਹਾਲਾਂ ਪਿਛਲੇ ਦਿਨਾਂ 'ਚ ਹੀ ਭਾਈ ਰਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਇੱਕ ਫੈਕਸ਼ਨ ਦੇ, ਕਿਉਂਕਿ ਉਹਨਾਂ ਦੇ ਵੀ ਆਪਣੇ ਜਿਹੜੇ ਨੇ ਉਹ ਕਈ ਹੈਡ 3 ਜਾਂ 4 ਹਿੱਸਿਆਂ 'ਚ ਹੈ। ਇੱਕ ਮੋਹਨ ਸਿੰਘ ਭਿੰਡਰਾਣਿਆਂ ਦੀ ਹੈ ਜਿਹੜੇ ਉੱਥੇ ਭਿੰਡਰ ਕਲਾਂ 'ਚ ਨੇ, ਇੱਕ ਹਰਨਾਮ ਸਿੰਘ ਧੁੰਮਾ ਨੇ, ਇੱਕ ਬਾਬਾ ਰਾਮ ਸਿੰਘ ਨੇ, ਮੇਨਲੀ ਤਾਂ ਇਹੀ ਨੇ ਫੈਕਸ਼ਨ। ਉਹ ਮਿਲ ਕੇ ਵੀ ਆਏ ਨੇ, ਉਹਨਾਂ ਨੇ ਵੀ ਕਿਹਾ ਵੀ ਹਾਲਤ ਤਾਂ ਠੀਕ ਨਹੀਂ ਹੈ ਭਾਵੇਂ, ਪਰ ਚੜ੍ਹਦੀ ਕਲਾ 'ਚ ਨੇ। ਪਰ ਜਿਹੜੀ ਖਬਰ ਅੱਜ ਗਸ਼ਤ ਕਰ ਰਹੀ ਹੈ ਔਰ ਉਹਦਾ ਸੋਰਸ ਵੀ ਉਹਨਾਂ ਦੇ ਵਕੀਲ ਰਾਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 2 ਦਿਨਾਂ ਤੋਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ, ਸੋ ਉਹ ਆਪਣੀ ਥਾਂ ਦੇ ਉੱਤੇ ਕਿਸ ਹਾਲਤ 'ਚ ਨੇ। ਇੱਧਰ ਹੈਰੀਟੇਜ ਸਟਰੀਟ ਦੇ ਅੰਮ੍ਰਿਤਸਰ 'ਚ ਉਹਨਾਂ ਦੇ ਪਰਿਵਾਰ, ਉਹਨਾਂ ਦੀ ਮਾਤਾ ਔਰ ਦੂਸਰੇ ਜਿਹੜੇ ਦੇ ਰਿਸ਼ਤੇਦਾਰ, ਉਹਨਾਂ ਦੇ ਵੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ। ਔਰ ਇਸ ਸਾਰੀ ਅਨਸਰਟਨ 'ਚ ਇੱਕ ਪਾਸੇ ਤਾਂ ਅਕਾਲੀ ਦਲ ਦੇ ਵਿੱਚ ਜਾਂ ਜਿਹੜੀ ਪੰਥਕ ਧਿਰ ਸ਼੍ਰੋਮਣੀ, ਉਹਨਾਂ 'ਚ ਵੀ ਵਿਲ ਲੈਕਿੰਗ ਹੈ। ਹਾਲਾਂਕਿ ਇਹ ਕਿਹਾ ਸੀ, ਔਰ ਇਹ ਗੱਲ ਇਵਨ ਮੈਂ ਨਹੀਂ ਕਹੀ, ਕਰਨੈਲ ਸਿੰਘ ਪੰਜੋਲੀ ਜਿਹੜੇ ਖੁਦ ਐਗਜ਼ੈਕਟਿਵ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਰਹੇ, ਹੁਣ ਵੀ ਸ਼ਾਇਦ ਸਿਟਿੰਗ ਮੈਂਬਰ ਨੇ ਸ਼੍ਰੋਮਣੀ ਕਮੇਟੀ ਦਾ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤੁਸੀਂ 5 ਮੈਂਬਰੀ ਕਮੇਟੀ ਜਾਂ ਦੂਸਰਾ ਕਰਨ ਦੀ ਥਾਂ ਡਾਇਰੈਕਟ ਅਕਾਲ ਤਖਤ ਦਾ ਜਥੇਦਾਰ ਕਿਉਂ ਨਹੀਂ ਅਗਵਾਈ ਦਿੰਦਾ, ਤੁਸੀਂ ਓਪਨ ਸੱਦਾ ਦਿਓ ਸੰਗਤ ਨੂੰ ਕਿ ਭਾਈ ਆਓ, ਜਾ ਕੇ ਤੁਸੀਂ ਚੰਡੀਗੜ੍ਹ ਘੇਰੋ, ਇਸ ਗੱਲ ਨੂੰ ਅੱਗੇ ਤੋਰੋ ਗੱਲ। ਔਰ ਇਹ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ। ਇਸ ਵੇਲੇ ਜਦੋਂ ਏਜੰਸੀਆਂ ਦੇ ਨਾਲ ਤੁਹਾਡਾ ਇਹ ਟਿਟ ਫॉर ਟੈਟ ਚੱਲ ਰਿਹਾ, ਉਹ ਦੇਖ ਰਹੇ ਨੇ ਤੁਹਾਨੂੰ। ਉਹਨਾਂ ਨੇ ਇੱਕ ਪਾਸੇ ਕੌਮੀ ਇਨਸਾਫ ਮੋਰਚਾ ਸਾਲ ਤੋਂ ਜ਼ਿਆਦਾ, ਉਹਦੇ 'ਚ ਇੱਕ ਸਟੇਲਮੇਟ ਹੈ। ਕਿਸਾਨ ਮੋਰਚੇ 'ਚ ਵੀ ਅਸੀਂ ਦੇਖਦੇ ਹਾਂ, ਭਾਵੇਂ ਹੁਣ ਮਹਾਂ ਪੰਚਾਇਤ ਦਿੱਲੀ 'ਚ ਹੋਈ ਜਾਂ ਦੂਜੀ, ਪਰ ਜੋ ਸ਼ੰਭੂ ਔਰ ਖਨੌਰੀ ਬਾਰਡਰ ਤੇ ਜੋ ਸਲੂਕ ਉਹਨਾਂ ਨੇ ਕੀਤਾ, ਜਾਂ ਜਿਵੇਂ ਉਹਨਾਂ ਨੇ ਇੱਕ ਵਾਰੀ ਤਾਂ ਉਹਨਾਂ ਨੇ ਅਪਰ ਹੈਂਡ ਕੀਤਾ ਆਪਣਾ, ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀ। ਸੋ ਇਸ ਸਾਰੇ ਦੇ ਵਿੱਚ ਅਲਟੀਮੇਟਲੀ ਉਹ ਭਾਵੇਂ ਕਿਸਾਨ ਹੋਣ, ਕੌਮੀ ਇਨਸਾਫ ਮੋਰਚਾ ਹੋਏ, ਇਹ ਤਾਂ ਸਾਡੇ ਹੈ ਹੀ ਆਪਣੇ ਨੇ, ਸਿੱਧੇ ਸਿੱਖੀ ਦੇ ਨਾਂ ਥੱਲੇ ਜਾਂ ਪਾਤਸ਼ਾਹੀ ਦਾਅਵੇ ਦੇ ਨਾਂ ਥੱਲੇ ਇਹ ਸਾਰੀ ਸਟਰਗਲ ਦੀ ਸ਼ੁਰੂਆਤ ਹੁੰਦੀ ਹੈ। ਪਰ ਇੱਕ ਵੱਡਾ ਹਿੱਸਾ ਜਿਹੜਾ ਉਹ ਇਸ ਚੋਂ ਵੀ ਬਾਦਲ ਕੇ ਤਾਂ ਡੀਕ ਰਹੇ ਨੇ ਕਿ ਭਾਈ ਉਹ ਅਮਿਤ ਸ਼ਾਹ ਦੇ ਨਾਲ ਕਦੋਂ ਜੱਫੀ ਪੈਣੀ ਹੈ ਔਰ ਕਦੋਂ ਸਮਝੌਤਾ ਹੋਣਾ ਹੈ, ਕਿਹੜੀਆਂ ਸੀਟਾਂ ਸਾਨੂੰ ਛੱਡਣੀਆਂ ਨੇ ਤੇ ਕਿਹੜੀਆਂ ਨਹੀਂ ਛੱਡਣੀਆਂ। ਸੋ ਬੇਸ਼ੱਕ ਕਾਲ ਉਹਨਾਂ ਨੇ ਸ਼ਾਇਦ 19 ਮਾਰਚ ਦੀ ਦਿੱਤੀ ਹੋਈ ਹੈ ਇਕੱਠ ਦੀ 5 ਮੈਂਬਰੀ ਕਮੇਟੀ ਨੇ। ਹਾਲਾਂਕਿ ਉਹਦੇ 'ਚ ਅਜਮੇਰ ਸਿੰਘ, ਡਾਕਟਰ ਉਦੋ ਕੇ ਔਰ ਸਿਆਲਕਾ ਉਹਨਾਂ ਦੇ ਵਕੀਲ ਨੇ ਔਰ ਦੂਸਰੇ 2 ਸ਼੍ਰੋਮਣੀ ਕਮੇਟੀ ਦੇ ਦੂਜੇ ਅਹੁਦੇਦਾਰ ਨੇ। ਲੇਕਿਨ ਜਿਸ ਲੈਵਲ ਦੇ ਉੱਤੇ ਜਿਵੇਂ ਜਥੇਦਾਰ ਦਾ ਫਰਜ਼ ਬਣਦਾ ਹੈ ਇਹਨੂੰ ਕਰਨਾ ਚਾਹੀਦਾ ਸੀ, ਉਹ ਨਹੀਂ ਹੈ। ਹੁਣ ਇਹਨਾਂ ਹਾਲਾਤਾਂ 'ਚ ਸਰਕਾਰ ਤਾਂ ਆਪਣਾ, ਉਹਨਾਂ ਦੇ ਤਾਂ ਉਹ ਤਾਂ ਤੁਹਾਡਾ ਜਲੂਸ ਕੱਢ ਹੀ ਰਹੇ ਨੇ, ਉਹ ਦੱਸ ਰਹੇ ਨੇ, ਉਹ ਤੁਹਾਨੂੰ ਟੈਸਟ ਵੀ ਕਰ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਅੱਜ ਜਿਹੜੀ ਬੜੀ ਹਾਰਟ ਰੈਂਚਿੰਗ ਰਾਈਟ ਅਪ ਮੈਨੂੰ ਲੱਗਾ ਵੀ ਹੈ, 2 ਪੈਰਾਗ੍ਰਾਫ ਹੀ ਨੇ, ਮੈਂ ਸ਼ੇਅਰ ਵੀ ਕਰਦਾ। ਹਰਪ੍ਰੀਤ ਸਿੰਘ ਜਵੰਦਾ, ਇਹ ਬਹੁਤ ਖੂਬਸੂਰਤ ਹਿਊਮਨ ਇੰਟਰਸਟ ਸਟੋਰੀ, ਸਿੱਖੀ ਦੇ ਵਿੱਚ ਵੀਵਨ ਹੋਈਆਂ ਔਰ ਖਾਲਿਸਤਾਨੀ ਸਟਰਗਲ ਨਾਲ ਵੀ ਇਹਨਾਂ ਦਾ ਸੰਬੰਧ ਰਿਹਾ ਇਨਸਾਈਡ, ਔਰ ਬੜਾ ਖੂਬਸੂਰਤ ਅੰਦਾਜ਼ ਇਹਨਾਂ ਦਾ ਲਿਖਤ ਦਾ ਹੁੰਦਾ ਹੈ। ਉਹਨਾਂ ਨੇ ਕਿਹਾ ਵੀ 2 ਪਰੋਂ ਚਲੇ ਗਏ ਸਨ ਤੇ 2 ਪਰਾਰ, ਇਹ ਬੀਤੇ 'ਚ ਕਿਵੇਂ ਇਹਨਾਂ ਨੇ ਕਿਲਿੰਗਸ ਕੀਤੀਆਂ। ਇਸ ਵਾਰੇ ਪਹਿਲੇ ਲਈ ਗਰਾਊਂਡ ਲਗਭਗ ਤਿਆਰ, ਖੂਨ ਦੀਆਂ ਉਲਟੀਆਂ, ਜਿਹੜੇ ਆਏ ਦਿਨ ਏਜੰਟ ਦੇ ਖਿਤਾਬ ਦਿੰਦੇ ਸਨ, ਆਪਣੀ ਵਾਰੀ ਲਾ ਮਗਰ ਬੈਠ ਗਏ, ਹੁਣ ਹੋਰ ਤੇ ਰੱਗੇ ਕਰ ਦਿੱਤੀ, ਅਖੇ ਹੁਣ ਮਰਨੋਂ ਕਾਹਤੋਂ ਡਰਤਾ। ਰਸਾਤਲ ਤੋਂ ਵੀ ਨੀਵੇਂ ਪੱਧਰ ਤੱਕ ਅੱਪੜ ਗਈ ਸੋਚ, ਕਈ ਵੇਰ ਤਾਂ ਜਵਾਬ ਦੇਣ ਦਾ ਵੀ ਜੀ ਨਹੀਂ ਕਰਦਾ। ਬੰਦਾ ਪੁੱਛੇ 5 ਆਬਾਂ ਦੇ ਰਾਖੇ,
ਜੰਗਲ ਦੇ ਰਾਜੇ ਭੇਡ ਬੱਕਰੀਆਂ ਵਾਂਗ ਮਰਦੇ ਰਹਿਣ ਫਿਰ ਠੀਕ ਹੈ, ਫਿਰ ਠੀਕ ਹੈ। ਕੋਈ ਰੌਲਾ ਨਹੀਂ। ਤੇ ਜੇ ਖੁੰਡੀ ਹੋ ਗਈ ਸੋਚ ਨੂੰ ਚਲਦੇ ਘਰੜ ਤੇ ਰੱਖ ਤਿੱਖੀ ਕਰਨ ਦੀ ਕੋਸ਼ਿਸ਼ ਕਰਨ ਤਾਂ ਦੇਸ਼ ਕੌਮ ਸਮਾਜ ਵਿਰੋਧੀ ਹੋਣ ਦੀ ਦੁਹਾਈ ਚੁੱਕ ਦੇਵੋ। ਬਾਕੀ ਤਾਂ ਲੁੰਘ ਲਾਣਾ ਤੇ ਆਪੇ ਇਕੱਠਾ ਹੋ ਹੀ ਜਾਂਦਾ ਹੈ। ਜਦੋਂ ਸਾਹਮਣੇ ਵਿਪਰ ਤੇ ਵਿਪਰਵਾਦੀ ਸੋਚ ਦੇ ਮੁਜੱਸਮੇ ਖਲੋਤੇ ਹੋਣ ਉਦੋਂ ਦਲੀਲ ਵਕੀਲ ਅਪੀਲ ਦਾ ਸਹਾਰਾ ਲੈਣਾ ਨਾ ਸਮਝੀਏ। ਦੂਸਰਾ ਪੈਰਾਗ੍ਰਾਫ ਹੈ, ਸਮੂਹ ਜਥੇਦਾਰ ਪ੍ਰਧਾਨ ਜਥੇਬੰਦੀਆਂ, ਸਮੂਹਕ ਜਥੇਦਾਰ ਪ੍ਰਧਾਨ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਕਾਰ ਸੇਵਾ ਅਤੇ ਬੁੱਧੀਜੀਵੀ ਲੇਖਕ, ਗਾਇਕ, ਕਵੀ ਤੇ ਮੰਦਬੁੱਧੀਆਂ ਨੂੰ ਘਰਾਂ ਚੋਂ ਕੱਢ ਕੇ ਆਪਣੀ ਸ਼ਰਨ ਵਿੱਚ ਲੈਂਦੇ ਸਮਾਜ ਸੇਵਕ ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇੱਕ ਦੂਜੇ ਦਾ ਮੂੰਹ ਵੇਖਦੇ ਰਹਿਣ ਨਾਲੋਂ ਵਹੀਰਾਂ ਕੱਤ ਇੱਕ ਮੰਚ ਥੱਲੇ ਇਕੱਠੇ ਹੋਵੋ। ਇਸ ਗੱਲ ਦੀ ਆਗਿਆ ਤੇ ਇਸ ਲੋਕਤੰਤਰ ਦਾ ਵਿਧਾਨ ਵੀ ਦਿੰਦਾ ਹੈ, ਵਰਨਾ ਉਹ ਗੱਲ ਨਾ ਹੋਵੇ ਬਾਜਾਂ ਦੀ ਮੌਤ ਗੰਵਾਰ ਦਾ ਹਾਸਾ ਬਣ ਜਾਏ ਤੇ ਅਗਲੇ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਨਹੀਂ ਮੈਂ ਫੇਰ ਤਾਰੀ ਲਾਉਂ ਸਿਵਿਆਂ 'ਚ ਸੜ ਕੇ ਦਾ ਸੁਨੇਹਾ ਲਾ ਤੁਰਦੇ ਬਣ। ਔਰ ਮੈਂ ਸਮਝਦਾ ਵੀ ਇਹ ਜਿਵੇਂ ਭਾਵਪੂਰਤ ਲਫ਼ਜ਼ਾਂ ਦੇ ਵਿੱਚ ਔਰ ਸਿੰਬੋਲਿਜ਼ਮ ਇਸਤੇਮਾਲ ਕਰਕੇ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਜਿਹੜਾ ਇਹਨੂੰ ਇੱਕ ਫਾਈਨਲ ਵੰਗਾਰ ਹੁੰਦੀ ਹੈ ਕਿ ਭਾਈ ਤੁਸੀਂ ਕਰ ਕੀ ਰਹੇ ਹੋ, ਸ਼ਰਮ ਕਰੋ ਕਿ ਭਾਈ ਤੁਸੀਂ ਕਿਹੜੀਆਂ ਬਹਿਸਾਂ 'ਚ ਪਏ ਹੋਏ ਹੋ, ਉਹਨਾਂ ਦਾ ਜਿਹੜਾ ਦੁਸ਼ਮਣ ਕਿਸ ਹੱਦ ਤੱਕ ਜਾ ਚੁੱਕਾ ਹੈ, ਉਹਨਾਂ ਦੀ ਨੀਤੀ ਕੀ ਹੈ, ਤੇ ਤੁਸੀਂ ਉਹ ਤਾਣੇ ਮਿਹਣਿਆਂ ਦੇ ਵਿੱਚ ਲੱਗੇ ਹੋਏ ਹੋ ਕਿ ਵੀ ਫਲਾਮ ਕੇ ਮੌਕੇ ਉਹਨਾਂ ਆਹ ਕਹਿ ਦਿੱਤਾ ਸੀ ਤੇ ਢਿਮਕੇ ਮੌਕੇ ਆਹ ਕਹਿ ਦਿੱਤਾ ਸੀ। ਇਹ ਵੇਲਾ ਨਹੀਂ ਹੈ। ਔਰ ਮੈਂ ਅਕਸਰ ਜਿਵੇਂ ਭਾਈ ਗੁਰਦਾਸ ਜੀ ਦੀ ਕਿਸ ਉਦਮ ਤੇ ਰਾਜ ਮੇਲੇ ਦੁਹਰਾਉਂਦਾ ਉਵੇਂ ਹੀ ਜਦੋਂ ਇਹ ਸਥਿਤੀ ਮੈਨੂੰ ਨਜ਼ਰ ਆ ਰਹੀ ਹੁੰਦੀ ਹੈ ਤੇ ਫਿਰ ਉਸਤਾਦ ਜੱਸਾ ਸਿੰਘ ਆਹਲੂਵਾਲੀਆ ਦੀਆਂ ਉਹ ਭਾਵਪੂਰਤ ਲਾਈਨਾਂ ਜਿਹੜੀਆਂ ਉਹਨਾਂ ਨੇ ਵੱਡਾ ਘੱਲੂਘਾਰਾ ਘਿਰੀ ਹੋਈ ਹੈ ਸਿੱਖ ਸੰਗਤ, ਬੀਬੀਆਂ, ਬੱਚੇ ਵੱਡੀ ਗਿਣਤੀ 'ਚ ਨੇ ਔਰ ਜੰਮ ਕੇ ਲੜਨ ਦੀ ਥਾਂ ਉਹਨਾਂ ਦੀ ਨੀਤੀ ਇਹ ਹੈ ਕਿ ਵੀ ਪਹਿਲਾਂ ਇਹਨਾਂ ਨੂੰ ਸੇਫਲੀ ਕੱਢਿਆ ਜਾਏ ਔਰ ਬਹੁਤੀ ਵੱਡੀ ਗਿਣਤੀ 'ਚ ਮਾਰੇ ਵੀ ਉਹੀ ਗਏ ਬੀਬੀਆਂ ਬੱਚੇ। ਤੇ ਉਦੋਂ ਉਹਨਾਂ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਸੀ ਕਿ ਭਾਈ ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਤੇ ਜੇ ਸਾਨੂੰ ਅੱਜ ਵੀ ਸਮਝ ਨਹੀਂ ਹੈ ਫਿਰ ਗੁਰੂ ਹੀ ਰੱਖਿਆ ਸਾਡਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਲੋਕਾਂ ਵਿੱਚ ਭਾਰਤ ਦੇ ਸੁਪਰ ਪਾਵਰ ਹੋਣ ਦਾ ਭਰਮ ਬੜੀ ਤੇਜ਼ੀ ਨਾਲ ਫੈਲਿਆ ਹੋਇਆ ਹੈ, ਪਰ ਭਾਰਤ ਦੀ ਅਸਲੀ ਹਾਲਤ ਸਮੇਂ-ਸਮੇਂ ਜਾਰੀ ਹੁੰਦੀਆਂ ਇੰਟਰਨੈਸ਼ਨਲ ਰਿਪੋਰਟਾਂ ਤੋਂ ਸਾਹਮਣੇ ਆਉਂਦੀ ਹੈ। ਸੋ ਯੂਨਾਈਟਿਡ ਨੇਸ਼ਨ ਦੀ ਸੰਸਥਾ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਆਪਣੀ ਸਾਲਾਨਾ ਹਿਊਮਨ ਡਿਵੈਲਪਮੈਂਟ ਇੰਡੈਕਸ ਰਿਪੋਰਟ 13 ਮਾਰਚ ਨੂੰ ਜਾਰੀ ਕੀਤੀ ਹੈ।
ਔਰ ਇਸ ਵਿੱਚ ਸਰਵੇ ਕੀਤੇ ਗਿਆ ਹੈ ਕਿ 193 ਦੇ ਦੇਸ਼ਾਂ ਚੋਂ ਜਿਹੜੇ ਭਾਰਤ ਦਾ 134ਵਾਂ ਸ਼ਰਮਨਾਕ ਰੈਂਕ ਹੈ। ਸੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵੀ ਭਾਰਤ ਤੋਂ ਉੱਪਰਲੇ ਰੈਂਕ 'ਚ ਤੇ ਖੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਐਂਟਰਟੇਨ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਪ੍ਰੋਪੇਗੈਂਡਾ ਜਾਂ ਝੂਠ ਜਿਸ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਕਿਵੇਂ ਉਹਨਾਂ ਨੇ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਨੂੰ ਬਿਲਕੁਲ ਉਲਟਾ ਕੇ ਆਪਣੇ ਹੱਕ 'ਚ ਵਰਤਣ ਦੀ ਕੋਸ਼ਿਸ਼ ਕੀਤੀ। ਔਰ ਇਸ 'ਚ ਵੀ ਕੋਈ ਦੋ ਸ਼ੱਕ ਨਹੀਂ, ਦੋ ਰਾਵਾਂ ਨਹੀਂ ਨੇ ਕਿ ਵੀ ਜਿਹੜਾ ਝੂਠ ਬੋਲਦਾ ਹੈ ਔਰ ਵੱਡਾ ਝੂਠ ਬੋਲਦਾ, ਬਾਰ-ਬਾਰ ਬੋਲਦਾ, ਉਹ ਫਿਰ ਆਪਣੇ ਝੂਠ ਤੇ ਆਪ ਹੀ ਯਕੀਨ ਵੀ ਕਰਨ ਲੱਗ ਜਾਂਦਾ। ਸੋ ਭਾਰਤੀ ਹਾਕਮਾਂ ਜਾਂ ਉਹਨਾਂ ਦੇ ਦੁਮ ਛੱਲਿਆਂ ਦਾ ਹਾਲ ਇਹ ਹੈ ਕਿ ਉਹਨਾਂ ਨੇ ਇਹ ਪ੍ਰਚਾਰ ਕੇ ਕਿ ਭਾਰਤ ਸੁਪਰ ਪਾਵਰ ਬਣ ਗਿਆ, ਭਾਰਤ ਵਿਸ਼ਵ ਗੁਰੂ ਬਣ ਗਿਆ, ਅਸੀਂ ਚੰਦਰਮਾ ਤੇ ਜਿਹੜਾ ਯਾਨ ਭੇਜ ਦਿੱਤਾ, ਅਸੀਂ ਇਹ ਕਰਤਾ, ਉਹ ਕਰਤਾ। ਉਹ ਸੱਚਮੁੱਚ ਇਸ ਗੱਲ ਨੂੰ ਜਦੋਂ ਉਹ ਪ੍ਰਚਾਰ ਰਹੇ ਹੁੰਦੇ ਨੇ, ਨਾਲ ਹੀ ਉਹ ਕਹਿ ਰਹੇ ਹੁੰਦੇ ਨੇ ਕਿ ਦੇਖੋ ਮੋਦੀ ਸਰਕਾਰ ਨੇ 80 ਕਰੋੜ ਲੋਕਾਂ ਨੂੰ ਮੁਫਤ ਜਿਹੜਾ ਹੈ ਉਹ ਅੰਨ 5 ਕਿਲੋ ਮਹੀਨੇ ਦਾ ਯੋਜਨਾ, ਪ੍ਰਧਾਨ ਮੰਤਰੀ ਫਲਾਣਾ ਅੰਨਪੂਰਨਾ ਯੋਜਨਾ ਕਿ ਕੀ ਆ ਉਹ, ਅਸੀਂ ਉਹਦੇ 'ਤੇ ਵੀ ਮੋਦੀ ਦਾ ਥੈਲੇ ਦੇ ਉੱਤੇ ਵੀ ਉਹਦਾ ਬੂਥਾ ਲਾਇਆ ਹੋਇਆ। ਹੁਣ ਕੋਈ ਪੁੱਛ ਸਕਦਾ ਹੈ ਕਿ ਵੀ ਤੁਹਾਡੇ ਜੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇ ਨਾਲ ਤੁਸੀਂ ਜਿਉਂਦੇ ਰੱਖ ਰਹੇ ਹੋ ਤੇ ਤੁਹਾਡਾ ਕਿਹੜੀ ਸੁਪਰ ਪਾਵਰ, ਕਿਹੜੀ ਪ੍ਰੋਗਰੈਸ, ਕਿਹੜੀ ਤੁਹਾਡੀ ਤਰੱਕੀ ਕਿੱਥੇ ਹੈ, ਕੀ ਹੈ? ਆ ਹੁਣ ਆ ਜਿਹੜੇ ਬੌਂਡ ਅੱਜ ਇਲੈਕਟਰਲ ਬੌਂਡਸ ਉਹਨਾਂ ਦੀ ਲਿਸਟ ਸਾਹਮਣੇ ਆਈ ਹੈ, ਉਹਦੇ ਤੇ ਅਸੀਂ ਫਿਰ ਕਿਸੇ ਵੇਲੇ ਜ਼ਿਕਰ ਕਰਾਂਗੇ ਕਿਉਂਕਿ ਕਿੰਨੇ ਹਜ਼ਾਰ ਕਰੋੜ ਦੇਣ ਵਾਲੇ ਅੰਬਾਨੀ, ਅਡਾਨੀ, ਉਹਨਾਂ ਦੀਆਂ ਫਰੰਟ ਫਰਮਾਂ, ਸ਼ੈਲ ਫਰਮਾਂ, ਮਿੱਤਲ ਔਰ ਜੂਆ ਖੇਡਣ ਵਾਲਿਆਂ ਦੀਆਂ ਕਿੰਨੇ ਹਜ਼ਾਰ ਕਰੋੜ ਉਹਨਾਂ ਦੇ ਵੈਬਸਾਈਟ ਦੇ ਉੱਤੇ ਚੋਣ ਕਮਿਸ਼ਨ ਨੇ ਪਾਈ ਹੈ। ਹੁਣ ਇੱਕ ਪਾਸੇ ਤਾਂ ਇਹ ਇੰਡੀਆ ਹੈ ਜਿਹੜਾ ਕਿ ਬਿਲਕੁਲ ਕਰਪਸ਼ਨ ਦਾ ਸਿਰ ਹੈ, ਦੂਜੇ ਪਾਸੇ ਜਿਹੜਾ 80 ਕਰੋੜ ਮੁਫਤ ਅਨਾਜ ਲੈ ਕੇ ਰੋਟੀ ਆਪਣਾ ਢਿੱਡ ਭਰਨ ਵਾਲੇ ਗਰੀਬ ਨੇ। ਹੁਣ ਇਹ ਜਿਹੜਾ ਆਪਣਿਆਂ ਨੂੰ ਜੋ ਮਰਜ਼ੀ ਤੁਸੀਂ ਝੂਠ ਪ੍ਰਚਾਰੋ, ਪਰ ਜਿਹੜੀਆਂ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਆਪਣੀਆਂ ਸਾਲਾਨਾ ਰਿਪੋਰਟਾਂ ਕੱਢਦੀਆਂ ਨੇ, ਉਹਨਾਂ ਦੇ ਕੋਲ ਡਾਟਾ ਹੁੰਦਾ ਹੈ, ਉਹਨਾਂ ਦਾ ਇੱਕ ਸਟੈਂਡਰਡ ਉਹਨਾਂ ਨੇ ਪੈਰਾਮੀਟਰ ਰੱਖੇ ਹੋਏ ਨੇ ਜਿਹਦੇ ਤੇ ਬੇਸਡ ਉਹ ਰਿਪੋਰਟਸ ਤਿਆਰ ਹੁੰਦੀਆਂ ਨੇ। ਹੁਣ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੱਕ ਐਨੂਅਲ ਰਿਪੋਰਟ ਜਿਸ ਨੂੰ ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ ਕਹਿੰਦੇ ਨੇ, ਇੰਡੈਕਸ ਜਿਹੜਾ ਉਹ ਸੂਚਾਂਕ ਹੈ ਕਿ ਉਹ ਤੁਸੀਂ ਪੈਰਾਮੀਟਰ ਰੱਖੇ ਹੁੰਦੇ ਨੇ। ਇਹ ਨਹੀਂ ਹੈ ਵੀ ਉਹਨਾਂ ਨੇ ਇਧਰੋਂ ਉਧਰੋਂ 4 ਅਖਬਾਰਾਂ ਚੁੱਕੀਆਂ ਤਾਂ ਉਹਦੇ ਤੇ ਬੇਸਡ ਉਹਨਾਂ ਨੇ ਕੋਈ ਰਿਪੋਰਟ ਕੱਢ ਦੇਣਾ। ਹੁਣ 193 ਮੁਲਕਾਂ ਦਾ ਉਹਨਾਂ ਨੇ ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜੀ ਹੈ ਉਸ ਦੇ ਆਧਾਰਿਤ ਕੰਪੈਰੀਟਿਵਲੀ ਕਿ ਵੀ ਪਿਛਲੇ ਸਾਲ ਕਿੱਥੇ ਸੀ, ਹਰ ਸਾਲ ਕੱਢਦੇ ਨੇ। ਇਹ ਜਿਹੜੀ ਅੱਜ ਜਿਸ ਰਿਪੋਰਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਹ 2023 ਦੀ ਰਿਪੋਰਟ ਹੈ। 2023 ਚ ਜ਼ਾਹਰ ਹੈ ਮੋਦੀ ਦਾ ਫਾਈਨਲ ਈਅਰ, ਅਜੇ 2024 ਦੇ ਤਾਂ 3 ਮਹੀਨੇ ਨਹੀਂ ਹੋਏ, ਤੀਸਰਾ ਮਹੀਨਾ ਚੱਲ ਰਿਹਾ। ਹੁਣ ਇਸ ਚ ਉਹਨਾਂ ਨੇ 193 ਮੁਲਕਾਂ ਨੂੰ ਉਸ ਇੰਡੈਕਸ ਦੇ ਥੱਲੇ, ਹਿਊਮਨ ਡਿਵੈਲਪਮੈਂਟ ਇੰਡੈਕਸ, ਔਰ ਇਸ ਰਿਪੋਰਟ ਦਾ ਨਾਮ ਹੈ ਬ੍ਰੇਕਿੰਗ ਦਾ ਗ੍ਰਿਡਲੌਕ, ਰੀਇਮੈਜਨਿੰਗ ਕੋਆਪਰੇਸ਼ਨ ਇਨ ਏ ਪੋਲਰਾਈਜ਼ਡ ਵਰਲਡ। ਇਹ 13 ਮਾਰਚ ਨੂੰ ਉਹਨਾਂ ਨੇ ਰਿਲੀਜ਼ ਕੀਤੀ ਹੈ ਔਰ ਇਹ ਹੁਣ ਇਹਨਾਂ ਦੀ ਆਪਣੇ ਮੀਡੀਆ ਦੀ ਰਿਪੋਰਟ ਇਹ ਹੈ, India ranks 134th in global human development index, says United Nations Development Project report। ਹੁਣ ਭਾਰਤ ਨੂੰ 193 ਮੁਲਕਾਂ ਚੋਂ ਸ਼ਰਮਨਾਕ ਜੇ ਅਸੀਂ ਕਹੀਏ 134ਵਾਂ ਰੁਤਬਾ ਮਿਲਦਾ। ਹੁਣ ਜਿਹੜੇ ਨਿੱਕੇ ਮੁਲਕ ਜਿਨ੍ਹਾਂ ਨੂੰ ਭਾਰਤ ਨੇ ਕਿਵੇਂ ਖੱਜਲ ਖੁਆਰ ਕੀਤਾ, ਉਹਨਾਂ ਮੁਲਕਾਂ 'ਚ ਹਿੱਸਾ ਲਿਆ, ਜਿਵੇਂ ਸ੍ਰੀਲੰਕਾ ਹੈ। ਹੁਣ ਸ੍ਰੀਲੰਕਾ 78ਵੇਂ ਨੰਬਰ ਤੇ ਹੈ, 78। ਹੁਣ ਇਮੈਜਿਨ ਕਰੋ ਵੀ ਭਾਰਤ ਦਾ ਨਾਲੋਂ ਕਿਸ ਲੈਵਲ ਤੇ ਉਹਦਾ ਰੈਂਕ ਹੈ। ਹਾਲਾਂਕਿ ਉਹ ਹਾਰਡਲੀ ਉਹਨਾਂ ਦੀ ਇਕਨੋਮੀ ਡੁੱਬਦੇ ਬਚੀ ਹੈ, ਆਲਮੋਸਟ ਡਿਫਾਲਟਰ ਸੀ। ਤੇ ਜਿਹੜਾ ਚਾਈਨਾ ਹੈ ਜਿਹਦੇ ਨਾਲ ਇਹ ਮੁਕਾਬਲਾ ਕਰ, ਉਹ 75ਵੇਂ ਨੰਬਰ ਤੇ ਹੈ। ਹੁਣ ਚਾਈਨਾ ਦੀ ਪੋਜੀਸ਼ਨ, ਚਾਈਨਾ ਔਰ ਸ੍ਰੀਲੰਕਾ ਦੇ ਨਾਲ ਵੀ ਇਹ ਥੱਲੇ ਨੇ ਔਰ ਇਹ ਸਾਰੇ ਦੇ ਚੱਲਦੇ ਈਵਨ ਭੂਟਾਨ 125ਵੇਂ ਨੰਬਰ ਤੇ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਬੰਗਲਾਦੇਸ਼, ਹੁਣ ਜਦੋਂ ਕਿਸੇ ਨੂੰ ਕੋਈ ਉਹਦਾ ਕੋਈ ਖੋਹ ਲੈਂਦਾ ਸੀ ਤਾਂ ਕਹਿੰਦਾ ਸੀ ਭਾਈ ਤੂੰ ਮੇਰਾ ਰੁਜ਼ਗਾਰ ਦਾ ਸਾਧਨ ਖੋਹ ਲਿਆ, ਮੈਂ ਹੁਣ ਬੰਗਲਾਦੇਸ਼ ਜਾਣਾ ਜਾਂ ਮੈਂ ਬੰਗਾਲੇ ਜਾਣਾ। ਮਤਲਬ ਗੁਰਬਤ ਔਰ ਗਰੀਬੀ ਔਰ ਬੰਗਲਾਦੇਸ਼ ਔਰ ਬੰਗਾਲੀ ਇਹ ਟੁਗੈਦਰ ਮੰਨੇ ਜਾਂਦੇ ਸੀ।
ਹੁਣ ਬੰਗਲਾਦੇਸ਼ ਦਾ ਵੀ 119ਵਾਂ ਨੰਬਰ ਹੈ। ਦੇਖੋ ਹੁਣ ਬੰਗਲਾਦੇਸ਼ ਔਰ ਈਵਨ ਲੰਕਾ ਵੀ ਭਾਰਤ ਨਾਲੋਂ ਬੈਟਰ ਪੋਜੀਸ਼ਨ 'ਚ ਨੇ। ਹੁਣ ਇਹਨਾਂ ਨੂੰ ਤੁਸੀਂ ਵਿਸ਼ਵ ਗੁਰੂ ਕਹਿ ਲਓ, ਇਹਨਾਂ ਨੂੰ ਤੁਸੀਂ ਕੋਈ ਹੋਰ ਕਹਿ ਲਓ, ਇਹ ਹਕੀਕਤ ਹੈ। ਔਰ ਅਸੀਂ ਅੱਜ ਦੀ ਤਾਜ਼ਾ ਰਿਪੋਰਟ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੇ ਹੀ ਇੰਸਟੀਟਿਊਸ਼ਨਸ ਦੀ ਹੈ, ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ, ਉਸ ਤੋਂ ਜੇ ਇਹਦਾ ਜਵਾਬ ਕੋਈ ਭਾਰਤ ਪੁੱਤਰਾਂ ਕੋਲ ਜਾਂ ਉਹਨਾਂ ਦੇ ਜਿਹੜੇ ਵਕੀਲ ਬਣੇ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਭੌਂਕੇ ਕਹਿੰਦੇ ਹੈ, ਤੇ ਅਸੀਂ ਵੈਲਕਮ ਕਰਾਂਗੇ ਉਸ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਹਮੇਸ਼ਾ ਇਸ ਤਰ੍ਹਾਂ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਬਹੁਤ ਹੀ ਵਧੀਆ ਸਾਡੇ ਮੈਸੇਜ ਨੇ ਸਾਨੂੰ ਭੇਜਦੇ ਹੋ। ਔਰ ਐਸਕੋਰ ਜੀ ਕਹਿੰਦੇ ਨੇ ਪੰਜਾਬੀ ਜੀ ਬਿਲਕੁਲ ਠੀਕ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਐਸਕੋਰ ਜੀ ਨੇ ਕਿਹਾ ਸੀ ਕਿ ਕਾਸ਼ 47 ਚ ਸਾਡੇ ਕੋਲ ਪੰਨੂ ਤੇ ਦੀਪ ਵਰਗੇ ਵਕੀਲ ਹੁੰਦੇ ਤਾਂ ਅਸੀਂ ਗੁਲਾਮ ਨਹੀਂ ਹੋਣਾ ਸੀ। ਤਾਂ ਪੰਜਾਬੀ ਫਸਟ ਨੇ ਉਹਨਾਂ ਦਾ ਜਵਾਬ ਦਿੱਤਾ ਹੈ, ਕੌਰ ਜੀ ਜਿਹੜੇ ਹੁਣ ਨੇ ਉਹਨਾਂ ਦਾ ਹੀ ਮੁੱਲ ਪਾ ਲੈਣਾ ਚਾਹੀਦਾ ਹੈ। ਭਾਈ ਅਮਰਪਾਲ ਸਿੰਘ ਦਾ ਸਾਥ ਦੇਣਾ ਹਰ ਇੱਕ ਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਫਤਿਹ ਬੁਲਾਉਂਦੇ ਨੇ ਔਰ ਸਤਨਾਮ ਫਿਰ ਨਾਲੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋ ਇਸੇ ਤਰ੍ਹਾਂ ਐਸਕੋਰ ਜੀ ਕਹਿੰਦੇ ਭੁੱਖ ਮਰੀ ਚ ਵਿਸ਼ਵ ਗੁਰੂ ਨੇ। ਸੋ ਗੁਰਮੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਟਵਾਣਾ ਜੀ ਕਹਿੰਦੇ ਨੇ ਆਪਣਾ ਹੱਲ ਘਰ ਖਾਲਸਾ ਜ਼ਿੰਦਾਬਾਦ। ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ। ਪੰਜਾਬ ਹੱਲ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਪੰਜਾਬ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਅਵਰ ਜੈਮ he always talked through Sikh narrative and they doing it since day first without anyone's support, only with our gurus blessings we all have to support them। ਬਹੁਤ ਸ਼ੁਕਰੀਆ ਵੀਰ ਜੀ, ਤੁਹਾਡੇ ਵਰਗੇ ਵੀਰ ਭੈਣਾਂ ਹੀ ਸਾਡਾ ਸਰਮਾਇਆ ਵੀ ਨੇ, ਸਾਡੀ ਹਿੰਮਤ ਵੀ ਨੇ, ਸਾਨੂੰ ਤੁਰਨ ਦਾ ਬਲ ਵੀ ਬਖਸ਼ਦੇ ਨੇ। ਬਾਕੀ ਸਤਿਗੁਰੂ ਦੀ ਰਹਿਮਤ ਰਹੇ, ਇਹੀ ਸਾਡੀ ਅਰਦਾਸ ਹੈ ਗੁਰੂ ਦੇ ਚਰਨਾਂ 'ਚ। ਦਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਸਿੱਖ ਲੀਡਰਸ ਨੀਡ ਟੂ ਟੇਬਲ ਟਾਕ ਵਿਦ ਚਾਈਨਾ ਇਨਵੋਲਵਿੰਗ ਪਾਕਿਸਤਾਨ ਗਵਰਨਮੈਂਟ ਇਨ ਇਟ। ਸੋ ਜੀਤ ਸੂਰਤੀਆ ਜੀ ਕਹਿੰਦੇ 47 ਸਾਡੇ ਤੇ ਪੰਜਾਬੀ ਬਣ ਗਈ, ਨਹੀਂ ਪੰਜਾਲੀ ਬਣ ਗਈ, ਸੌਰੀ। ਹਾਂਜੀ, ਫਿਰ ਪੰਜਾਬੀ ਫਸਟ ਜਿਹੜੇ ਨੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਗੁਲਾਮੀ ਦੇ ਲਈ ਲਫ਼ਜ਼ ਹੀ ਯੋਕ ਹੁੰਦਾ ਹੈ, ਯੋਕ ਪੰਜਾਲੀ ਹੁੰਦੀ ਹੈ, ਦੋ ਬੋਲ ਫਸਾਏ ਹੁੰਦੇ ਨੇ ਉਹਨਾਂ ਦੇ ਸਿਰ। ਸੋ ਪੰਜਾਬੀ ਫਸਟ ਕਹਿੰਦੇ ਨੇ ਕਿ ਬਹੁਤ ਦੇਖਿਆ ਕਰ ਨਹੀਂ ਇਹਨਾਂ ਦਾ ਮੈਂ ਸੌਰੀ ਅਬਾਊਟ ਦੈਟ। ਐਂਡ ਕੁਲਦੀਪ ਕੌਰ ਜੀ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਪੰਜਾਬੀ ਫਸਟ ਕਹਿੰਦੇ ਨੇ ਕਿ ਸੱਚੀਆਂ ਗੱਲਾਂ ਨੇ ਖਾਲਸਾ ਜੀ। ਔਰ ਪੰਜਾਬੀ ਫਸਟ ਉਹਨਾਂ ਦਾ ਤੁਸੀਂ ਸਕਿਪ ਕੀਤਾ, ਉਹਨਾਂ ਨੇ ਕਿਹਾ ਵੀ ਬਹੁਤ ਧੱਕਾ ਕਰ ਰਹੇ ਨੇ ਇਹ ਭਾਰਤੀ ਹਾਕਮ। ਹਾਂਜੀ, ਸਿੱਖਾਂ ਨਾਲ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ, ਇੱਕ ਮੰਚ ਥੱਲੇ ਬਿਨਾਂ ਕੋਈ ਵਿਤਕਰੇ ਤੋਂ। ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ। ਹਾਂਜੀ, ਸੋ ਸਿੰਘ ਨਵਜੋਤ ਜੀ ਕਹਿੰਦੇ ਨੇ ਕਿ ਪੰਜਾਬ ਬਣੇਗਾ ਖਾਲਿਸਤਾਨ। ਫਿਰ ਇਸੇ ਤਰ੍ਹਾਂ ਪੰਜਾਬੀ ਫਸਟ ਕਹਿੰਦੇ ਨੇ ਸਿੱਖ ਸ਼ੁੱਡ ਗੈਟ ਟੂਗੈਦਰ ਐਂਡ ਸ਼ੁੱਡ ਸਟਾਪ ਜੁਡਿੰਗ ਈਚ ਅਦਰ। ਐਂਡ ਫਿਰ ਉਹਨਾਂ ਦਾ ਮੈਸੇਜ ਹੈ ਕਿ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਭਾਈ ਅਮਰਪਾਲ ਸਿੰਘ ਦਾ ਸਾਥ ਦਈਏ। ਫਿਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਵੀ ਕਿਹਾ ਔਰ ਫਤਿਹ ਵੀ ਬੁਲਾਈ ਹੈ। ਔਰ ਹਰਮਨ ਪੰਨੂ ਜੀ ਪਿੰਡ ਲੋਕਾ ਖਾਲਸਾ ਜ਼ਿੰਦਾਬਾਦ। ਔਰ ਨਛੱਤਰ ਸਿੰਘ ਜੀ ਕਹਿੰਦੇ ਲਾਈਵ ਚੱਲਦੇ ਤੇ ਸੁਣਦੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਔਰ ਇਸੇ ਤਰ੍ਹਾਂ ਕਹਿੰਦੇ ਨੇ ਤਾਇਬ ਮਿਆਨ, ਇਹ ਪਾਕਿਸਤਾਨ ਤਾਇਬ ਮੀਆਂ ਨੇ। ਸੋ ਇਹਨਾਂ ਨੇ $5 ਸਾਨੂੰ ਡੋਨੇਟ ਕੀਤਾ ਔਰ ਕਹਿੰਦੇ ਨੇ ਇਫ ਚਾਈਨਾ ਅਟੈਕ ਇੰਡੀਆ ਦੈਨ ਪਾਕਿਸਤਾਨ ਵਿਲ ਅਟੈਕ ਕਸ਼ਮੀਰ ਸਾਈਡ ਐਂਡ ਇਫ that happens then what Sikhs can do in ਅੰਮ੍ਰਿਤਸਰ ਪੰਜਾਬ। ਦੇਖੋ ਮੀਆਂ ਸਾਹਿਬ, ਪਹਿਲਾਂ ਤਾਂ ਸ਼ੁਕਰੀਆ ਤੁਹਾਡੀ ਸਪੋਰਟ ਦਾ ਵੀ, ਔਰ ਤੁਸੀਂ ਸੋਚਦੇ ਹੋ ਔਰ ਇਸ ਲਾਈਨ ਦੇ ਉੱਤੇ ਤੁਸੀਂ ਬਿਲਕੁਲ ਠੀਕ ਕਿਹਾ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਭਾਰਤ ਦੀ ਨੀਤੀ ਹੁਣ ਤੱਕ ਦੀ ਲੱਗਦੀ ਹੈ, ਜੇ ਇਹਨਾਂ ਨੇ ਗਿਲਗਿਤ ਬਾਲਟਿਸਤਾਨ ਵੱਲੋਂ ਅੱਗੇ ਵਧੇ ਤੇ ਉਹ ਉਹਨਾਂ ਦਾ ਨਿਸ਼ਾਨਾ ਆਜ਼ਾਦ ਕਸ਼ਮੀਰ ਹੋਏਗਾ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ। ਸੋ ਈਵਨ ਇਸ ਤੋਂ ਪਹਿਲਾਂ ਕਿ ਚਾਈਨਾ ਵਾਰ ਡਿਕਲੇਅਰ ਕਰੇ, ਪਾਕਿਸਤਾਨ ਆਟੋਮੈਟਿਕਲੀ ਜਿਹੜਾ ਹੈ ਉਹ ਵਾਰ ਦੇ ਵਿੱਚ ਹੋਏਗਾ, 2 pronged ਵਾਰ ਹੋਏਗੀ। ਸੋ ਇਸ ਵੇਲੇ ਈਵਨ ਲਦਾਖ ਦੇ ਵਿੱਚ ਵੀ ਸਿਵਲ ਡਿਸਓਬੀਡੀਐਂਸ ਵਰਗਾ ਮਾਹੌਲ ਬਣਿਆ ਹੋਇਆ ਹੈ। ਔਰ ਉਹ ਜਿਹੜਾ ਇੱਕ ਵਰਤ ਤੇ ਬੈਠਾ ਹੈ, ਉਹਦੀ ਇੱਕ ਵੀਡੀਓ, ਕਿਉਂਕਿ ਮੈਨੂੰ ਕਾਪੀਰਾਈਟ ਦਾ ਹੁੰਦਾ ਇਸ ਲਈ ਮੈਂ ਪਲੇ ਨਹੀਂ ਕੀਤੀ, ਉਹਨੇ ਕਿਹਾ ਵੀ ਸਾਡੇ ਲਦਾਖ ਦੇ ਵਿੱਚ ਜਿਹੜੀ ਫੌਜ ਹੈ ਇੰਡੀਆ ਦੀ ਉਹ ਬਹੁਤ ਡਿਸਹਾਰਟਨਡ ਹੈ। ਉਹਨੇ ਕਿਹਾ ਕਿ ਜੀ ਦੇਖੋ ਜਿਹੜੇ ਨੇਪਾਲੀ ਗੋਰਖੇ ਨੇ ਜਿਹੜੇ ਅੱਗੇ ਹੋ ਕੇ ਲੜਦੇ ਨੇ,
ਇਹਨਾਂ ਦੀ ਅਗਨੀਵੀਰ ਸਕੀਮ ਦੇ ਥੱਲੇ ਹੁਣ ਨੇਪਾਲ 'ਚ ਕੋਈ ਭਰਤੀ ਨਹੀਂ ਹੋ ਰਹੀ। ਫਿਰ ਉਹਨੇ ਕਿਹਾ ਵੀ ਜਿਹੜੇ ਸਿੱਖ ਸੋਲਜਰ ਨੇ ਬਹਾਦਰੀ ਲਈ ਜਾਣੇ ਜਾਂਦੇ ਉਹਨਾਂ 'ਚ ਵੀ ਵੱਡੀ ਨਿਰਾਸ਼ਤਾ ਹੈ, ਕਿਉਂਕਿ ਕਿਸਾਨਾਂ ਦੇ ਨਾਲ ਜੋ ਸਲੂਕ ਹੋਇਆ ਜਾਂ ਹੋ ਰਿਹਾ ਉਹਨਾਂ ਦੇ ਪੁੱਤ, ਇਹ ਉਹਨੇ ਔਨ ਰੈਕਰਡ, ਬਹੁਤ ਵੱਡਾ ਸਕਾਲਰ ਹੈ ਲਦਾਖ ਦਾ। ਸੋ ਮੈਨੂੰ ਇਹ ਲੱਗਦਾ ਹੈ ਵੀ ਜੇ ਇਸ ਕਿਸਮ ਦੇ ਹਾਲਾਤ ਜੋ ਉਹਨਾਂ ਨੇ ਸਿੱਖਾਂ ਦੇ ਉੱਤੇ ਕੀਤਾ ਹੋਇਆ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਦੋਂ ਸੈਂਟਰ ਕਮਜ਼ੋਰ ਹੁੰਦਾ ਜਾਂ ਅੱਗੋਂ ਰੀਬਫ ਹੋਏਗਾ ਤੇ ਇਹ ਬਗਾਵਤਾਂ ਥਾਂ ਥਾਂ ਜੋ ਮਨੀਪੁਰ 'ਚ ਚੱਲ ਰਿਹਾ ਹੈ, ਕਸ਼ਮੀਰ 'ਚ ਵਾੜੇ ਵੀ ਖਲੋ ਸਕਦੇ ਨੇ। ਔਰ ਜਿਹੜਾ ਇਹਨਾਂ ਨੇ ਪੁੱਛਿਆ ਕਿ ਭਾਈ ਸਿੱਖ ਕੀ ਕਰਨਗੇ, ਜ਼ਾਹਰ ਤੌਰ ਦੇ ਉੱਤੇ ਜਿਹੜੀ ਇਸ ਵੇਲੇ ਸਿੱਖ ਕੌਮ ਦਾ ਵੱਡਾ ਹਿੱਸਾ ਇਹਨਾਂ ਤੋਂ ਪੂਰੀ ਤਰ੍ਹਾਂ ਬਦਜ਼ਾਨ ਹੈ। ਔਰ ਇਸ ਹਾਲਤ ਦੇ ਵਿੱਚ ਇਹਨਾਂ ਦੇ ਲਈ ਘੱਟੋ ਘੱਟ ਸਪੋਰਟ ਬੇਸ ਇਹਨਾਂ ਦਾ ਨਹੀਂ ਹੋਏਗਾ। ਰਿਬੈਲੀਅਨ ਕਿਸ ਲੈਵਲ ਦਾ ਹੁੰਦਾ ਹੈ, ਫੌਜ ਦੇ ਵਿੱਚ ਹੀ ਰਿਬੈਲੀਅਨ ਹੋ ਜਾਂਦਾ ਹੈ। ਇਹ ਮੌਕੇ ਤੇ ਹੀ ਇਸ ਕਿਸਮ ਦੀ ਗੱਲ ਦਾ ਪਤਾ ਲੱਗਦਾ ਹੈ। ਜੀ, ਪੰਜਾਬੀ ਫਸਟ ਕਹਿੰਦੇ ਭਾਈ ਅਮਰਪਾਲ ਸਿੰਘ ਲਈ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਅੱਗੇ ਤੋਂ ਕਿਸੇ ਨੇ ਪੰਜਾਬ ਦੇ ਹੱਕਾਂ ਲਈ ਜਾਂ ਸਿੱਖਾਂ ਦੇ ਹੱਕਾਂ ਲਈ ਕਿਸੇ ਨੇ ਨਹੀਂ ਗੱਲ ਕਰਨੀ, ਇਕੱਠੇ ਹੋ ਕੇ ਮੋਰਚੇ ਤੇ ਚਲੋ ਸਾਰੇ ਸਿੰਘੋ। ਸੋ ਫਿਰ ਜਸਵੀਰ ਬਰਾੜ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਕਮਾਂਡੋ ਫੋਰਸ ਬਾਬਾ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਪੰਜਾਬੀ ਫਸਟ ਕਹਿੰਦੇ ਸਿੱਖਸ ਸ਼ੁਡ ਸਟੇ ਅਵੇ ਫਰੋਮ ਦਿਸ ਵਾਰ ਐਂਡ ਟਾਕ ਅਬਾਊਟ देयर ਓਨ ਸੋਵਰਨਿਟੀ ਔਨ ਹੋਮਲੈਂਡ ਖਾਲਿਸਤਾਨ। ਔਰ ਇਸੇ ਤਰ੍ਹਾਂ ਦੇਖੋ ਕੋਈ ਚੀਜ਼ ਹਵਾ 'ਚ ਨਹੀਂ ਲਟਕਦੀ ਹੁੰਦੀ। ਗੱਲ ਤਾਂ ਅਸੀਂ ਆਪਣੀ ਸੋਵਰਨਿਟੀ ਦੀ ਕਰਦੇ ਹਾਂ, ਹੋਰ ਕਿਹਦੀ ਸੋਵਰਨਿਟੀ ਦੀ ਕਰਦੇ ਹਾਂ। ਪਰ ਤੁਹਾਨੂੰ ਜਿਹੜਾ ਸਾਰਾ ਕੌਨਟੈਕਸਟ ਹੈ, ਜੀਓ ਪੋਲਿਟਿਕਸ ਵੀ, ਹਿਸਟਰੀ ਵੀ, ਤੁਹਾਡੀ ਇਕਨੋਮਿਕਲ ਤੁਹਾਡੀ ਲਾਭਹਾਨ ਵੀ, ਇਸੇ 'ਚ ਹੀ ਕੋਈ ਚੀਜ਼ ਸਰਵਾਈਵ ਕਰਦੀ ਹੈ। ਸਿਰਫ ਇੱਕ ਗੱਲ ਕਰਦੇ ਰਹਿਣ ਦੇ ਨਾਲ ਉਹ ਆਪਣੇ ਆਪ ਇਹ ਨਹੀਂ ਹੁੰਦਾ ਕਿ ਵੀ ਉਹ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਖੰਡ ਖੰਡ ਕਹਿ ਤੋ ਹੋਤ ਨਾ ਸਵਾਦ ਮਿੱਠੋ, ਇਹ ਕਿ ਮੂੰਹ ਮਿੱਠਾ ਨਹੀਂ ਹੋ ਜਾਂਦਾ ਜੇ ਖੰਡ ਖੰਡ ਕਹੀ ਜਾਈਏ। ਸੋ ਸਾਨੂੰ ਅਸੀਂ ਸਾਰਿਆਂ ਨੂੰ ਹੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਸਪੈਕਟਸ ਨੂੰ ਜੀ। ਸੋ ਇਸੇ ਤਰ੍ਹਾਂ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੰਦੇ ਨੇ। ਔਰ ਜਸਵੀਰ ਸਿੰਘ ਜੀ ਕਹਿੰਦੇ ਇੰਡੀਆ ਫਰੇਡ ਫਰੋਮ ਚਾਈਨਾ ਐਂਡ ਰੈਫਰੈਂਡਮ ਖਾਲਿਸਤਾਨ। ਬਿਲਕੁਲ ਠੀਕ ਫਰਮਾਇਆ। ਹਾਂਜੀ, ਫਿਰ ਜਸਵੀਰ ਬਰਾੜ ਜੀ ਵੀ ਖਾਲਿਸਤਾਨ ਜ਼ਿੰਦਾਬਾਦ। ਔਰ ਸੁਖਵਿੰਦਰ ਸਿੰਘ ਜੀ ਨਵੇਂ ਬਰੇ ਦੀਆਂ ਵਧਾਈਆਂ ਦਿੰਦੇ ਨੇ। ਔਰ ਸਤਨਾਮ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਰ ਚੀਨ ਨਾਲ ਪੈ ਗਿਆ ਪੰਗਾ, ਸਿੱਖਾਂ ਲਈ ਸਭ ਚੰਗਾ ਹੀ ਚੰਗਾ। ਵਾਹ, ਇਹ ਤਾਂ ਹੋਈ ਨਾ ਪੋਇਟਰੀ। ਜਗਸੀਰ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਲਾਈਵ ਸ਼ੋਅ ਨੂੰ WhatsApp ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤਾ ਹੈ। ਮੈਂ ਸ਼ਬਾਨ ਸਦੀਕੀ ਸਾਹਿਬ, ਇਹ ਜਿਹੜੇ ਨੇ ਗੁਜਰਾਂਵਾਲਾ ਪਾਕਿਸਤਾਨ ਤੋਂ ਨੇ, ਉਹ ਕਹਿੰਦੇ ਨੇ ਵੀ ਮੇਰਾ ਨਾਂ ਜ਼ਰੂਰ ਲੈਣਾ। ਔਰ ਉਹਨਾਂ ਨੇ ਜਿਹੜਾ ਬਹੁਤ ਸ਼ੁਕਰੀਆ ਸਦੀਕੀ ਸਾਹਿਬ, ਤੁਸੀਂ ਗੁਜਰਾਂਵਾਲੇ ਜਿਹੜਾ ਸਾਡਾ ਉਹ ਇਤਿਹਾਸਕ ਸ਼ਹਿਰ ਹੈ ਜਿੱਥੇ ਸਾਡਾ ਯੋਧਾ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਉਹ ਤਾਂ ਤੁਹਾਡੇ ਹੀ ਪਿੰਡ ਦੇ ਨੇ, ਉਹਨਾਂ ਦਾ ਜਨਮ ਹੋਇਆ, ਉੱਥੋਂ ਪ੍ਰਵਾਨ ਚੜੇ। ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਉੱਥੋਂ ਵਾਚ ਕਰਦੇ ਹੋ। ਹਾਂਜੀ, ਕਰਮ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਮੇ ਯੂ ਗਾਇਜ਼ ਸਟੇ ਹੈਲਦੀ, ਹੈਪੀ ਐਂਡ ਵੈਲਥੀ ਟੂ ਕੀਪ ਦਾ ਗ੍ਰੇਟ ਪ੍ਰੋਗਰਾਮ ਗੋਇੰਗ। ਐਂਡ ਜੀਤ ਸੂਰਤੀਆ ਜੀ ਖਾਲਸਾ ਜ਼ਿੰਦਾਬਾਦ। ਸਤਪਾਲ ਸਿੰਘ ਪੁਰੇਵਾਲ ਜੀ ਆਪ ਜੀ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਵਧਾਈਆਂ ਜੀ। ਅਕਾਲ ਪੁਰਖ ਹਰ ਮੈਦਾਨ ਫਤਿਹ ਬਖਸ਼ਣ ਜੀ। ਤੁਹਾਨੂੰ ਵੀ ਪੁਰੇਵਾਲ ਸਾਹਿਬ, ਤੁਸੀਂ ਸਾਡੀ ਟੀਮ ਦਾ ਹੀ ਹਿੱਸਾ ਹੋ। ਬਿਲਕੁਲ। ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਭਾਈ ਬਲਹਾਲ ਅਬਰਾਰ ਕਸ਼ਮੀਰੀ ਕਹਿੰਦੇ ਨੇ ਕਿ 100 ਲਾਈਕ ਫਰੋਮ ਕਸ਼ਮੀਰ ਤੋਂ ਸਾਨੂੰ ਦੇਖ ਰਹੇ ਨੇ। ਕਹਿੰਦੇ 100 ਲਾਈਕਸ ਫਰੋਮ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ। ਜਸਕੀਰਤ ਸਿੰਘ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਹਾਂਜੀ ਤੁਸੀਂ ਮੇਰੇ ਖਾਨਾ ਨੇ ਕਹਿ ਦਿੱਤਾ। और अमरजीत सैनी और शिंदा गिल जी और बसरा 4759 जी, शिंदा गिल जी फतेह बुलाते हैं और खालसा जिंदाबाद कहते हैं। सब का बहुत बहुत शुक्रिया जी। फेसबुक ते जोगिंदर कालों हैप्पी न्यू ईयर उन्होंने किया सारिਆਂ ਨੂੰ। ਮੁਹੰਮਦ अनवर, जसबीर सिंह, प्रभदयाल सिंह, बलजिंदर सिंह, निरंजन सिंह, हरविंदर सिंह गिल उन्होंने कॉल दी है 17 मार्च अमृतसर सारे पहुँचो। मुहम्मद अनवर और दीप सिंह उन्होंने कहा कि भी प्रताप पत्रकार वीर प्रीत सिंह सैनी ਨੂੰ ਵੀ ਭਾਈ ਖੰਡਾ ਦੀ ਤਰ੍ਹਾਂ ਭਾਰਤੀ ਏਜੰਸੀਆਂ ਨੇ ਜ਼ਹਿਰ ਦੇ ਕੇ ਮਾਰਿਆ ਲੱਗਦਾ ਹੈ। ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਫਿਰ ਉਹਨਾਂ ਨੇ ਦੀਪ ਸਿੰਘ ਹੋਰਾਂ ਨੇ ਕਿਹਾ ਕਿ ਬਾਹਮਣਾਂ ਨੂੰ ਹੁਣ ਨੀਂਦ ਨਹੀਂ ਆਉਂਦੀ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੇ। ਬਿਲਕੁਲ ਹਰਜਿੰਦਰ ਮਾਹਿਲ ਔਰ ਉਹਨਾਂ ਦੇ 3 ਮੈਸੇਜ ਨੇ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਕਿ ਖਾਲਸਾ ਪੰਥ ਦੀ ਨਵੇਂ ਸਾਲ ਦੀ ਵਧਾਈ ਸਾਰਿਆਂ ਨੂੰ। ਫਿਰ ਸੋਹਣ ਸਿੰਘ ਮਾਰ, ਮੁਹੰਮਦ ਅਨਵਰ ਉਹ ਕਹਿੰਦੇ ਨੇ ਵੀ ਮੈਂ ਵੀ ਖਾਲਿਸਤਾਨ ਲਈ ਵੋਟ ਕਰਦਾ।
ਸਾਡੇ ਵੀਰ ਗੁਰਨਾਮ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਜੀ ਝੂਠ ਦੀ ਪਾਵਰ ਤਾਂ ਹੈਗੀ ਨਾ, ਵਰਲਡ 'ਚ ਇਹਨਾਂ ਦਾ ਬਰਾਬਰ ਝੂਠ, ਇਹਨਾਂ ਦੇ ਬਰਾਬਰ ਝੂਠ ਕੋਈ ਨਹੀਂ ਬੋਲ ਸਕਦਾ। ਹਾਂ ਪਰ ਇਹ ਵੀ ਤਾਂ ਹੈ ਜੀ, ਝੂਠ ਦੇ ਪੈਰ ਨਹੀਂ ਹੁੰਦੇ, ਅਲਟੀਮੇਟਲੀ ਇਹਨਾਂ ਦਾ ਗੁਬਾਰਾ ਝੂਠ ਦਾ ਵੀ ਫਟਣ ਵਾਲਾ ਹੀ ਹੈ। ਔਰ ਇਸੇ ਤਰ੍ਹਾਂ ਲਖਬੀਰ ਰੇਂਜ ਰੰਗੜ, ਮੁਹੰਮਦ ਅਨਵਰ, ਫਿਰ ਗੁਰਨਾਮ ਸਿੰਘ, ਉਹਨਾਂ ਨੇ ਕਿਹਾ ਵਿਸ਼ਵ ਗੁਰੂ ਇਨ ਕਰਪਸ਼ਨ ਐਂਡ ਝੂਠ, ਬਿਲਕੁਲ। ਔਰ ਰਾਜਵਿੰਦਰ ਸਿੰਘ ਉਹਨਾਂ ਦਾ ਫਾਈਨਲ ਮੈਸੇਜ ਹੈ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਵੇਅਰ ਆਰ these dogs like Sirsa who see anything in Pakistan so quick and though they go blind on what is happening to our Sikhs in their terrorist country. Why can't these dogs see the suffering of Bhai Amarpal Singh and others who have done nothing wrong even according to the constitution? ਰਾਜਵਿੰਦਰ ਸਿੰਘ ਜੀ ਇਹ ਸਟੇਟ ਦੇ ਕੁੱਤੇ ਨੇ ਔਰ ਕੁੱਤਿਆਂ ਨੇ ਆਪਣੇ ਮਾਲਕ ਦੇ ਲਈ ਭੌਂਕਣਾ ਹੁੰਦਾ ਔਰ ਇਸ ਵੇਲੇ ਉਹਨਾਂ ਦੇ ਮਾਲਕਾਂ ਨੇ ਉਹਨਾਂ ਦੇ ਮੂੰਹ ਨੂੰ ਛਿੱਕੂ ਬੰਨਿਆ ਹੋਇਆ ਕਿ ਜਦੋਂ ਹੋਏਗਾ ਫਿਰ ਉਹਨਾਂ ਨੇ ਜਿਹਦੇ ਵੱਲ ਮੂੰਹ ਕਰਕੇ ਜਿਹੜਾ ਉਹ ਹੁਸ਼ ਕਰਕੇ ਭੌਂਕਣ ਨੂੰ ਕਹਿਣਾ, ਉਦੋਂ ਹੀ ਉਹਨਾਂ ਨੇ ਭੌਂਕਣਾ। ਔਰ ਕਿਉਂਕਿ ਅੱਜ ਸ਼ੁਰੂਆਤ ਹੈ ਨਵੇਂ ਵਰ੍ਹੇ ਦੀ ਵੀ 556 ਦੀ, ਔਰ ਨਵੇਂ ਵਰ੍ਹੇ ਦਾ ਪਹਿਲਾ ਮਹੀਨਾ ਚੇਤ, ਉਸ ਦੀ ਪਹਿਲੀ ਤਾਰੀਖ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜਾ 12 ਮਾਹ ਗੁਰੂ ਨਾਨਕ ਸਾਹਿਬ ਦਾ ਰਾਗ ਤੁਖਾਰੀ ਦੇ ਵਿੱਚ ਹੈ, 12 ਮਾਹ ਮਾਝ ਗੁਰੂ ਅਰਜਨ ਸਾਹਿਬ ਦਾ ਮਾਝ ਰਾਗ ਦੇ ਵਿੱਚ ਹੈ। ਸੋ ਜਿਹੜੇ ਪੰਜਾਬ ਦੇ 6 ਸੀਜ਼ਨ 12 ਮਹੀਨੇ ਔਰ ਜਿਹੜੇ ਸਾਡਾ ਨਾਨਕਸ਼ਾਹੀ ਕੈਲੰਡਰ ਹੈ ਉਹ ਵੀ ਉਹਨਾਂ ਮਹੀਨਿਆਂ ਤੇ ਹੀ ਬੇਸਡ ਹੈ, ਜਿਹਦੇ 'ਚ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਸੋ ਹੁਣ ਫੱਗਣ ਦਾ ਮਹੀਨਾ ਖਤਮ ਹੋਇਆ ਕੱਲ, ਅੱਜ ਪਹਿਲੀ ਚੇਤ ਨੂੰ। ਔਰ ਅਸੀਂ ਕਿਉਂਕਿ 12 ਮਾਹ ਮਾਝ, ਉਹ ਤਾਂ ਜਦੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਦੋਂ ਖਾਸ ਤੌਰ ਤੇ ਮਾਈਆਂ ਆ ਕੇ ਕਹਿਣਗੀਆਂ ਜੇ ਮਹੀਨਾ ਸੁਣਾਓ ਤੇ ਉਹ 12 ਮਾਹ ਮਾਝ ਚੋਂ ਹੀ ਸੁਣਾਇਆ ਜਾਂਦਾ ਹੈ। ਜਿਵੇਂ ਚੇਤ ਗੋਬਿੰਦ ਆਰਾਧਿਆ ਹੋਵਿਆ ਆਨੰਦ ਘਣਾ, ਇਸ ਦੇ ਉੱਤੇ। ਪਰ ਅਸੀਂ ਜਦੋਂ ਵਿਚਾਰ ਕਰਦੇ ਹਾਂ ਕਿਉਂਕਿ ਉਹ ਆਲਰੇਡੀ ਪੋਪੂਲਰ ਹੈ, ਸੋ ਮੈਨੂੰ ਇਹ ਹੁੰਦਾ ਹੈ ਵੀ ਜਿਹੜਾ ਘੱਟ ਪੋਪੂਲਰ ਹੈ ਔਰ ਲੇਕਿਨ ਉਸ ਦੇ ਵਿੱਚ ਜਿਵੇਂ ਮੌਸਮਾਂ ਦੀ ਬਣਤਰ ਔਰ ਉਹੀ ਫਲੋ ਹੈ ਜੋ ਅਸੀਂ ਉਹਦੇ 'ਚ ਦੇਖਦੇ ਹਾਂ। ਇਹ ਜਿਹੜਾ ਤੁਖਾਰੀ ਦੇ ਵਿੱਚ ਔਰ ਚੇਤ ਮਹੀਨੇ ਪ੍ਰਥਾਏ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਸ ਦੇ ਉੱਤੇ ਮੈਸੇਜ ਹੈ। ਔਰ ਅਸੀਂ ਕੋਸ਼ਿਸ਼ ਕਰਾਂਗੇ ਕੱਲ ਤੋਂ, ਕਿਉਂਕਿ ਇਹ ਚੇਤ ਦੇ ਮਹੀਨੇ ਦੀ ਵਿਚਾਰ ਤੋਂ ਪਹਿਲਾਂ 3 ਸ਼ਬਦ ਹੋਰ ਨੇ ਜਿਹੜੇ ਤੁਖਾਰੀ ਦੇ ਵਿੱਚ ਆਉਂਦੇ ਨੇ, ਤਾਂ ਫਿਰ ਅਸੀਂ ਰੈਗੂਲਰਲੀ, ਇਹ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਵੀ ਤੁਸੀਂ ਜਿਵੇਂ, ਕਿਉਂਕਿ ਰਾਗ ਆਸਾ ਦੇ ਵਿੱਚ ਸਾਡਾ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਾ ਪਾਰਟ, ਕਿ ਵੀ ਤੁਸੀਂ ਇਸ ਨੂੰ ਜਿਹੜਾ 12 ਮਾਹ ਤੁਖਾਰੀ ਦੇ ਉੱਤੇ ਵਿਚਾਰ ਦਿਓ। ਸੋ ਅੱਜ ਅਸੀਂ ਕਿਉਂਕਿ ਚੇਤ ਦੀ ਸ਼ੁਰੂਆਤ ਹੈ ਉਸ ਦੀ ਗੱਲ ਜ਼ਰੂਰ ਕਰਾਂਗੇ, ਪਰ ਕੱਲ ਤੋਂ ਅਸੀਂ ਉਹਦੀ ਬਿਗਨਿੰਗ ਤੋਂ, ਜਿੱਥੋਂ ਕਿ ਤੁਖਾਰੀ ਦੇ ਰਾਗ ਤੁਖਾਰੀ ਦੇ ਸ਼ਬਦ ਸ਼ੁਰੂ ਹੁੰਦੇ ਨੇ, ਉਹਨਾਂ ਨੂੰ ਵਿਚਾਰਾਂਗੇ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ, ਮੰਝ ਬਾਰ ਮੈਂ ਪਿਰ ਕਰ ਬੌੜੇ, ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਤਨ ਛੀਜੈ, ਕੋਕਲ ਅੰਬ ਸੁਹਾਵੀ ਬੋਲੇ, ਕਿਉਂ ਦੁਖ ਅੰਕ ਸਹੀਜੈ, ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ, ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਾਰ ਘਰ ਧਨ ਪਾਏ। ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਸ਼ਾਇਦ ਸਭ ਤੋਂ ਜ਼ਿਆਦਾ ਵਰਤਿਆ ਗਿਆ ਅਲੰਕਾਰ ਹੈ ਜਾਂ ਉਦਾਹਰਣ ਹੈ, ਉਹ ਰੂਹਾਂ ਜਿਹੜੀਆਂ ਪਤਨੀਆਂ ਵਾਂਗ ਨੇ, ਔਰ ਇੱਕ ਵਾਹਿਗੁਰੂ ਜਿਹੜਾ ਇਸ ਕਾਇਨਾਤ ਦਾ ਮਾਲਕ, ਇਸ ਕਾਇਨਾਤ ਨੂੰ ਸਾਜਣ ਵਾਲਾ ਹੈ। ਜੇ ਕੰਪੀਟੀਸ਼ਨ ਵੀ ਹੈ ਕਿ ਜਾਏ ਪੁੱਛੋ ਸੁਹਾਗਣੀ, ਵਾਹੇ ਕਿਨੀ ਬਾਤੀ ਸ਼ੋ ਪਾਈ ਹੈ, ਜੋ ਕੁਛ ਕਰੇ ਸੋ ਭਲਾ ਕਰ ਮਾਨੀ ਹੈ ਹਿਕਮਤ। ਕਿ ਇੱਕ ਦੁਹਾਗਣ ਜਿਹੜੀ ਹੈ ਜਿਸ ਦਾ ਪਤੀ ਉਸ ਦੇ ਉੱਤੇ ਰਾਜ਼ੀ ਨਹੀਂ ਹੈ ਜਾਂ ਛੁੱਟੜ ਹੈ, ਉਹ ਸੁਹਾਗਣ ਨੂੰ ਪੁੱਛਦੀ ਹੈ ਕਿ ਕਿਵੇਂ ਤੂੰ ਕਿਵੇਂ ਪਾਇਆ, ਕਿ ਜਾਏ ਪੁੱਛੋ ਸੁਹਾਗਣੀ ਵਾਹੇ ਕਿਨੀ ਬਾਤੀ ਸ਼ੋ ਪਾਈ ਹੈ। ਕਿ ਜਿਹੜੀ ਰੂਹ ਰੱਬ ਨਾਲ ਜੁੜੀ ਹੋਈ ਹੈ, ਉਸ ਨੂੰ ਜਿਹੜੀ ਟੁੱਟੀ ਹੋਈ ਰੂਹ ਹੈ ਜਿਹੜੀ ਯਤਨ ਕਰਦੀ ਹੈ ਮੈਂ ਕਿਵੇਂ ਪਿਰ ਨੂੰ ਮਿਲਾਂ,
ਉਹ ਪੁੱਛਦੀ ਹੈ ਕਿ ਵੀ ਤੂੰ ਕੀ ਯਤਨ ਕੀਤੇ। ਹੁਣ ਇਹੀ ਵੀ ਇੱਕ ਪਾਸੇ ਚੇਤ ਦਾ ਮਹੀਨਾ, ਔਰ ਇਸ 'ਚ ਅਸੀਂ ਇੱਥੋਂ ਦੇ ਲੈਂਡਸਕੇਪ ਦੀ ਵੀ ਜੇ ਗੱਲ ਕਰੀਏ, ਅੱਜ ਟੈਂਪਰੇਚਰ 70s ਦੇ ਵਿੱਚ ਹੈ, 2 ਦਿਨ ਪਹਿਲਾਂ ਤੱਕ 40s 30 'ਚ ਸੀ। ਤੇ ਜਦੋਂ ਇਹ 12 ਮਾਹ ਰਚਿਆ ਗਿਆ, ਜ਼ਾਹਰ ਹੈ ਪੰਜਾਬ ਦਾ ਮੌਸਮ, ਪੰਜਾਬ ਦੇ ਵੈਦਰ, ਪੰਜਾਬ ਦੇ ਫੁੱਲ ਫਲ ਪੰਛੀ। ਹੁਣ ਇੱਥੇ ਤੁਸੀਂ ਕੋਇਲ ਦੀ ਗੱਲ ਕਰੋ, ਕੋਇਲ ਔਰ ਅੰਬ ਦਾ ਜ਼ਿਕਰ ਹੈ ਕਿ ਭਾਈ ਕੋਇਲ ਤਾਂ ਅੰਬ ਦੇ ਉੱਤੇ ਹੀ ਹੁੰਦੀ ਹੈ। ਕਿੰਨੇ ਗੁਰਬਾਣੀ ਦੇ ਸ਼ਬਦ ਨੇ ਜਿਹਦੇ 'ਚ ਕੋਇਲ ਔਰ ਅੰਬ ਦਾ ਜ਼ਿਕਰ ਹੈ। ਇਹ ਉੱਥੋਂ ਦੇ ਨਾਲ ਸੰਬੰਧਿਤ ਵੈਦਰ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਕਿਉਂਕਿ ਜਦੋਂ ਇਹ ਚੇਤ ਦੀ ਸ਼ੁਰੂਆਤ ਹੁੰਦੀ ਹੈ, ਆਲਰੇਡੀ ਮਾਰਚ ਹੋਲੇ ਮਹੱਲੇ ਦਾ, ਬਸੰਤ ਪੰਚਮੀ ਦਾ, ਬਸੰਤ ਬਹਾਰ ਦਾ ਮੌਸਮ ਜਿਹੜਾ ਉਹ ਖੁੱਲ੍ਹ ਰਿਹਾ ਕਿ ਭਾਈ ਚੇਤ ਦਾ ਮਹੀਨਾ ਭਲਾ ਬਸੰਤ ਸਪਰਿੰਗ ਉਸ ਦੀ ਸ਼ੁਰੂਆਤ ਵੱਲ ਹੈ। ਭਵਰ ਸੁਹਾਵੜੇ ਭੌਰੇ, ਜਦੋਂ ਤੁਸੀਂ ਦੇਖਦੇ ਹੋ ਫੁੱਲਾਂ ਦੇ ਉੱਤੇ, ਕਿਉਂਕਿ ਜਦੋਂ ਫੁੱਲ ਖਿੜਦੇ ਨੇ, ਔਰ ਭਾਵੇਂ ਅਸੀਂ ਬਸੰਤ ਦੇ ਨਾਲ ਸਰੋਂ ਦੇ ਫੁੱਲ ਦਾ ਜ਼ਿਕਰ ਹੁੰਦਾ ਹੈ ਔਰ ਉਸ ਸਾਰੇ ਦਾ, ਕਿ ਭਾਈ ਇਹ ਸਾਰਾ ਜਿਹੜਾ ਚੇਤ ਦਾ ਮਹੀਨਾ, ਬਸੰਤ ਜਿਹੜੀ ਹੈ ਉਹ ਬਹਾਰ 'ਚ ਆ ਰਹੀ ਹੈ। ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ, ਕਿ ਭਾਈ ਉਸ ਖਿੱਤੇ ਦੇ ਵਿੱਚ ਬਾਰ ਦੇ ਇਲਾਕੇ, ਬਾਰ ਦਰਵਾਜ਼ੇ ਦੀ ਸੈਂਸ ਵੀ ਇਸਤੇਮਾਲ ਹੋਇਆ ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ, ਤੇ ਵਨ ਵੀ ਹੈ। ਜਦੋਂ ਵਨ ਤ੍ਰਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣਿਆਂ ਨੂੰ ਮਨ ਲੋਚਦਾ, ਕਰਮ ਮਿਲਾਵਣਹਾਰ। ਇਹ ਵੀ ਵਨਾਂ ਦਾ, ਕਿਉਂਕਿ ਸਪਰਿੰਗ ਦੇ ਨਾਲ 4 ਚੁਫੇਰੇ ਫੁੱਲ ਨੇ ਤੇ ਭੌਰੇ ਨੇ। ਬਨ ਫੂਲੇ ਮੰਝ ਬਾਰ, ਮੈਂ ਪਿਰ ਘਰ ਬੌੜ ਹੈ। ਹੁਣ ਜਿਹੜੀ ਇਸਤਰੀ ਆਪਣੇ ਪਿਆਰੇ ਦੇ ਇੰਤਜ਼ਾਰ 'ਚ ਹੈ, 4 ਚੁਫੇਰੇ ਬਸੰਤ ਬਹਾਰ, ਖੁਸ਼ਬੂ, ਭੌਰਿਆਂ ਦੀ ਪ੍ਰੀਤ ਉਹ ਚੱਲ ਰਹੀ ਹੈ। ਤੇ ਜਿਹੜੀ ਆਪਣੇ ਪਿਆਰੇ ਤੋਂ ਬਿਨਾਂ ਉਹ ਕਹਿੰਦੀ ਹੈ ਕਿ ਮੇਰਾ ਪਿਆਰਾ ਕਦੋਂ ਆਏਗਾ। ਮੈਂ, ਔਰ ਇਹ ਉਸ ਰੂਹ ਦੀ ਗੱਲ ਹੈ ਜਿਹੜੀ ਕਿ ਵਿਛੋੜੇ ਦੇ ਵਿੱਚ ਹੈ, ਉਸ ਵਾਹਿਗੁਰੂ ਦੇ ਨਾਲ ਵਸਲ ਦੀ ਤਾਂਘ ਕਰਦੀ ਹੈ। ਮੈਂ ਪਿਰ ਘਰ ਬੌੜ, ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਧਨ ਇਸਤਰੀ ਨੂੰ ਕਹਿੰਦੇ ਨੇ ਕਿ ਵੀ ਪਿਆਰਾ ਜੇ ਘਰ ਨਹੀਂ ਆਏਗਾ ਤੇ ਇਸਤਰੀ ਨੂੰ ਕਿਵੇਂ ਸੁਖ ਮਿਲੇਗਾ। ਬਿਰਹ ਵਿਰੋਧ ਤਨ ਛੀਜੇ, ਕਿ ਬਿਰਹਾ ਜਿਹੜੀ ਵਿਛੋੜੇ ਦੀ ਪੀੜ ਹੈ ਜੋ, ਔਰ ਇਹ ਜਿਹੜੀ ਪੀੜ ਹੈ, ਕਿਉਂਕਿ ਜੇ ਬਿਰਹਾ ਨਹੀਂ ਹੈ ਤੇ ਵਸਲ ਨਹੀਂ ਹੈ। ਵਸਲ ਮਿਲਾਪ ਨੂੰ ਕਹਿੰਦੇ ਨੇ। ਜਿਵੇਂ ਜਦੋਂ ਬਾਬਾ ਫਰੀਦ ਕਹਿੰਦੇ ਨੇ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿਉਂਕਿ ਜੇ ਬਿਰਹਾ ਹੈ ਤੇ ਵਸਲ ਹੈ। ਹੁਣ ਇੱਥੇ ਬਿਰਹਾ ਵਿਰੋਧ ਤਨ ਚੀਜ਼ ਹੈ ਕਿ ਉਸ ਸੈਪਰੇਸ਼ਨ ਚੋਂ ਜਿੱਥੇ ਪਿਆਰਾ ਨਹੀਂ ਹੈ ਕਿਵੇਂ ਅਮਨ ਹੋਏ, ਕਿਵੇਂ ਚੈਨ ਮਿਲੇ, ਕਿਵੇਂ ਸਕੂਨ ਹੋਏ। ਕੋਕਲ ਅੰਬ ਸੁਹਾਵੀ ਬੋਲੇ। ਹੁਣ ਕੋਇਲ ਤਾਂ ਅੰਬ ਦੇ ਦਰਖਤ ਦੇ ਉੱਤੇ ਬੈਠੀ ਜਿਹੜੀ ਆ ਉਹ ਮਿੱਠੇ ਗੀਤ ਗਾ ਰਹੀ ਹੈ। ਕਿਉਂ ਦੁੱਖ ਅੰਕ ਸਹੀਜੇ। ਹੁਣ ਕੋਇਲ, ਹੁਣ ਵੈਸੇ ਤਾਂ ਕੋਇਲ ਵੀ ਇਹ ਹੈ ਕਿ ਉਹ ਵੀ ਆਪਣੇ ਪੀੜ ਦੇ ਗੀਤ ਗਾ ਰਹੀ ਹੈ। ਜਦੋਂ ਇਹ ਹੈ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹ ਜਾਲੀ। ਹੁਣ ਬਿਰਹਾ ਵੀ ਵਿਛੋੜਾ ਹੈ ਕਿ ਵੀ ਤੂੰ ਕਿਉਂ ਕਾਲੀ ਹੈ ਕਾਲੀ ਕੋਇਲ। ਉਹਨੇ ਕਿਹਾ ਵੀ ਮੈਂ ਆਪਣੇ ਪਿਆਰੇ ਦੇ ਵਿਜੋਗ ਦੇ ਵਿੱਚ ਸੜ ਕੇ ਕਾਲੀ ਹੋ ਗਈ ਹੈ। ਇਹ ਔਰ ਇਹੀ ਹੈ ਕਿ ਵੀ ਉਹ ਉੱਥੇ ਉਹ ਕੋਕਲ ਕੋਇਲ ਦਾ ਗਾਣਾ ਵੀ ਜਿਹੜਾ ਬਿਰਹਾ ਦੇ ਵਿੱਚ ਉਸ ਰੱਬ ਨਾਲੋਂ ਟੁੱਟੀ ਰੂਹ ਨੂੰ ਹੋਰ ਵੀ ਤਕਲੀਫ ਦੇ ਰਿਹਾ ਹੈ ਕਿ ਭਾਈ ਇਹ ਚੱਲ ਰਿਹਾ। ਪਵਰ ਪਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਭੌਰਾ, ਇਹ ਤਾਂ ਫੁੱਲ ਦੇ ਦੁਆਲੇ ਗੇੜੇ ਦੇ ਰਿਹਾ ਔਰ 4 ਚੁਫੇਰੇ ਫੁੱਲ ਖਿੜੇ ਹੋਏ ਨੇ। ਮੈਂ ਉਸ ਨਾਲੋਂ ਵਿਛੜ ਕੇ ਆਪਣੇ ਵਾਹਿਗੁਰੂ ਨਾਲੋਂ ਮੈਂ ਕਿਵੇਂ ਜੀ ਸਕਦਾ ਹਾਂ ਜਾਂ ਮੈਂ ਕਿਵੇਂ ਜੀ ਸਕਦੀ ਹਾਂ। ਨਾਨਕ ਚੇਤ ਸਹਿਜ ਸੁਖ ਪਾਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਸ ਮਹੀਨੇ ਦੇ ਵਿੱਚ ਤੇਰੇ ਅੰਦਰ ਸਕੂਨ, ਚੈਨ, ਟਿਕਾ, ਸਹਿਜ ਹੀ ਆ ਸਕਦਾ ਹੈ। ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਰ ਘਰ ਧਨ ਪਾਏ। ਕਿ ਜੇ ਇਸ ਰੂਹ ਨੂੰ ਵਾਹਿਗੁਰੂ ਦਾ ਸਹਾਰਾ, ਵਾਹਿਗੁਰੂ ਦੇ ਨਾਲ ਵਸਲ ਪ੍ਰੇਮ ਮਿਲਾਪ ਹੋ ਜਾਏ ਤੇ ਫਿਰ ਜਿਹੜਾ ਸਹਿਜ ਦੇ ਘਰ ਦੇ ਵਿੱਚ ਅਸੀਂ ਵਸ ਸਕਦੇ। ਸੋ ਇਹ ਅੱਜ ਦਾ ਵਿਚਾਰ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।